ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਸ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਆਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच है बहुत शुक्रिया जी डॉक्टर साहब अज 30 सितंबर 2021 1600 नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲ 5 ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਤੋਂ ਸਥਿਤ ਜਿਹੜੇ ਹੈਗੇ ਨੇ ARCO ਐਂਡ AM ਸੋ PM ਸਟੋਰ ਵੱਲੋਂ ਸਪਾਂਸਰ ਕੀਤਾ ਗਿਆ ਹੈ। ਸੋ ਇਸ ਦੇ ਮਾਲਕ ਸਰਦਾਰ ਗੁਰਦੇਵ ਸਿੰਘ ਮਾਨ ਜੀ ਪਿਛਲੇ ਲੰਬੇ ਸਮੇਂ ਤੋਂ ਪੰਥਕ ਸਫਾ ਵਿੱਚ ਜਿਹੜੇ ਨੇ ਉਹ ਵਿਚਰੇ ਨੇ। ਸੋ ਆਪ ਅਕਾਲੀ ਦਲ ਅੰਮ੍ਰਿਤਸਰ ਦੀ ਅਮਰੀਕਾ ਯੂਨਿਟ ਦੇ ਆਗੂ ਹਨ। ਸੋ ਪੰਥ ਦੀ ਚੜ੍ਹਦੀ ਕਲਾ ਦੇ ਕਾਰਜਾਂ ਦੇ ਵਿੱਚ ਹਮੇਸ਼ਾ ਹਿੱਸਾ ਪਾਉਂਦੇ ਹਨ। ਸੋ ਗੁਰਦੇਵ ਸਿੰਘ ਜੀ ਮਾਨ ਨੇ ਕੌਮ ਦੀ ਆਵਾਜ਼ ਚੱਕਣ ਲਈ ਟੀਵੀ 84 ਜਿਹੜੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ ਔਰ ਅਸੀਂ ਵੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਉਹਨਾਂ ਨੇ ਅੱਜ ਜਿਹੜੇ ਸਾਡੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਹੈ। ਸੋ ਅਸੀਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਨੰਬਰ ਤੇ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਪੰਜਾਬ ਨੂੰ ਭਾਰਤੀ ਏਜੰਸੀਆਂ ਨੇ ਇੱਕ ਭੰਬਲਭੂਸਾ ਪੈਦਾ ਕਰਕੇ ਸਿਆਸੀ ਦਲਦਲ ਜਿਹੜਾ ਬਣਾ ਦਿੱਤਾ ਹੈ। ਸੋ ਤਾਜ਼ਾ ਖਬਰਾਂ ਅਨੁਸਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੋਮ ਮਿਨਿਸਟਰ ਅਮਿਤ ਸ਼ਾਹ ਨਾਲ ਲਗਭਗ 1 ਘੰਟਾ ਗੱਲਬਾਤ ਹੋਈ। ਸੋ ਸਿਆਸੀ ਕਿਆਫੇ ਲਾਏ ਜਾ ਰਹੇ ਹਨ ਕਿ ਅਮਰਿੰਦਰ ਸਿੰਘ 2022 ਦੀਆਂ ਜਿਹੜੀਆਂ ਪੰਜਾਬ ਅਸੈਂਬਲੀ ਚੋਣਾਂ ਵਿੱਚ ਬੀਜੇਪੀ ਨੂੰ ਜਿਤਾਉਣ ਲਈ ਵਿਭੀਸ਼ਣ ਦਾ ਜਿਹੜਾ ਰੋਲ ਹੈ ਉਹ ਅਦਾ ਕਰੇਗਾ। ਸੋ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਦੀਆਂ ਜਿਹੜੀਆਂ ਜਬਲੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੋ RSS ਇੱਕ ਸ਼ਾਤਰ ਖਿਡਾਰੀ ਵਾਂਗ ਪੰਜਾਬ ਨੂੰ ਹੜੱਪਣ ਲਈ ਹਰ ਦਾ ਪੇਜ ਜਿਹੜਾ ਉਹ ਲਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਹੀ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਜਿਹੜੇ ਕਿ ਸਾਡੇ ਤਬਸਰੇ ਨੂੰ ਪਸੰਦ ਕਰਦੇ ਨੇ। ਬਿਲਕੁਲ ਵੱਡੀ ਗਿਣਤੀ ਦੇ ਵਿੱਚ ਸਾਨੂੰ ਈਮੇਲਸ ਔਰ ਸੈਗਮੈਂਟਸ ਦੇ ਨੀਚੇ ਕਮੈਂਟਸ ਵਸੂਲ ਹੁੰਦੇ ਨੇ। ਅਸੀਂ ਉਹਨਾਂ ਨੂੰ ਪੜ੍ਹਦੇ ਹਾਂ ਔਰ ਉਹਨਾਂ ਚੋਂ ਜੋ ਸਾਨੂੰ ਲੱਗਦਾ ਹੈ ਕਿ ਵੀ ਸਾਡਾ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦਾ ਹੈ ਸਵਾਲ ਦੇ ਤੌਰ ਤੇ ਜਿਹੜਾ ਪੁੱਛਿਆ ਜਾਂਦਾ ਹੈ ਉਹਨੂੰ ਅਸੀਂ ਆਪਣੇ ਪ੍ਰੋਗਰਾਮ 'ਚ ਸ਼ਾਮਲ ਵੀ ਕਰਦੇ ਹਾਂ। ਜਿਵੇਂ ਸਾਡੇ ਇੱਕ ਵਿਊਅਰ ਨੇ ਪੁੱਛਿਆ WhatsApp ਮੈਸੇਜ ਰਾਹੀਂ ਕਿ ਸਿੱਖ ਮਜ਼ਹਬ ਦੇ ਵਿੱਚ ਕਾਸਟ ਸਿਸਟਮ ਦੀ ਕੋਈ ਥਾਂ ਹੈ, ਉਹ ਅਸੀਂ ਦੂਸਰੇ ਸੈਗਮੈਂਟ 'ਚ ਜਿਹੜਾ ਹੈ ਉਸ ਨੂੰ ਡਿਸਕਸ ਕਰਾਂਗੇ। ਨਾਲ ਹੀ ਅਸੀਂ ਇਹ ਵੀ ਦੱਸ ਦਈਏ ਕਿ ਕੱਲ੍ਹ ਦੇ ਪ੍ਰੋਗਰਾਮ ਜਿਹੜੇ ਸਾਡੇ 2 ਇੰਡੀਪੈਂਡੈਂਟ ਸੈਗਮੈਂਟ ਸੀ। ਕੱਲ੍ਹ ਦਾ ਪ੍ਰੋਗਰਾਮ ਅਸੀਂ ਦਲ ਖਾਲਸਾ ਦੇ ਬਾਨੀ ਔਰ ਸ਼ਾਇਰ ਸਿੱਖ ਚਿੰਤਕ ਫਿਲਾਸਫਰ ਐਕਟਿਵਿਸਟ ਭਾਈ ਗਜਿੰਦਰ ਸਿੰਘ ਹੋਰਾਂ ਦੇ ਨਾਂ ਕੀਤਾ ਸੀ ਕਿਉਂਕਿ ਉਹਨਾਂ ਦੀ ਉਮਰ ਦੇ ਲਿਹਾਜ਼ ਨਾਲ ਕੋਈ ਵੀ ਰੈਲੇਵੈਂਟ ਸੋਰਸ ਸਾਹਮਣੇ ਨਹੀਂ ਸੀ, ਕੋਈ ਵੀ ਵਿਕੀਪੀਡੀਆ ਜਾਂ ਉਹਨਾਂ ਦਾ ਕੋਈ ਬਾਇਓ। ਤੇ ਇੱਕ ਆਰਟੀਕਲ ਦੇ ਵਿੱਚ ਉਹਨਾਂ ਦੀ ਉਮਰ 81 ਸਾਲ ਲਿਖੀ ਹੋਈ ਸੀ। ਮੈਨੂੰ ਹਾਲਾਂ ਸ਼ੱਕ ਤਾਂ ਉਦੋਂ ਵੀ ਹੋਇਆ ਲੇਕਿਨ ਮੈਂ ਮੈਂਸ਼ਨ ਕਰ ਦਿੱਤਾ ਔਰ ਬਾਅਦ ਦੇ ਵਿੱਚ ਸਾਨੂੰ ਕਰੈਕਸ਼ਨ ਵੀ ਆਈ ਔਰ ਭਾਈ ਗਜਿੰਦਰ ਸਿੰਘ ਉਹਨਾਂ ਦੀ ਆਪਣੀ ਲਿਖਤ ਵੀ ਜਿਹੜੀ ਉਹਨਾਂ ਨੇ ਓਵਰਆਲ ਲਿਖੀ ਹੈ ਸਾਰਿਆਂ ਦਾ ਥੈਂਕ ਯੂ ਕਰਦੇ ਹਾਂ। ਤੇ ਉਹਦੇ 'ਚ ਵੀ ਉਹਨਾਂ ਨੇ ਕਿਹਾ ਵੀ ਉਹ ਹੁਣ 70ਵੇਂ ਵਰੇ ਦੇ ਵਿੱਚ ਦਾਖਲ ਹੋਏ ਨੇ। ਸੋ ਅਸੀਂ ਉਹਨਾਂ ਨੂੰ ਆਲਰੇਡੀ ਇੱਕ ਵੱਡੀ ਉਮਰ ਜਿਹੜੀ ਹੈ ਉਹ ਦਿੱਤੀ ਹੈ। ਜਿਹੜਾ
ਪੋਜ਼ਿਟਿਵ ਸਾਈਨ ਹੈ। ਛੋਟਾ ਬਣਾ ਦਿਓ ਫਿਰ ਅਦਰਵਾਈਜ਼ ਹੁੰਦਾ ਹੈ ਰੱਬ ਉਹਨਾਂ ਨੂੰ ਜਿਹੜਾ ਖਾਲਿਸਤਾਨ ਦੇ ਸੁਪਨੇ ਦੇ ਸਾਕਾਰ, ਹਾਲਾਂਕਿ ਸੁਪਨੇ ਤੋਂ ਜਿਹੜਾ ਉਹ ਹਕੀਕਤ ਤੱਕ ਜਦੋਂ ਅਸੀਂ ਗੱਲ ਕਰਦੇ ਹਾਂ ਸੋ ਅਸੀਂ ਸਮਝਦੇ ਹਾਂ ਵੀ ਵਾਹਿਗੁਰੂ ਉਹਨਾਂ ਨੂੰ ਲੰਮੀ ਔਰ ਚੜ੍ਹਦੀ ਕਲਾ ਵਾਲੀ ਉਮਰ ਬਖਸ਼ਣ, ਤਾਂ ਕਿ ਜਿਸ ਸੁਪਨੇ ਨੂੰ ਲੈ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਇਸ ਸਾਰੇ ਪਾਸੇ ਲਾਈ, 40 ਵਰਿਆਂ ਦਾ ਜਲਾਵਤਨੀ ਦਾ ਸਫ਼ਰ, ਔਰ ਗੁਰੂ ਕਰੇ ਕਿ ਉਹ ਆਪਣੇ ਖਾਬ ਨੂੰ ਹਕੀਕਤ ਵਿੱਚ ਬਦਲਦਿਆਂ ਆਪਣੀ ਹਯਾਤੀ ਦੇ ਵਿੱਚ ਦੇਖ ਸਕਣ। ਦੂਸਰਾ, ਅਸੀਂ ਪਾਕਿਸਤਾਨ ਦੇ ਡਿਪਲੋਮੈਟ ਜਿਨ੍ਹਾਂ ਦਾ ਇੱਕ ਇੰਡੀਪੈਂਡੈਂਟ ਸੈਗਮੈਂਟ, ਬੇਸ਼ੱਕ ਉਸ ਤੋਂ ਪਹਿਲਾਂ ਵੀ ਅਸੀਂ ਡਿਸਕਸ ਕੀਤਾ ਸੀ ਜਦੋਂ ਕਿ ਮੋਦੀ ਦੀ ਸਪੀਚ ਨੂੰ ਤਾਂ ਉਹਨਾਂ ਨੇ ਰੀਜੁਆਇੰਡਰ ਦਿੱਤਾ ਸੀ, ਖਾਸ ਤੌਰ ਤੇ ਇੰਡੀਅਨ ਫੋਰਨ ਸਰਵਿਸ ਦੀ ਸਨੇਹ ਦੂਬੇ ਦਾ, ਔਰ ਕੱਲ ਵਾਲਾ ਸੈਗਮੈਂਟ ਵੀ ਸਾਡੇ ਵਿਊਅਰਸ ਵੱਲੋਂ ਪਸੰਦ ਕੀਤਾ ਗਿਆ। ਤੇ ਅਸੀਂ ਕਿਉਂਕਿ ਅਬਰਾਰ ਸਾਹਿਬ ਵੱਲੋਂ ਜੋ ਉਹਨਾਂ ਦਾ ਬਾਇਓ ਭੇਜਿਆ ਗਿਆ ਸੀ ਉਸ ਦੇ ਉੱਤੇ ਹੀ ਡਿਸਕਸ ਕੀਤਾ ਸੀ, ਔਰ ਉਹਦੇ 'ਚ ਅਸੀਂ ਇਹ ਕਿਹਾ ਸੀ ਕਿ ਵੀ ਉਹ ਜਿਨੇਵਾ ਦੇ ਵਿੱਚ ਸਵਿਟਜ਼ਰਲੈਂਡ 'ਚ ਜਿਹੜੇ ਨੇ ਉਹ ਪਾਕਿਸਤਾਨੀ ਮਿਸ਼ਨ ਦੇ ਵਿੱਚ ਨੇ। ਪਰ ਸਾਡੇ ਵਿਊਅਰ ਮੁਹੰਮਦ ਆਫਤਾਬ ਜੀ ਜਿਹੜੇ ਖੁਦ ਇੱਥੇ ਪਾਕਿਸਤਾਨ ਦੇ ਯੂਨਾਈਟਿਡ ਨੇਸ਼ਨਸ ਦੇ ਆਫਿਸ 'ਚ ਉਹਨਾਂ ਦੇ ਲਿਖਣ ਮੁਤਾਬਕ ਉਹ ਰਹੇ ਨੇ, ਹੁਣ ਰਿਟਾਇਰਡ ਨੇ, ਉਹਨਾਂ ਨੇ ਕਿਹਾ ਵੀ ਹੁਣ ਸਾਇਮਾ ਸਲੀਮ ਜਿਹੜੇ ਨੇ ਉਹ ਯੂਨਾਈਟਿਡ ਨੇਸ਼ਨਸ ਮਿਸ਼ਨ ਜਿਹੜਾ ਪਾਕਿਸਤਾਨ ਦਾ ਉਹਦੇ 'ਚ ਐਜ਼ ਏ ਕਾਉਂਸਲਰ ਨੇ। ਸੋ ਉਹ ਜਾਣਕਾਰੀ ਵਿਕੀਪੀਡੀਆ ਵਾਲੀ ਸ਼ਾਇਦ ਪੁਰਾਣੀ ਹੋਏਗੀ ਜਿਹਦੇ 'ਚ ਕਿ ਉਹ ਜਨੇਵਾ ਤੋਂ ਜਿਹੜੀ ਹੈ ਉਹ ਪ੍ਰਮੋਟ ਹੋ ਕੇ ਐਜ਼ ਏ ਕਾਉਂਸਲਰ ਇੱਥੇ ਯੂਨਾਈਟਿਡ ਨੇਸ਼ਨਸ ਪਰਮਾਨੈਂਟ ਆਫਿਸ 'ਚ ਆਏ ਨੇ। ਸੋ ਅਸੀਂ ਇਸ ਦੀ ਵੀ ਕਰੈਕਸ਼ਨ ਕਰਦੇ ਹਾਂ। ਹੁਣ ਸਪਾਂਸਰ ਭਾਈ ਗੁਰਦੇਵ ਸਿੰਘ ਮਾਨ, ਜਿਵੇਂ ਹਰ ਸ਼ਹਿਰ ਦੇ ਨਾਲ ਤੁਸੀਂ 2-3 ਸ਼ਖਸੀਅਤਾਂ ਦਾ ਨਾਂ ਲੈ ਦਿਓ ਤੇ ਸਾਡਾ ਉਹ ਸ਼ਹਿਰ ਦਾ ਜਿਹੜਾ ਦੌਰਾ ਉਹ ਮੁਕੰਮਲ ਹੋ ਜਾਂਦਾ ਹੈ। ਸੋ ਇਸੇ ਤਰ੍ਹਾਂ ਸੀਐਟਲ ਨਾਲ ਸੰਬੰਧਿਤ ਭਾਈ ਗੁਰਦੇਵ ਸਿੰਘ ਮਾਨ ਦਾ ਉਹੀ ਰੁਤਬਾ ਹੈ। ਉਹ ਸਾਡੇ ਨਾਲ ਬਹੁਤ ਇੰਤਹਾ ਪਿਆਰ ਕਰਦੇ ਨੇ, ਹਾਲਾਂ ਰਿਸ਼ਤੇ ਵਜੋਂ ਚੱਠਾ ਸਾਹਿਬ ਦੇ ਬ੍ਰਦਰ ਨੇ, ਲੇਕਿਨ ਬਹੁਤ ਵਾਰੀ ਭਰਾ ਤਾਂ ਇੱਕੋ ਵਿਚਾਰਧਾਰਾ ਦੇ ਬਹੁਤ ਵਾਰ ਨਹੀਂ ਹੁੰਦੇ, ਲੇਕਿਨ ਜਿਸ ਡੈਡੀਕੇਸ਼ਨ ਜਾਂ ਕਮਿਟਮੈਂਟ ਦੇ ਨਾਲ ਭਾਈ ਬਲਵਿੰਦਰ ਸਿੰਘ ਚੱਠਾ ਔਰ ਉਹਨਾਂ ਦਾ ਪਰਿਵਾਰ ਸਾਡੇ ਨਾਲ ਜੁੜਿਆ ਹੈ, ਜਾਂ ਹਰ ਪੰਥਕ ਧਿਰ ਦੇ ਨਾਲ ਜਿਹੜਾ ਖਾਲਿਸਤਾਨ ਦਾ ਕੰਮ ਕਰਦੀ ਹੈ ਧਿਰ, ਇਸੇ ਤਰ੍ਹਾਂ ਭਾਈ ਗੁਰਦੇਵ ਸਿੰਘ ਮਾਨ ਸੀਐਟਲ 'ਚ ਹੁੰਦੇ ਆ, ਇਰਰਿਸਪੈਕਟਿਵ ਕਿ ਕੌਣ ਕਿਸ ਝੰਡੇ ਦੇ ਥੱਲੇ ਕੰਮ ਕਰਦਾ ਹੈ, ਉਹ ਸਾਰਿਆਂ ਨੂੰ ਹੀ ਕੋਆਪਰੇਟ ਕਰਦੇ ਨੇ, ਸਪੋਰਟ ਕਰਦੇ ਨੇ, ਸਫਲ ਕਾਰੋਬਾਰੀ ਨੇ। ਔਰ ਸੀਐਟਲ ਦਾ ਜਿਹੜਾ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ ਜਿਸ ਦੇ ਵਿੱਚ ਉਹਨਾਂ ਨੇ ਵੱਡਾ ਯੋਗਦਾਨ ਵੀ ਪਾਇਆ ਬਾਕੀ ਆਪਣੇ ਟੀਮ ਮੈਂਬਰਾਂ ਨਾਲ, ਉਹਦੇ ਪ੍ਰੈਜ਼ੀਡੈਂਟ ਵੀ ਰਹੇ, ਹੁਣ ਵੀ ਉਹ ਸਾਰੇ ਦੇ ਵਿੱਚ, ਕਿਉਂਕਿ ਸੋਚ ਪੰਥਕ ਹੈ, ਗੁਰਦੁਆਰਿਆਂ 'ਚ ਧਿਰਾਂ ਬਣਦੀਆਂ ਨੇ, ਚਲੀਆਂ ਜਾਂਦੀਆਂ ਨੇ, ਕੋਈ ਨਵੀਂ ਧਿਰ ਆ ਜਾਂਦੀ ਹੈ, ਪਰ ਗੁਰਦੇਵ ਸਿੰਘ ਮਾਨ ਨੂੰ ਸਾਰੇ ਹੀ ਪਿਆਰ ਕਰਦੇ ਨੇ ਕਿਉਂਕਿ ਉਹਨਾਂ ਨੇ ਐਜ਼ ਏ ਪ੍ਰੈਜ਼ੀਡੈਂਟ ਗੁਰਦੁਆਰੇ ਦੇ ਹੁੰਦਿਆਂ ਵੀ ਖਾਸ ਸੇਵਾ ਨਿਭਾਈ, ਔਰ ਹਿਸਾਬ ਕਿਤਾਬ ਦੇ ਲਿਹਾਜ਼ ਨਾਲ ਔਰ ਅਕਾਊਂਟੇਬਿਲਿਟੀ ਹਰ ਪੱਖੋਂ ਉਹਨਾਂ ਨੇ ਹਰ ਇੱਕ ਨੂੰ ਅਕਾਊਂਟੇਬਲ ਬਣਾਇਆ। ਔਰ ਖਾਲਿਸਤਾਨ ਦੇ ਲਈ ਜਦੋਂ ਵੀ ਅਸੀਂ ਇਸ ਵਾਰ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਸਕੀ ਜਦੋਂ ਅਸੀਂ ਗਏ, ਕਿਉਂਕਿ ਉਹ ਸਾਡੇ ਇੱਕ ਹੋਰ ਪਿਆਰੇ ਮਿੱਤਰ ਸਰ ਕੁਲਵੰਤ ਸਿੰਘ ਗਰੇਵਾਲ, ਉਹਨਾਂ ਦੀ ਡਾਟਰ ਦਾ ਆਨੰਦ ਕਾਰਜ ਸੀ ਡਾਰਸ ਟੈਕਸਸ, ਉੱਥੇ ਗਏ ਹੋਏ ਸੀਗੇ, ਲੇਕਿਨ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ। ਉਹਨਾਂ ਨੇ ਅਫਸੋਸ ਦਾ ਇਜ਼ਹਾਰ ਵੀ ਕੀਤਾ ਕਿ ਭਾਈ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਵੀ ਤੁਸੀਂ ਆਉਣਾ ਹੈ ਤਾਂ ਮੈਂ ਨਹੀਂ ਸੀ ਪ੍ਰੋਗਰਾਮ, ਟਿਕਟਾਂ ਪਹਿਲਾਂ ਦੀਆਂ ਲਈਆਂ ਹੋਈਆਂ ਸੀ। ਮੈਂ ਕਿਹਾ ਨਹੀਂ, ਇਹ ਵੀ ਇੰਪੋਰਟੈਂਟ ਹੁੰਦਾ, ਔਰ ਖਾਸ ਤੌਰ ਤੇ ਜਦੋਂ ਬੱਚੀ ਦਾ ਆਨੰਦ ਕਾਰਜ ਹੋਏ ਕਿਤੇ ਵੀ, ਉਹਦੇ ਲਈ ਬਾਕੀ ਸਭ ਕੁਝ ਛੱਡਿਆ ਜਾ ਸਕਦਾ। ਸੋ ਖਾਲਿਸਤਾਨ ਦੇ ਝੰਡਾ ਬਰਦਾਰ ਸਾਡੇ ਪਰਿਵਾਰਕ ਮੈਂਬਰ, ਇਸ ਤੋਂ ਵੱਧ ਕੇ ਮੈਂ ਕੀ ਕਹਾਂ, ਔਰ ਹਮੇਸ਼ਾ ਹੀ ਜਦੋਂ ਵੀ ਉਹਨਾਂ ਨੂੰ ਆਵਾਜ਼ ਮਾਰੋ ਹਾਜ਼ਰ ਹੁੰਦੇ ਨੇ। ਸੋ ਅਸੀਂ ਤਾਂ ਗੁਰੂ ਅੱਗੇ ਅਰਦਾਸ ਹੀ ਕਰ ਸਕਦੇ ਹਾਂ ਕਿ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਦੇਣ, ਪਰਿਵਾਰਕ ਖੁਸ਼ੀਆਂ, ਕਾਰੋਬਾਰੀ ਤਾਂ ਉਹ ਹੈ ਹੀ ਹੈ, ਰੱਬ ਨੇ ਉਹਨਾਂ ਨੂੰ ਇੱਕ ਸਫਲ ਕਾਰੋਬਾਰੀ ਬਣਾਇਆ, ਪਰ ਅਸੀਂ ਤਾਂ ਇਹੀ ਹੈ ਕਿ ਵੀ ਤੈਨੂੰ ਰੱਬ ਨਾ ਭੁੱਲੇ, ਇਹ ਦੁਆ ਫਕੀਰਾਂ ਦੀ, ਹਮੇਸ਼ਾ ਜਿਹੜਾ ਉਹ ਜੁੜੇ ਰਹਿਣ ਗੁਰੂ ਦੇ ਨਾਲ ਔਰ ਗੁਰੂ ਪੰਥ ਨਾਲ। ਤੇ TV 84 ਦੇ ਉੱਤੇ ਵੀ ਇਵੇਂ ਹੀ ਨਜ਼ਰੇ ਅਨਾਇਤ ਰੱਖਣ। ਹੁਣ ਗੱਲ ਕਰੀਏ, ਕਿਉਂਕਿ ਕੱਲ ਅਸੀਂ ਗੱਲ ਕਰਨੀ ਸੀ ਇੱਕ ਸੈਗਮੈਂਟ ਦੇ ਲਈ ਸੀ, ਲੇਕਿਨ ਦੂਸਰਿਆਂ 'ਚ ਅਸੀਂ ਕਈ ਵਾਰ ਇੰਨੇ ਐਬਜ਼ੌਰਬ ਹੋ ਜਾਂਦੇ ਆ ਕਿ ਜਦੋਂ ਤੱਕ ਫਿਰ ਘੜੀ ਦੇਖੀਦਾ, ਫਿਰ ਤੁਸੀਂ ਵੀ ਤਨਜ਼ ਨਾਲ ਕਹਿੰਦੇ ਹੋ ਜੀ ਟਾਈਮ ਹੀ 1.5 ਦਾ 2 ਘੰਟੇ ਕਰ ਦਿਓ, ਪਹਿਲਾਂ ਘੰਟਾ ਫਿਰ 1.5 ਫਿਰ 2 ਕਰ ਦਿਓ। ਚਲੋ ਐਨੀਵੇ, ਪਰ
ਸ਼ਾਇਦ ਹੁਣ ਕੈਪਟਨ ਅਮਰਿੰਦਰ ਦੀ ਕਿਸਮਤ ਲਿਖਿਆ ਸੀ ਵੀ ਅਸੀਂ ਉਹਦੀ ਗੱਲ ਕਰੀਏ ਤੇ ਕੱਲ ਹੁੰਦੀ ਤਾਂ ਥੋੜੀ ਜਿਹੀ ਡਿਫਰੈਂਟ ਐਂਗਲ ਤੋਂ ਹੋਣੀ ਸੀ। ਹੁਣ ਜਿਹੜਾ ਹੈ ਅਗੇਨ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਕਹਿੰਦੇ ਮੈਨੂੰ ਦੁੱਖ ਹੁੰਦਾ ਹੈ ਆਲਵੇਜ਼ ਜਦੋਂ ਆਪਣੀ ਅਸੀਂ ਧਰਤੀ ਵੱਲ ਦੇਖਦੇ ਹਾਂ ਜੀ ਕਿ ਅੱਜ ਉੱਥੇ ਕੀ ਚੱਲ ਰਿਹਾ। ਬਿਲਕੁਲ ਅਸੀਂ ਕੱਲ ਭਾਈ ਗਜਿੰਦਰ ਸਿੰਘ ਹੋਰਾਂ ਦੇ ਅਲਫਾਜ਼ ਦੇ ਵਿੱਚ ਹੀ ਇਹ ਡਿਸਕਸ ਕੀਤਾ ਸੀ ਕਿ 47 ਦੇ ਵਿੱਚ ਅਸੀਂ ਕਿਵੇਂ ਬੱਸ ਖੁੰਝਾਈ, ਹਾਊ 6 ਮਿਸ ਦਾ ਬੱਸ ਐਂਡ ਐਂਡਡ ਇਨ ਦਾ ਹਿੰਦੂ ਸਲੇਵਰੀ ਜੀ। ਔਰ ਇਹ ਕਹਾਣੀ 74-75 ਸਾਲ ਦੀ ਸਾਡੇ ਇੱਕ ਦੋ ਵਿਊਅਰਸ ਨੇ ਲਿਖਿਆ ਕਿ ਵੀ ਜੀ ਲੈਟ ਦਾ ਪਾਸਟ ਬੀ ਪਾਸਟ ਐਂਡ ਬਰੀ ਇਟਸ ਹੈਡ। ਕਿ ਪਰ ਨਹੀਂ, ਜਦੋਂ ਤੁਸੀਂ ਬਾਰ-ਬਾਰ ਆਪਣੀ ਅੱਜ ਦੀ ਹਾਲਤ ਦੇਖਦੇ ਹੋ ਤੇ ਇਹ ਠੀਕ ਹੈ ਕਿ ਵੀ ਹੁਣ ਅਸੀਂ ਉਹ ਤਾਂ ਬੀਤਿਆ, ਉਹਦਾ ਤਾਂ ਸਾਡੇ ਕੋਲ ਕੋਈ ਕੰਟਰੋਲ ਵੀ ਨਹੀਂ ਹੈ ਔਰ ਅਸੀਂ ਕਰ ਵੀ ਕੁਝ ਨਹੀਂ ਸਕਦੇ ਅਦਰ ਦੈਨ ਕਿ ਉਸ ਸਬਕ ਤੋਂ ਸਿੱਖੀਏ। ਤੇ ਉਹ ਸਬਕ ਜਿਨ੍ਹਾਂ ਨੇ ਸਾਨੂੰ ਸਿਖਾਇਆ, ਉਦੋਂ ਉਹਨਾਂ ਦੇ ਕੋਲ ਪੋਲੀਟੀਕਲ ਪਾਵਰ ਨਹੀਂ ਸੀ, ਉਹਨਾਂ ਦਾ ਪ੍ਰੋਸਪੈਕਟ ਸੀ ਕਿ ਉਹਨਾਂ ਨੂੰ ਮਿਲਣੀ ਹੈ ਸਾਰੀ। ਅੱਜ ਉਹ ਸਿਰਫ ਉਹਨਾਂ ਕੋਲ ਪੋਲੀਟੀਕਲ ਪਾਵਰ ਹੀ ਨਹੀਂ ਹੈ 75 ਸਾਲਾਂ ਤੋਂ, ਹੁਣ ਤਾਂ ਸੈਕੂਲਰਿਜ਼ਮ ਦਾ ਲਬਾਦਾ ਲੱਥ ਕੇ ਨੰਗੇ ਚਿੱਟੇ ਜਿਹੜੇ ਹਿੰਦੂ ਤਵੀ ਹਿੰਦੂ ਹਿੰਦੁਸਤਾਨ ਦੇ ਝੰਡਾ ਬਰਦਾਰ ਨੇ, ਪਾਵਰ ਉਹਨਾਂ ਦੇ ਕੋਲ ਹੈ। ਸੋ ਜਦੋਂ ਉਹਨਾਂ ਦੇ ਕੋਲ ਨਹੀਂ ਸੀ ਕੁਝ ਵੀ, ਉਹ ਵੀ ਇੱਕ ਸਾਡੇ ਵਾਂਗ ਰਾਉਂਡ ਟੇਬਲ ਕਾਨਫਰੰਸ ਦੇ ਉੱਤੇ ਬੈਠ ਕੇ ਤੀਸਰੀ ਧਿਰ ਸੀ, ਭਾਵੇਂ ਮੈਜੋਰਿਟੀ ਧਿਰ ਸੀ, ਪਰ ਸਿੱਖ ਤੀਸਰੀ ਜਿਹੜੇ ਨੇ ਮੁਸਲਮਾਨਾਂ ਤੋਂ ਬਾਅਦ ਉਹਨਾਂ ਦੀ ਨੂੰ ਰਾਉਂਡ ਟੇਬਲ ਕਾਨਫਰੰਸ ਸੱਦਿਆ ਗਿਆ ਸੀ, ਉਹਨਾਂ ਦਾ ਸੈਪਰੇਟ ਇਲੈਕਟੋਰੇਟ ਸੀ ਸਾਰਾ। ਲੇਕਿਨ ਇਹ ਬੇਸ਼ੱਕ ਸਲੇਵਰੀ ਦੀ ਸਾਡੀ ਦਾਸਤਾਨ ਤਾਂ ਇਮੀਡੀਏਟ ਬਾਅਦ ਕਾਂਸਟੀਟਿਊਂਟ ਅਸੈਂਬਲੀ 'ਚ ਹੀ ਸ਼ੁਰੂ ਹੋ ਜਾਂਦੀ ਹੈ, ਜਦੋਂ ਅਸੀਂ ਆਰਟੀਕਲ 25B ਭਾਰਤੀ ਕਾਂਸਟੀਟਿਊਸ਼ਨ ਦਾ ਦੇਖਦੇ ਹਾਂ ਕਿ ਵੀ ਕਿਵੇਂ ਸਿੱਖਾਂ ਨੂੰ ਹਿੰਦੂ ਦੇ ਤੌਰ ਦੇ ਉੱਤੇ ਸਿੱਖ ਮਜ਼ਹਬ ਦੀ ਵੱਖਰੀ ਹੋਂਦ ਨੂੰ ਹੀ ਮੰਨਣ ਤੋਂ ਭਾਰਤੀ ਆਇਨ ਇਨਕਾਰੀ ਹੈ, ਔਰ ਇਸ ਕਰਕੇ ਸਿੱਖਾਂ ਨੇ ਦੋਨੋਂ ਸਿੱਖ ਰਿਪਰੈਜ਼ੈਂਟੇਟਿਵਸ ਨੇ ਸਾਈਨ ਕਰਨ ਤੋਂ ਇਨਕਾਰ ਕੀਤਾ। ਸੋ ਡੀ ਫੈਕਟੋ ਬੇਸ਼ੱਕ ਅਸੀਂ ਕੈਪਚਰ ਐਂਡ ਡੀ ਜੂਰਸ ਅਸੀਂ ਉਹਨਾਂ ਦਾ ਹਿੱਸਾ ਨਹੀਂ ਹੈ, ਔਰ ਬਾਕੀ ਦਾਸਤਾਨ ਅਸੀਂ ਲਗਾਤਾਰਤਾ ਨਾਲ ਪਿਛਲੇ 9 ਸਾਲ ਤੋਂ ਇਸ ਪਲੇਟਫਾਰਮ ਤੋਂ ਔਰ ਪਿਛਲੇ 30-35 ਸਾਲ ਤੋਂ ਗੁਰਦੁਆਰਾ ਸਟੇਜਿਸ ਤੋਂ ਸੈਮੀਨਾਰਸ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਓਪੀਨੀਅਨ ਮੇਕਰ ਨੇ, ਕੋਈ ਅਮਰੀਕਨ ਸਿਸਟਮ 'ਚ, ਕੈਨੇਡੀਅਨ 'ਚ ਰੇਡੀਓ ਦੀਆਂ ਵੇਵਸ ਤੇ ਸੁਣਾਉਂਦੇ ਚਲੇ ਆ ਰਹੇ ਹਨ। ਸੋ ਬਹੁਤ ਵਾਰ ਕਿਉਂਕਿ ਜੋ ਮੌਜੂਦਾ ਹਾਲਾਤ ਨੇ ਉਹ ਇਸ ਕਦਰ ਇੱਕ ਸਿਆਸੀ ਦਲਦਲ ਬਣਾ ਦਿੱਤੀ ਗਈ ਹੈ, ਕਿਉਂਕਿ ਅਸੀਂ ਇਹ ਹਮੇਸ਼ਾ ਹੀ ਦੇਖਦੇ ਹਾਂ ਕਿ ਜਿਹੜੇ ਹਿੰਦੂਤਵਾ ਵਾਲਿਆਂ ਦੇ ਕੋਲ ਪੋਲੀਟੀਕਲ ਪਾਵਰ ਹੈ ਅੱਜ, ਉਹਨਾਂ ਦੇ ਕੋਲ 100 ਸਾਲ ਦੀ ਵਰਕਿੰਗ ਹੈ, ਥਿੰਕਿੰਗ ਹੈ, ਇਨਫਰਾਸਟ੍ਰਕਚਰ ਹੈ, ਆਰਗੇਨਾਈਜੇਸ਼ਨਲ ਢਾਂਚਾ ਹੈ, ਐਂਡ ਅਬਵ ਆਲ ਜਿਸ ਦੇ ਸਾਹਮਣੇ ਵੱਡੇ ਜਿਹੜੇ ਨੇ ਉਹ ਗੋਡੇ ਟੇਕ ਦਿੰਦੇ ਨੇ, ਨੱਕ ਰਗੜਦੇ ਨੇ, ਉਹ ਦੌਲਤ ਹੈ, ਪੈਸਾ ਹੈ, ਅੰਨਾ ਪੈਸਾ। ਉਹਨਾਂ ਨੇ ਲੋਕਾਂ ਤੋਂ ਵੀ ਜਿਹੜਾ ਅਮੀਰ ਜਿਨ੍ਹਾਂ ਨੂੰ ਇਹਨਾਂ ਨੇ ਬਣਾਇਆ, ਅੰਬਾਨੀ, ਅਡਾਨੀ, ਪਤੰਜਲੀ, ਸਰਕਾਰੀ ਖਜ਼ਾਨਾ ਵੀ, ਔਰ ਹਰ ਕਿਸਮ ਦੇ ਤੌਰ ਤਰੀਕਿਆਂ ਨਾਲ, ਢੰਗ ਤਰੀਕਿਆਂ ਨਾਲ। ਔਰ ਇਸ ਗੱਲ ਦੀ ਇਹਨਾਂ ਲక్ష్ਮੀ ਦੇ ਪੁਜਾਰੀਆਂ ਨੂੰ, ਕਿਉਂਕਿ ਇਹ ਵੀ ਦੁਨੀਆ ਦੇ ਕਿਸੇ ਮਜ਼ਹਬ 'ਚ ਨਹੀਂ ਹੋਇਆ ਕਿ ਬਈ ਤੁਸੀਂ ਦੌਲਤ ਦੀ ਵੀ ਦੇਵੀ ਬਣਾ ਦਿਓ ਤੇ ਉਹਨੂੰ ਪੂਜੋ, ਉਹਦਾ ਨਾਂ ਲక్ష్ਮੀ ਹੈ। ਸੋ ਇਹ ਲక్ష్ਮੀ ਦੇ ਪੁਜਾਰੀ ਨੇ, ਦੌਲਤ ਦੇ ਪੁਜਾਰੀ ਨੇ। ਪਰ ਇਹਨਾਂ ਨੂੰ ਇਸ ਗੱਲ ਦੀ ਸਮਝ ਹੈ, ਇਹਨਾਂ ਦੇ ਜਿਹੜਾ ਗੁਰੂ ਘੰਟਾਲ ਚਾਣਕਿਆ ਹੈ, ਜਿਹਨੇ ਸਾਮ ਦਾਮ ਦੰਡ ਭੇਦ ਚਾਰੋਂ ਹਥਿਆਰਾਂ ਦਾ ਜ਼ਿਕਰ ਕੀਤਾ ਹੈ ਆਪਣੇ ਕੂਟਨੀਤੀ ਸ਼ਾਸਤਰ ਦੇ ਵਿੱਚ, ਉਹਨਾਂ ਨੇ ਸਾਮ ਦੀ ਉਹਨਾਂ ਨੂੰ ਹੁਣ ਲੋੜ ਨਹੀਂ ਹੈ। ਸਾਮ ਤਾਂ ਹੁੰਦਾ ਹੈ ਗਧੇ ਨੂੰ ਪਿਓ ਕਹਿਣਾ, ਉਹ ਉਹਨਾਂ ਨੇ 47 ਦੇ ਵੇਲੇ ਇਸ ਹਥਿਆਰ ਨੂੰ ਵਰਤਿਆ, ਜਿਹਦੇ ਥੱਲੇ ਅੰਗਰੇਜ਼ਾਂ ਦੇ ਨਾਲ ਵੀ ਰਲੇ, ਉਹਨਾਂ ਦੀ ਵੀ ਕੋਆਪਰੇਟ ਕਰਦੇ ਰਹੇ। ਸਿੱਖ ਲੀਡਰਸ਼ਿਪ ਨੂੰ ਜਿਹੜਾ ਹੈ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਪਸਮਾਇਆ, ਜੇ ਹੁਣ ਮੈਂ ਡੰਗਰਾਂ ਵਾਲੀ ਜਿਹੜੀ ਹੈ ਸ਼ਬਦਾਵਲੀ ਇਸਤੇਮਾਲ ਕਰਾਂ ਕਿ ਭਾਈ ਅਲਟੀਮੇਟਲੀ ਉਹਨਾਂ ਦੀਆਂ ਅੱਖਾਂ ਹੀ ਅੰਨੀਆਂ ਕਰ ਦਿੱਤੀਆਂ ਸਿੱਖ ਲੀਡਰਸ਼ਿਪ ਦੀਆਂ। ਔਰ ਜ਼ਾਹਰ ਹੈ ਕਿ ਅੱਜ ਉਹਨਾਂ ਦੇ ਕੋਲ ਜਿਹੜਾ ਹੈ ਉਹ ਦਾਮ ਵੀ ਹੈ, ਮੁੱਲ ਖਰੀਦਣ ਦੀ ਤਾਕਤ ਵੀ ਹੈ, ਜਿਹਨੂੰ ਮਰਜ਼ੀ ਉਹ ਦੌਲਤ ਸੁੱਟਣ, ਔਰ ਦੰਡ ਵੀ ਹੈ, ਪਨਿਸ਼ਮੈਂਟ ਜੋ ਅਸੀਂ ਦੇਖੀਏ ਟਾਡਾ ਪੋਟਾ ਕਾਨੂੰਨਾਂ ਤੋਂ ਲੈ ਕੇ ਅੱਜ ਸੈਡੀਸ਼ਨ ਦੇ ਕਾਨੂੰਨ, ਝੂਠੇ ਕੇਸਾਂ 'ਚ ਫਸਾਣਾ, ਇਹ ਦੰਡ ਹੈ ਕਿ ਸਖਤ ਤੋਂ ਸਖਤ ਆਪਣੇ ਵਿਰੋਧੀ ਨੂੰ ਇੰਨੀਆਂ ਸਖਤ ਸਜ਼ਾ ਦਿਓ ਕਿ ਬਾਕੀਆਂ ਦੇ ਲਈ ਉਹ ਇੱਕ ਸਬਕ ਹੋਏ। ਜਿਵੇਂ
ਉਹ ਕਾਂ ਮਾਰ ਕੇ ਟੰਗਿਆ ਜਾਂਦਾ, ਬਾਕੀਆਂ ਨੂੰ ਸਬਕ ਦੇਣ ਦੇ ਲਈ ਕਿ ਭਾਈ ਇਹ ਤੇ ਭੇਦ, ਜਿਵੇਂ ਤੁਸੀਂ ਕਿਹਾ ਕਿ ਵੀ ਕੈਪਟਨ ਅਮਰਿੰਦਰ ਜਿਹੜਾ ਉਹ ਵਿਭੀਸ਼ਣ ਦਾ ਰੋਲ ਅਦਾ ਕਰ ਰਿਹਾ। ਹੁਣ ਵਿਭੀਸ਼ਣ ਭੇਦ ਹੈ ਜਿਹਨੂੰ ਹਾਲਾਂਕਿ ਇਹਨਾਂ ਦੇ ਲਿਖਾਰੀ ਬੜੀ ਚਲਾਕੀ ਦੇ ਨਾਲ ਅੰਗਰੇਜ਼ਾਂ ਦੇ ਖਾਤੇ 'ਚ ਪਾ ਦੇਣਗੇ ਕਿ ਜੀ ਦੇਖੋ ਅੰਗਰੇਜ਼ਾਂ ਨੇ ਤਾਂ ਡਿਵਾਈਡ ਐਂਡ ਰੂਲ ਕੀਤਾ, ਔਰ ਇਹਦੇ ਥੱਲੇ ਉਹ ਈਵਨ ਪਾਕਿਸਤਾਨ ਦੀ ਮੰਗ ਨੂੰ ਨਕਾਰਨ ਦੇ ਲਈ ਵੀ ਇਹ ਕਹਿਣਗੇ ਕਿ ਜੀ ਇਹ ਤਾਂ ਪਾਕਿਸਤਾਨ ਦਾ ਕਨਸੈਪਟ ਔਰ ਉਹਨਾਂ ਨੂੰ ਹਵਾ ਦੇਣਾ ਜਾਂ ਉਹਨਾਂ ਨੂੰ ਜਿਹੜਾ ਹੈ ਉਹ ਅੰਗਰੇਜ਼ਾਂ ਨੇ ਖੜਾ ਕੀਤਾ ਕਿ ਔਰ ਇਹਨੂੰ ਉਹਨਾਂ ਨੇ ਭਾਰ ਦਿੱਤਾ। ਉਹਨੂੰ ਕਹਿੰਦੇ ਜੀ ਕਿਉਂਕਿ ਉਹਨਾਂ ਨੂੰ ਸੀ ਕਿ ਡਿਵਾਈਡ ਐਂਡ ਰੂਲ ਉਹਨਾਂ ਨੇ ਵੰਡ ਦਿੱਤਾ। ਹਾਲਾਂ ਦੁਨੀਆ ਭਰ ਦੇ ਵਿੱਚ ਇਹ ਕਿਹੜਾ ਕੋਈ ਇੱਕ ਨਵੀਂ ਗੱਲ ਹੈ, ਜੇ ਹਜ਼ਾਰਾਂ ਸਾਲਾਂ ਦੀ ਤੁਸੀਂ ਤਾਰੀਖ ਦੇਖੋ ਤੇ ਜਿਹੜੇ ਵੀ ਜਿੱਥੇ ਕਾਬਜ਼ ਹੁੰਦੇ ਨੇ, ਜਿਹੜੀ ਛੋਟੀ ਗਿਣਤੀ ਵਾਲੇ ਆ ਕੇ ਜਦੋਂ ਵੱਡ ਗਿਣਤੀ ਦੇ ਉੱਤੇ ਕਾਬਜ਼ ਹੁੰਦੇ ਨੇ ਤੇ ਉਹ ਫਿਰ ਖਰੀਦਦੇ ਵੀ ਨੇ, ਜਿਹੜਾ ਰਿਬੈਲ ਕਰਦਾ ਉਹਨੂੰ ਮਾਰਦੇ ਵੀ ਨੇ, ਔਰ ਉਹ ਵੀ ਦੇਖਦੇ ਨੇ ਵੀ ਕਿਵੇਂ ਜਿਹੜੀਆਂ ਤਾਕਤਾਂ ਉਹਨਾਂ ਨੂੰ, ਜੇ 2-3 ਡਿਫਰੈਂਟ ਤਾਕਤਾਂ ਉਹਨਾਂ ਦੀ ਅਥਾਰਟੀ ਨੂੰ ਚੈਲੰਜ ਕਰ ਰਹੀਆਂ ਤੇ ਉਹ ਇਹ ਵੀ ਦੇਖਦੇ ਨੇ ਕਿ ਕਿਵੇਂ ਉਹਨਾਂ ਨੂੰ ਆਪਸ ਦੇ ਵਿੱਚ ਟਕਰਾ ਕਰਕੇ ਰੱਖਣਾ, ਔਰ ਇਸ ਚੋਂ ਇਹਨੂੰ ਹੀ ਡਿਵਾਈਡ ਐਂਡ ਰੂਲ। ਪਰ ਇਹ ਤਾਂ ਬਹੁਤ ਪਹਿਲਾਂ ਇਹਦੇ ਤੋਂ ਚਾਣਕਿਆ ਨੇ ਇਸ ਹਥਿਆਰ ਨੂੰ ਭੇਦ, ਔਰ ਭੇਦ ਦਾ ਹਥਿਆਰ ਜੇ ਮੈਂ ਇਹਨਾਂ ਦੇ ਸਕ੍ਰਿਪਚਰ ਚੋਂ ਜਾਂ ਇਹਨਾਂ ਦੀਆਂ ਮਾਈਥੋਲੋਜੀ ਔਰ ਸੋ ਕਾਲਡ ਹਿਸਟਰੀ ਚੋਂ ਮੈਂ ਕਹਾਣੀਆਂ ਸੁਣਾਵਾਂ ਤੇ ਸ਼ਾਇਦ ਸਾਰੀ ਰਾਤ ਗੁਜ਼ਰ ਜਾਏ। ਲੇਕਿਨ ਤੁਸੀਂ ਜਿਵੇਂ ਵਿਭੀਸ਼ਣ ਦੀ ਗੱਲ ਕੀਤੀ, ਕਿਉਂਕਿ ਅੱਜ ਦਾ ਇਹਨਾਂ ਦਾ ਸਾਰਾ ਏਜੰਡਾ RSS ਦਾ ਤਾਂ ਰਾਮ ਦੇ ਦੁਆਲੇ ਘੁਮਾਇਆ, ਪੋਲੀਟੀਕਲ ਰਾਮ, ਰਿਲੀਜੀਅਸ ਰਾਮ। ਉਹ ਗੋਸਵਾਮੀ ਤੁਲਸੀਦਾਸ ਨੇ 5 ਸਦੀਆਂ ਪਹਿਲਾਂ ਜਿਸ ਨੂੰ ਰਾਮਚਰਿਤ ਮਾਨਸ 'ਚ ਲਿਖਿਆ, ਹਿੰਦੂ ਘਰਾਂ ਦੇ ਵਿੱਚ ਜਿਸ ਨੂੰ ਰਾਮਾਇਣ ਕਹਿ ਕੇ ਪੜ੍ਹਿਆ ਜਾਂਦਾ ਹੈ, ਭਗਤੀ ਦਾ ਇੱਕ ਉਹ ਹੈ, ਉਹ ਉਹਦੇ ਨਾਲ ਕਿਸੇ ਨੂੰ ਵੀ ਕੋਈ ਇਖਤਲਾਫਾਤ ਨਹੀਂ ਨੇ, ਕੋਈ ਕਿਸੇ ਨੂੰ ਵੀ ਮੰਨਦਾ ਹੈ ਉਹ ਤ੍ਰੇਤੇ ਦਾ ਅਵਤਾਰ ਰਾਮ ਹੈ ਜਾਂ ਦੁਆਪਰ ਦਾ ਅਵਤਾਰ ਕ੍ਰਿਸ਼ਨ ਹੈ। ਉਹ ਮਜ਼ਹਬੀ ਜਿਹੜਾ ਇੱਕ ਫੇਥ ਦੇ ਉੱਤੇ ਭਗਤੀ ਮਾਰਗ ਦੇ ਥੱਲੇ ਖੜਾ ਰਾਮ ਹੈ। ਪਰ ਜਿਹੜਾ ਰਾਮ ਇਹਨਾਂ ਨੇ ਖੜਾ ਕੀਤਾ, ਜਿਹਨੂੰ ਇਹਨਾਂ ਨੇ ਬਾਕਾਇਦਾ ਆਪਣੀ ਵਰਕਿੰਗ ਕਮੇਟੀ ਮੀਟਿੰਗ ਦੇ ਵਿੱਚ ਲੇਟ 70s 'ਚ ਇਹਨਾਂ ਨੇ ਡਿਸਾਈਡ ਕੀਤਾ ਕਿ ਵੀ ਰਾਮ ਜਿਹੜਾ ਹੈ ਉਸ ਨੂੰ ਐਸੇ, ਹੁਣ ਹਾਲਾਂ ਤੁਸੀਂ ਦੇਖੋ ਕਿ ਜਿਸ ਦਇਆਨੰਦ ਨੇ ਆਰੀਆ ਲਫ਼ਜ਼ ਦਿੱਤਾ, ਜਿਸ ਦੇ ਉੱਤੇ ਇਹਨਾਂ ਨੇ ਆਰੀਆ ਸਭਾ, ਆਰੀਆ ਸਮਾਜ ਬਣਾਈ, ਜਾਂ ਜਿਸ ਦਇਆਨੰਦ, ਉਹ ਵੀ ਗੁਜਰਾਤ 'ਚ ਪੈਦਾ ਹੋਇਆ, ਉਹ ਬੁੱਤ ਪ੍ਰਸਤੀ ਦਾ ਖੁੱਲ੍ਹ ਕੇ ਵਿਰੋਧ ਕਰਦਾ ਹੈ ਕਿ ਬਈ ਇਹ ਵੇਦਾਂ ਦੇ ਵਿੱਚ ਤਾਂ ਬੁੱਤਾਂ ਦਾ ਕਨਸੈਪਟ ਨਹੀਂ ਹੈ, ਇਹ ਰਾਮ ਕ੍ਰਿਸ਼ਨ ਦੂਜੇ ਅਵਤਾਰ ਤਾਂ ਪੁਰਾਣਾ 'ਚੋਂ ਆਏ। ਸੋ ਉਸ ਦਇਆਨੰਦ ਨੂੰ ਵੀ ਇਹਨਾਂ ਨੇ ਆਪਣਾ ਹਿੰਦੂਤਵਾ ਔਰ ਆਰੀਆ ਸਮਾਜ ਦੇ ਥੱਲੇ ਲੈ ਆਂਦਾ। ਸਾਵਰਕਰ ਜਿਹਨੇ ਹਿੰਦੂਤਵਾ ਦੀ ਪੋਲੀਟੀਕਲ ਡੈਫੀਨੇਸ਼ਨ ਦਿੱਤੀ, ਉਹ ਖੁਦ ਸਾਵਰਕਰ ਬੀਫ ਖਾਣ ਵਾਲਾ ਔਰ ਇੱਕ ਨਾਸਤਕ ਕਿਸਮ ਦਾ ਬੰਦਾ ਜਿਹੜਾ ਕੋਈ ਇਹ ਰਾਮ ਕ੍ਰਿਸ਼ਨ ਜਾਂ ਇਸ ਕਨਸੈਪਟ 'ਚ ਤਾਂ ਯਕੀਨ ਹੀ ਨਹੀਂ ਸੀ ਕਰਦਾ। ਉਹਦਾ ਜਿਹੜਾ ਸੀ ਉਹ ਤਾਂ ਇੰਡਸ ਤੋਂ ਜਿਹੜਾ ਕੰਨਿਆ ਕੁਮਾਰੀ ਤੱਕ ਹਿੰਦੂਤਵਾ ਦੇ ਥੱਲੇ ਜਿਹੜਾ ਲਫ਼ਜ਼ ਹੈ ਉਸਨੇ ਇਸਤੇਮਾਲ ਕੀਤਾ, ਹਿੰਦੂਤਵਾ ਆਈਡੀਓਲੋਜੀ ਉਹਦੀ ਸੀ, ਉਹ ਵੀ ਇਹਨਾਂ ਦਾ ਆਈਡੀਅਲ ਬਣ ਗਿਆ। ਉਹਨੂੰ ਵੀ ਜਿੱਥੇ ਹੈ ਵੇਚਣ ਦਾ, ਉਹਦਾ ਅੰਡੇਮਾਨ ਨਿਕੋਬਾਰ ਜਿਹੜਾ ਉਹਦਾ 에ਅਰਪੋਰਟ ਦਾ ਨਾਂ ਉਹਦੇ ਨਾਂ ਤੇ ਰੱਖਿਆ, ਵਾਜਪਾਈ ਨੇ ਪਾਰਲੀਮੈਂਟ ਦੇ ਬਾਹਰ ਉਹਦੀ ਮੂਰਤੀ ਲਵਾਈ, ਉਹ ਵੀ ਉਹਨਾਂ ਨੇ ਆਪਣੇ 'ਚ ਜਜ਼ਬ ਕਰ ਲਿਆ। ਫਿਰ ਅਸੀਂ ਦੇਖਦੇ ਹਾਂ ਕਿ ਗੋਲਵਲਕਰ ਹੈਡਗਵੇਅਰ ਜਿਹੜਾ ਨੇ ਤਾਂ ਕੀਤਾ ਹੀ ਫਾਊਂਡ RSS, ਹੁਣ ਉਹਨਾਂ ਦੀ ਜਿਹੜੀ ਵਰਣ ਆਸ਼ਰਮ ਹੈ, ਜਿਹੜੀ RSS ਹੈਡਗਵੇਅਰ ਜਾਂ ਗੋਲਵਲਕਰ ਦਾ ਹੈ, ਉਹ ਤਾਂ ਵਰਣ ਆਸ਼ਰਮ ਦੀ ਐਡਵੋਕੇਸੀ ਕਰਦਾ ਹੈ, ਜ਼ਾਤ ਪਾਤੀ ਸਿਸਟਮ ਦੀ, ਬ੍ਰਾਹਮਣ ਉੱਤੇ ਹੈ ਸਭ ਤੋਂ ਲੈਡਰ ਤੇ, ਔਰ ਉਹ ਹੀ ਸਿਸਟਮ ਜਿਹੜਾ ਪੋਲੀਟੀਕਲੀ। ਸੋ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਸਾਰੇ ਨੂੰ ਘੁਮਾਇਆ, ਸਾਵਰਕਰ ਨੂੰ ਵੀ ਨਾਲ ਘੜੀਸਿਆ ਹੋਇਆ ਹੈ, ਦਇਆਨੰਦ ਨੂੰ ਵੀ ਲਿਆ ਹੋਇਆ। ਇਸ ਕਰਕੇ ਤੁਸੀਂ ਦੇਖੋਗੇ ਕਿ ਭਾਰਤ ਦੇ ਵਿੱਚ ਉਹੀ ਆਰੀਆ ਸਮਾਜੀ ਔਰ ਸਨਾਤਨੀ ਜਿਹੜੇ ਇੱਕ ਦੂਜੇ ਨਾਲ ਖਹਿੰਦੇ ਸੀ, ਉਹੀ ਬ੍ਰਹਮੋ ਸਮਾਜ ਔਰ ਸਨਾਤਨੀ ਜਿਹੜੇ ਇੱਕ ਦੂਜੇ ਨਾਲ ਖਹਿੰਦੇ ਸੀ। ਔਰ ਜੇ ਤੁਸੀਂ ਇਹਨਾਂ ਦੀ 19th ਸੈਂਚੁਰੀ ਐਂਡ ਦੇ ਵਿੱਚ ਦੇਖੋ, ਜਦੋਂ ਅੰਗਰੇਜ਼ਾਂ ਨੇ ਸਤੀ ਸਿਸਟਮ ਬੰਦ ਕਰਨ ਦਾ ਕਾਨੂੰਨ ਪਾਸ ਕੀਤਾ, ਜਾਂ ਦਲਿਤਾਂ ਨੂੰ ਐਜੂਕੇਸ਼ਨ ਦੇਣ ਦੀ ਗੱਲ ਕੀਤੀ, ਜਾਂ ਬਾਕੀ ਜਿਹੜੇ ਉਹਨਾਂ ਨੇ ਬਰਾਬਰੀ ਦੀਆਂ ਲਿਆਂਦੀਆਂ ਚੀਜ਼ਾਂ, ਔਰ ਇਹਨਾਂ ਨੇ ਕਿਹਾ ਇਹ ਤਾਂ ਹਿੰਦੂ ਧਰਮ 'ਚ ਦਖਲ ਅੰਦਾਜ਼ੀ ਹੈ, ਸਤੀ ਕਰਨਾ ਔਰਤ ਨੂੰ ਉਹਦੇ ਹਸਬੈਂਡ ਦੀ ਪਾਇਰ ਦੇ ਉੱਤੇ, ਚਿਖਾ ਦੇ ਉੱਤੇ, ਤਾਂ ਸਾਡੇ ਧਰਮ ਦਾ ਹਿੱਸਾ ਹੈ, ਤੁਸੀਂ ਕਿਵੇਂ ਸ਼ੂਦਰਾਂ ਨੂੰ ਪੜ੍ਹਨ ਦੇ ਰਹੇ ਹੋ। ਔਰ ਇਹ ਉਸ ਜ਼ਮਾਨੇ ਦੀ ਗੱਲ ਜਦੋਂ ਕਿ ਫਿਰ ਬਾਬਾ ਫੂਲ ਕੇ ਔਰ ਦੂਜੇ ਜਿਹੜੇ ਨੇ ਉਹਨਾਂ ਨੇ ਆਪਣੀ ਆਵਾਜ਼ ਚੁੱਕੀ। ਬਾਅਦ 20th ਸੈਂਚੁਰੀ 'ਚ ਅਸੀਂ ਡਾਕਟਰ ਅੰਬੇਦਕਰ ਦੇ ਰੂਪ 'ਚ ਦੇਖਦੇ ਹਾਂ। ਲੇਕਿਨ ਅੱਜ ਵੀ ਤੁਸੀਂ ਉਸ ਸਿਸਟਮ ਨੂੰ ਦੇਖੋਗੇ ਕਿ ਭਾਈ ਇਹ ਜਿਹੜਾ ਸਾਰੀ RSS ਦੀ, ਜੇ ਤੁਸੀਂ ਜ਼ਾਤ ਪਾਤੀ ਸਿਸਟਮ ਖਤਮ ਕਰ ਦਿਓ,
ਤੇ ਹਿੰਦੂ ਧਰਮ ਦਾ ਵਜੂਦ ਹੀ ਨਹੀਂ ਰਹਿੰਦਾ ਹੈ। ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਦੇ ਉੱਤੇ ਇਹ ਚਾਰ ਉਹਨਾਂ ਦੇ ਡੰਡੇ ਨੇ ਜਿਸ ਦੇ ਉੱਤੇ ਬ੍ਰਾਹਮਣ ਮਤ ਖੜਾ ਹੈ। ਪਰ ਇਸ ਸਭ ਦੇ ਬਾਵਜੂਦ ਅਸੀਂ ਦੇਖਦੇ ਹਾਂ ਕਿ ਕਿਵੇਂ ਇਹਨਾਂ ਨੇ ਅੱਜ ਜਦੋਂ ਪਾਵਰ ਹਥਿਆਈ ਹੈ ਔਰ ਇਹ 3.5% ਬ੍ਰਾਹਮਣ ਜਿਹੜੇ ਉੱਪਰ ਲੈਡਰ ਦੇ ਉੱਤੇ ਬੈਠੇ ਹੋਏ ਨੇ ਉਹਨਾਂ ਨੇ ਕਿਵੇਂ ਉਸ ਸਾਰੀ ਡਿਵੀਜ਼ਨ ਦੇ ਐਂਗਲ ਨੂੰ ਇੱਕ ਮਾਈਨੋਰਟੀ ਨੂੰ ਦੂਜੇ ਦੇ ਖਿਲਾਫ ਪੜਾਣਾ, ਮੁਸਲਮਾਨਾਂ ਔਰ ਦੇ ਖਿਲਾਫ ਔਰ ਸਿੱਖਾਂ ਦੇ ਖਿਲਾਫ ਇੰਡੀਵਿਜੂਅਲ ਕੈਂਪੇਨ ਵੀ ਹੈ, ਲੇਕਿਨ ਇੱਕ ਡੈਥ ਕਿਸ ਵੀ ਹੈ। ਉਹਨਾਂ ਨੂੰ ਕਹੋ ਜੀ ਹਿੰਦੂ ਬੋਧੀ ਚੈਨੀ ਹੈ ਤਾਂ ਬਹੁਤ ਵੱਡੀਆਂ ਕੁਰਬਾਨੀਆਂ ਨੇ ਜੀ ਗੁਰੂਆਂ ਦੀਆਂ, ਇਹ ਤਾਂ ਹੈ ਹੀ ਸਾਡੇ ਹਿੰਦੂ ਧਰਮ ਦਾ ਹਿੱਸਾ ਨੇ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜੀ ਭੇਦ ਦੀ ਗੱਲ, ਵਿਭੀਸ਼ਣ ਦੀ ਗੱਲ, ਅੱਜ ਅਸੀਂ ਪੰਜਾਬ ਦੀ ਸਿਆਸਤ ਦੇ ਉੱਤੇ ਫੋਕਸ ਜੇ ਗੱਲ ਕਰੀਏ, ਰਾਮ ਰਾਵਣ ਦੀ ਕਹਾਣੀ ਜਿਹਦਾ ਬੇਸ ਤਾਂ ਰਾਮਚਰਿਤਮਾਨਸ ਬਣਦਾ ਜਾਂ ਉਸ ਤੋਂ ਪਹਿਲਾਂ ਵਾਲਮੀਕੀ ਰਾਮਾਇਣ ਹੈ। ਔਰ ਰਾਮਾਇਣਾ ਵੀ ਮੇਰਾ ਖਿਆਲ ਹੈ 200+ ਰਾਮਾਇਣਸ ਨੇ। ਸਾਊਥ ਦੀ ਵੱਖਰੀ ਕਹਾਣੀ ਹੈ, ਕੰਬੋਡੀਆ ਔਰ ਬਾਲੀ ਔਰ ਦੂਜੇ ਆਈਲੈਂਡ ਦੇ ਵਿੱਚ ਵੀ ਆ, ਉਹਨਾਂ ਦੀ ਆਪਣੀ ਕਹਾਣੀ ਹੈ। ਲੇਕਿਨ ਗੱਲ ਜੇ ਵਿਭੀਸ਼ਣ ਦੀ ਕਰੀਏ ਕਿ ਰਾਵਣ ਦੇ ਖਿਲਾਫ ਜਦੋਂ ਮੁਕੰਮਲ ਤੌਰ ਤੇ ਰਾਮਚੰਦਰ ਔਰ ਉਹਨਾਂ ਦੀ ਫੌਜ, ਇਹਨਾਂ ਦੀ ਕਹਾਣੀ ਹੈ। ਇਹ ਵੈਦਰ ਹਿਸਟਰੀ ਹੈ ਜਾਂ ਮਿਥਿਹਾਸ ਹੈ, ਅਸੀਂ ਇਸ ਡਿਬੇਟ 'ਚ ਵੀ ਨਹੀਂ ਜਾਂਦੇ। ਜਦੋਂ ਟੋਟਲੀ ਫੇਲ ਹੋ ਜਾਂਦੇ ਨੇ ਤੇ ਫਿਰ ਕੰਨ 'ਚ ਆ ਕੇ ਰਾਮਚੰਦਰ ਜੀ ਦੇ ਕੋਈ ਕਹਿੰਦਾ ਹੈ ਕਿ ਭਾਈ ਇਹ ਕੋਈ ਤਿਗੜਮ ਲੜਾਈ ਹੈ। ਉਹਨਾਂ ਨੇ ਕਿਹਾ ਵੀ ਤਿਗੜਮ ਕੀ ਹੈ? ਕਹਿੰਦੇ ਜੀ ਵੀ ਹੁਣ ਇਹ ਗੱਲ ਤਾਂ ਸਭ ਨੂੰ ਪਤਾ ਸੀ ਕਿ ਵੀ ਜਦੋਂ ਇਹ ਕਿਹਾ ਜਾਂਦਾ ਹੈ ਕਿ ਜੀ ਰਾਵਣ ਨੇ ਕਾਲ ਨੂੰ, ਕਾਲ ਮੌਤ ਨੂੰ ਕਹਿੰਦੇ ਨੇ, ਪਾਵੇ ਨਾਲ ਬੰਨਿਆ ਹੋਇਆ, ਮਤਲਬ ਇਹ ਹੈ ਕਿ ਉਹਨੂੰ ਮੌਤ ਆ ਹੀ ਨਹੀਂ ਸਕਦੀ। ਫਿਰ ਉਹਨਾਂ ਨੇ ਆਪਣੀ ਕਹਾਣੀ ਬਣਾਈ ਹੋਈ ਸੀ ਜੀ, ਉਹਨੇ ਬੜੀ ਜਿਹੜੀ ਹੈ ਉਹ ਸ਼ਿਵ ਜੀ ਦੀ ਜਿਹੜੀ ਹੈ ਉਹ ਇਬਾਦਤ ਕੀਤੀ ਔਰ ਵਰ ਲਿਆ ਕਿ ਵੀ ਮੈਂ ਮਰੇਗਾ ਹੀ ਨਹੀਂ। ਔਰ ਇਹ ਵੀ ਸੀ ਕਿ ਮੌਤ ਨੂੰ ਉਹਨੂੰ ਦੇ ਦਿੱਤਾ ਮੌਤ ਦਾ, ਉਹਨੇ ਕਾਰਡ, ਉਹਨੇ ਕਿਹਾ ਤੂੰ ਰੱਖ ਲੈ, ਤੇ ਉਹਨੇ ਆਪਣੇ ਧੁੰਨੀ 'ਚ ਬੰਨ ਲਿਆ ਕਿ ਵੀ ਮਾਰ ਹੀ ਨਹੀਂ ਸਕਦਾ। ਹੁਣ ਇਹ ਜਿਹੜਾ ਭੇਤ ਹੈ ਇਹਨਾਂ ਦੀ ਕਹਾਣੀ ਮੁਤਾਬਕ ਕਿ ਇਹਦਾ ਸਿਰਫ ਤੇ ਸਿਰਫ ਉਹਦੇ ਭਰਾ ਨੂੰ ਪਤਾ ਸੀ ਜਿਹਦਾ ਨਾਮ ਵਿਭੀਸ਼ਣ ਸੀ, ਕਿ ਵੀ ਇਹਦੀ ਮੌਤ ਜਿਹੜੀ ਹੈ ਉਦੋਂ ਹੀ ਹੋ ਸਕਦੀ ਹੈ ਜੇ ਇਹਦੀ ਧੁੰਨੀ ਦੇ ਵਿੱਚ ਜਿਹੜੀ ਹੈ ਉਹ ਤੀਰ ਵੱਜੇ। ਅਦਰਵਾਈਜ਼ ਉਹਨੂੰ ਲੱਗਦਾ ਸੀ ਤੀਰ ਉਹ ਹੱਸ ਰਿਹਾ, ਕੋਈ ਵਾਰ ਕਰੋ ਉਹਦਾ ਸਿਰ ਵੀ ਨਹੀਂ ਉੱਡ ਰਿਹਾ। ਜੋ ਵੀ ਉਹਨਾਂ ਦੀ ਕਹਾਣੀ ਹੈ, ਫਨੀ ਤਾਂ ਹੈ ਹੀ ਨੇ ਕਹਾਣੀ ਹੈ, ਪਰ ਗੱਲ ਅਲਟੀਮੇਟਲੀ ਫਿਰ ਜਿਹੜਾ ਇਹਨਾਂ ਨੇ ਰਚਿਆ ਸਵਾਂਗ, ਉਹਨਾਂ ਨੇ ਕਿਹਾ ਵੀ ਫਿਰ ਹੁਣ ਵਿਭੀਸ਼ਣ ਵੀ ਸੀ ਕਿ ਵੀ ਇਹਨੇ ਮਰਨਾ ਨਹੀਂ ਤਾਂ ਮੈਂ ਕਦੇ ਰਾਜਾ ਬਣਨਾ ਹੀ ਨਹੀਂ ਲੰਕਾ ਦਾ। ਸੋ ਉਹਨਾਂ ਨੇ ਉਹਦੀ ਕਮਜ਼ੋਰੀ ਵੀ ਭਾਂਪ ਲਈ ਵੀ ਇਹ ਸੱਤਾ ਦਾ ਭੁੱਖਾ। ਜਿਵੇਂ ਅੱਜ ਜਿਹੜੀ ਖੇਡ ਪੰਜਾਬ ਦੇ ਵਿੱਚ ਹੈ ਉਹ ਅਮਰਿੰਦਰ ਖੇਡ ਰਿਹਾ ਹੈ, ਕਿ ਨਵਜੋਤ ਸਿੱਧੂ ਖੇਡ ਰਿਹਾ ਹੈ, ਜਾਂ ਉਹ ਹੁਣ ਕੇਜਰੀਵਾਲ ਵੀ ਆ ਕੇ ਉਤਰਿਆ ਵਿਸਲ ਲੈ ਕੇ, ਉਹ ਦੱਸ ਰਿਹਾ ਕਿ ਮੈਂ ਬਤਾਊਂਗਾ ਕੌਣ CM का ਚਿਹਰਾ ਹੋਗਾ। ਭਗਵੰਤ ਮਾਨ ਵੀ ਜਿਹੜਾ ਉਹ ਜਿਹੜਾ ਜਾ ਕੇ ਤਾਜ਼ਾ ਮੂੰਹ ਧੋ ਲੈਂਦਾ ਵੀ ਸ਼ਾਇਦ ਮੇਰਾ ਹੀ ਮੂੰਹ ਹੋ ਜਾਏ CM ਦਾ ਚਿਹਰਾ। ਉਹ ਹਰਪਾਲ ਸਿੰਘ ਚੀਮਾ ਜਿਹੜਾ ਆਪੋਜੀਸ਼ਨ ਦਾ ਲੀਡਰ ਖੜਾ ਕੀਤਾ, ਉਹ ਵੀ ਉਹ 2 ਵਾਰੀ ਲਕਸ ਨਾਲ ਮੂੰਹ ਧੋਣ ਲੱਗ ਜਾਂਦਾ ਕਿ ਵੀ ਸ਼ਾਇਦ ਮੇਰਾ ਹੀ ਚਿਹਰਾ ਹੋਏ। ਹਾਲਾਂ ਇਨ ਦਾ ਐਂਡ ਮਤਲਬ ਇਹ ਹੈ ਉਹੀ ਕਿ ਇਸ ਵੇਲੇ ਤੁਸੀਂ ਜਿੱਧਰ ਦੇਖਦੇ ਹੋ ਇਸ ਕਦਰ ਗਰੀਡ ਪਸਰੀ ਹੋਈ ਹੈ ਔਰ ਦੁਸ਼ਮਣ ਚੰਗੀ ਤਰ੍ਹਾਂ ਸਮਝਦਾ ਹੈ ਕਿ ਇਸ ਸਭ ਦੀ ਔਕਾਤ ਇਹਨਾਂ ਸਭ ਦੀ ਕੀ ਹੈ। ਪੈਸਾ ਉਹਨਾਂ ਕੋਲ ਖੁੱਲ੍ਹਾ ਹੈ, ਪਾਵਰ ਉਹਨਾਂ ਦੇ ਕੋਲ ਹੈ, ਔਰ ਦੰਡ ਦੇਣ ਦੇ ਲਈ ਜਿਹਨੇ ਜਿਹੜਾ ਸਿਰ ਚੁੱਕਿਆ ਉਹਦੇ ਮਗਰ ਫਿਰ ਇਨਕਮ ਟੈਕਸ ਵਾਲੇ ਲੱਗ ਗਏ, ਕਿ ਕੋਈ ਹੋਰ ਮਹਿਕਮਾ ਲੱਗ ਗਿਆ, ਕਿ CBI ਆ ਗਈ, ਕਿ ਅਮਰਿੰਦਰ ਦੀ ਘਰ ਵਾਲੀ ਦਾ ਸਵਿਸ ਬੈਂਕ ਅਕਾਊਂਟ ਦਿਖਾਤਾ, ਇਹ ਹੈ ਨਾਲ ਦੀ ਨਾਲ ਅਰੂਸਾ ਆਲਮ ਦਾ ਦਿਖਾਤਾ ਚਿੱਠਾ ਕਿ ਆਹ ਦੇਖ ਰਿਹਾ ਆਹ ਫਾਈਲਾਂ ਪਈਆਂ ਨੇ। ਹੁਣ ਇਸ ਸਾਰੇ ਦੇ ਥੱਲੇ ਚੱਲਦੇ ਆ ਵੀ ਡੀਲ ਤਾਂ ਵਿਭੀਸ਼ਣ ਦੇ ਨਾਲ ਹੀ ਬਣੀ। ਉਹਨੂੰ ਕਿਹਾ ਵੀ ਤੂੰ ਦੱਸ ਦੇ ਵੀ ਕਿਵੇਂ ਮਰਨਾ, ਰਾਜ ਤੇਰਾ, ਅਸੀਂ ਨਹੀਂ ਲੈਂਦੇ, ਅਸੀਂ ਵਾਪਸ ਆਪਣੇ ਜਿਹੜਾ ਖਟੋਲੇ 'ਚ ਬਹਿ ਕੇ ਅਯੁੱਧਿਆ ਚਲੇ ਜਾਵਾਂਗੇ। ਉਹਨੇ ਕਿਹਾ ਜੀ ਆਹ ਹੈ ਧੁੰਨੀ ਵਾਲੀ ਗੱਲ, ਔਰ ਕਹਿੰਦਾ ਜੀ ਮਾਰਿਆ ਰਾਮਚੰਦਰ ਨੇ ਖਿੱਚ ਕੇ ਤੀਰ ਔਰ ਪੁੱਠਾ ਹੋ ਗਿਆ ਰਾਵਣ। ਹੁਣ ਉਦੋਂ ਤੱਕ ਇੰਨਾ ਕਿ ਲੜਾਈ ਲੰਬੀ ਚੱਲ ਹੋ ਚੁੱਕੀ ਸੀ ਵੀ ਉਹਦੇ 'ਚ ਬਚਿਆ ਕੀ ਸੀ? ਲੱਗਾ 'ਚ ਸੋਨੇ ਦੀ ਉਹਨੂੰ ਕਿਹਾ ਜਾਂਦਾ, ਉਹ ਲੁੱਟ ਲੱਟ ਲੈ ਹੋਣੇ ਬਾਕੀਆਂ ਨੇ, ਥੇ ਬਣਾ ਦਿੱਤਾ ਸੀ। ਸੋ ਜਿਹੜਾ ਥੇ ਦਾ ਮਲਬਾ ਹੈ ਉਹ ਉਹਨੇ ਆਪਣਾ ਉੱਥੋਂ ਨਿਕਲੇ ਔਰ ਉਹ ਮਲਬੇ ਦਾ ਇੰਚਾਰਜ ਉਹਦੇ ਭਰਾ ਨੂੰ ਬਣਾਤਾ ਵਿਭੀਸ਼ਣ ਨੂੰ, ਕਿਹਾ ਲੈ ਵੀ ਮਲਬਾ ਤੇਰੇ ਹਵਾਲੇ। ਲੇਕਿਨ ਵਿਭੀਸ਼ਣ ਦੀ ਇਹ ਗੱਦਾਰੀ ਜਿਹੜੀ ਹੈ ਉਹ ਜਦੋਂ ਅੱਜ ਵੀ ਪੰਜਾਬੀ ਦੇ ਵਿੱਚ, ਹਿੰਦੀ ਦੇ ਵਿੱਚ, ਬਹੁਤ ਸਾਰੀਆਂ ਦੂਸਰੀਆਂ ਲੈਂਗੁਏਜਸ ਦੇ ਵਿੱਚ ਦੁਹਰਾਈ ਜਾਂਦੀ ਹੈ ਤੇ ਉਸ ਦੇ ਉੱਤੇ ਹੁੰਦਾ ਹੈ ਘਰ ਕਾ ਭੇਤੀ ਲੰਕਾ ਢਾਏ, ਕਿ ਵੀ ਲੰਕਾ ਇੰਨੀ ਮਜ਼ਬੂਤ ਸੀ ਉਹ ਟੱਟ ਨਹੀਂ ਸੀ ਸਕਦੀ। ਟੱਠੀ ਉਦੋਂ ਹੀ ਜਦੋਂ ਆਪਣੇ ਨੇ ਹੀ ਭੇਤ ਦਿੱਤਾ ਕਿ ਭਾਈ ਜਦੋਂ
ਤੁਹਾਨੂੰ ਇਹੀ ਹੈ ਜਦੋਂ। ਔਰ ਇਹ ਕਹਾਣੀ ਇਕੱਲੀ ਇੱਕ ਹਵਾਲੇ ਨਾਲ ਨਹੀਂ ਹੈ। ਜੇ ਅਸੀਂ ਇਹ ਤੂੰ ਬਰੂਤੇ ਦੇਖੀਏ, ਜਦੋਂ ਜਿਸ ਦੇ ਉੱਤੇ ਸਾਰਾ ਉਹ ਰੋਮਨ ਐਮਪਾਇਰ ਦਾ ਡਿੱਗਣਾ ਅਸੀਂ ਦੇਖਦੇ ਹਾਂ ਕਿ ਭਾਈ ਕਿਵੇਂ ਜਿਹੜਾ ਉਹ ਬਰੂਤੇ ਜਿਹਨੂੰ ਸਭ ਤੋਂ ਜ਼ਿਆਦਾ ਉਹ ਟਰਸਟ ਕਰਦਾ ਬਾਦਸ਼ਾਹ, ਉਹੀ ਜਿਹੜਾ ਸੈਨੇਟ ਦੇ ਵਿੱਚ ਖਲੋ ਕੇ ਜਾਂ ਉਹ ਜਾ ਰਿਹਾ ਔਰ ਉਹਨੂੰ ਉਹ ਸਟੈਪ ਕਰਦਾ ਔਰ ਉਹ ਮੁੜ ਕੇ ਦੇਖਦਾ ਇਹ ਤੂੰ ਬਰੂਤੇ ਤੂੰ। ਸੋ ਮਤਲਬ ਇਸ ਦੇ ਉੱਤੇ ਕਿੰਨੀਆਂ ਸ਼ਾਇਰੀਆਂ ਹੁੰਦੀਆਂ ਨੇ ਕਿ ਭਾਈ ਤੀਰ ਆਇਆ ਇੱਥੋਂ ਆਇਆ, ਜਦੋਂ ਮੁੜ ਕੇ ਦੇਖਿਆ ਤੇ ਜਿਹੜਾ ਮੇਰਾ ਮਿਹਰਬਾਨ ਸੀ ਉਹੀ ਤੀਰ ਮੇਰੇ ਤੇ ਚਲਾ ਰਿਹਾ ਸੀ। ਹੁਣ ਗੱਲ ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ ਕਰਦੇ ਹਾਂ ਤੇ ਇਹ ਤਿੰਨੋਂ ਚਾਰੋਂ ਹਥਿਆਰ ਜਿਹੜੇ ਨੇ, ਇਹਨਾਂ ਵਿਚਲੀ ਸਤਾ ਦੀ ਭੁੱਖ, ਉਹ ਨਵਜੋਤ ਸਿੱਧੂ ਦੀ ਹੋਏ, ਕੈਪਟਨ ਅਮਰਿੰਦਰ ਦੀ ਹੋਏ, ਹੁਣ ਤਾਂ ਇੱਕ ਨਵਾਂ ਚਰਨਜੀਤ ਚੰਨੀ ਬਹਿ ਹੀ ਗਿਆ, ਜੇ ਇੱਕ ਵਾਰੀ ਬਿਠਾ ਦਿਓ ਵਾਕਿਆ ਹੀ ਉਹ ਹੁਣ ਹਫ਼ਤੇ ਬਾਅਦ ਹੀ ਲੱਗਦਾ ਕਿ ਵੀ ਵਾਕਿਆ ਹੀ ਉਹ ਪਾਵਰ ਇੰਜੋਏ ਕਰ ਰਿਹਾ, ਉਹਦਾ ਤੁਰਨ ਲੱਗਿਆ ਵੀ ਐਂ ਕਰਕੇ ਦੂਜੇ ਉਹਨੂੰ ਚਰਨਜੀਤ ਚੰਨੀ ਨੂੰ ਕਹੋ ਜੀ ਤੂੰ ਜਰਾ ਪਾਸੇ ਉਹ ਨਵਜੋਤ ਸਿੱਧੂ ਨੂੰ ਬਿਠਾਣਾ, ਉਹਨੇ ਕਹਿਣਾ ਕੁਰਸੀ ਦੀਆਂ ਲੱਤਾਂ ਤੋੜ ਦਊਂ ਚਾਰੋਂ ਦੀਆਂ ਚਾਰੋਂ, ਇਹ ਬਹਿਣ ਨਹੀਂ ਦਿੰਦਾ ਹੁਣ ਕਿਸੇ ਨੂੰ, ਮੈਂ ਹੀ ਬੈਠੂਗਾ। ਸੋ ਮਤਲਬ ਇਸ ਸਾਰੇ ਨੂੰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ RSS ਕਿਵੇਂ ਪੰਜਾਬ ਨੂੰ ਡੀਸਟੈਬਿਲਾਈਜ਼ ਕਰ ਰਿਹਾ ਹੈ ਔਰ ਅਲਟੀਮੇਟਲੀ ਹਿੰਦੂਤਵਾ ਦਾ ਰੱਥ ਉਹਨਾਂ ਨੇ ਪੰਜਾਬ ਦੇ ਵਿੱਚ ਅਸ਼ਵਮੇਘ ਯੱਗ ਦੇ ਘੋੜੇ ਵਾਂਗ ਫੇਰਨਾ, ਫਿਰ ਇਹ ਤੁਹਾਨੂੰ ਪਿਛੋਕੜ ਵੀ ਦੇਖਣਾ ਪਏਗਾ ਵੀ ਇਹੀ ਨਹੀਂ ਕਿ ਸਿੱਖ ਮਜ਼ਹਬ ਜਿਹੜਾ ਇੱਕ ਰੱਬ 'ਚ ਯਕੀਨ ਰੱਖਣ ਦੀ ਗੱਲ ਕਰਦਾ ਉਹ ਇਹਨਾਂ ਦੇ ਰਸਤੇ 'ਚ ਰੁਕਾਵਟ ਹੈ, ਜਾਂ ਡਾਇਸਪੋਰਾ ਸਿੱਖ ਜਿਹੜੇ ਦੁਨੀਆ ਭਰ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਨੇ ਖਾਲਿਸਤਾਨ ਦਾ ਝੰਡਾ ਚੁੱਕਿਆ ਹੋਇਆ, ਪਰ ਪੰਜਾਬ ਦੇ ਵਿੱਚ ਨਾ 2014 'ਚ ਇਹਨਾਂ ਦਾ ਰੱਥ ਘੁੰਮ ਸਕਿਆ ਅਸ਼ਵਮੇਘ ਯੱਗ ਦੇ ਘੋੜੇ ਵਾਲਾ, ਨਾ 2019 ਦੀਆਂ ਚੋਣਾਂ 'ਚੋਂ ਭਾਵੇਂ ਆਮ ਆਦਮੀ ਪਾਰਟੀ ਰਾਹੀਂ ਡੱਕਿਆ ਗਿਆ ਜਾਂ ਅਦਰਵਾਈਜ਼ ਹੋਇਆ। ਹੁਣ ਉਹ ਡਿਟਰਮਿੰਡ ਨੇ, ਬੰਗਾਲ 'ਚੋਂ ਫੇਲ ਹੋਏ ਪਰ ਅਲਟੀਮੇਟਲੀ ਉਹਨਾਂ ਨੇ ਛੱਡਿਆ ਨਹੀਂ ਹੈ, ਆਪਣਾ ਯਤਨ ਚੱਲ ਰਹੇ ਨੇ। ਪਰ ਪੰਜਾਬ ਮੱਚ ਮੋਰ ਡੇਂਜਰਸ ਹੈ ਕਿਉਂਕਿ ਜਿਹੜਾ ਸਿੱਖ ਡਿਫਾਇੰਸ ਹੈ, ਜੇ ਅੱਜ ਅਸੀਂ ਕਿਸਾਨਾਂ ਦੇ ਹਵਾਲੇ ਨਾਲ ਵੀ ਦੇਖੀਏ, ਭਾਵੇਂ ਕਿਸਾਨ ਅੰਦੋਲਨ ਕੰਨਾਂ ਨੂੰ ਹੱਥ ਲਾ ਕੇ ਖਾਲਿਸਤਾਨ ਤੋਂ ਵੀ ਦੂਰ, ਦੂਜੇ ਤੋਂ ਵੀ ਦੂਰ, ਉਹ ਆਪਣੇ ਆਪ ਨੂੰ ਜਿਹੜਾ ਉਹ ਲੁਕੇ ਹੋਏ ਨੇ, ਤਰੰਗੇ ਲਪੇਟੇ ਹੋਏ ਨੇ ਉਹਨਾਂ ਦੇ ਨਾਲ, ਪਰ ਦੁਸ਼ਮਣ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਕਿ ਇਹਨਾਂ ਵਿਚਲਾ ਜਿਹੜਾ ਸਿੱਖ ਹੈ ਉਹੀ ਇਸ ਹੱਦ ਤੱਕ ਲੈ ਆਇਆ ਵੀ ਸਾਲ ਬੀਤ ਗਿਆ, ਇਹ ਤਾਂ ਸਿੱਖ ਹੀ ਹੈ ਵੀ ਜਿੱਥੇ ਖਲੋ ਗਿਆ ਫਿਰ ਕੋਈ ਪਰਵਾਹ ਨਹੀਂ ਹੈ, ਕੋਈ ਜਾਨ ਦੀ ਪਰਵਾਹ ਨਹੀਂ ਹੈ, ਕੋਈ ਗੱਲ ਨਹੀਂ। ਇਹ ਸਿੱਖ ਨੇ ਜਿਹੜੇ ਖਲੋਂਦੇ ਨੇ, ਜਿਹੜੇ ਭੁੱਖੇ ਨੇ, ਜਿਹੜੇ ਵਿਭੀਸ਼ਣ ਬਣਦੇ ਨੇ ਸਤਾ ਦੇ ਔਰ ਦੂਸਰੀ ਸਾਰੀ ਖੇਡ ਰਹੇ ਨੇ, ਉਹ ਇਸ ਕਿਸਮ ਦੀਆਂ ਹੀ ਕਠਪੁਤਲੀਆਂ ਨੇ। ਔਰ ਜਿਹੜੀਆਂ ਡਿਵੈਲਪਮੈਂਟਸ ਪਿਛਲੇ 2-3 ਦਿਨਾਂ ਦੇ ਵਿੱਚ ਹੋਈਆਂ, ਜ਼ਾਹਰ ਹੈ ਕਿ ਨਵਜੋਤ ਸਿੱਧੂ ਜਿਹਨੂੰ ਇਹ ਲੱਗਿਆ ਸੀ ਕਿ ਵੀ ਮੈਂ ਤਾਂ ਜਿਹੜਾ ਉਹ ਇੱਕ ਪੁਤਲੀ ਬਿਠਾ ਦਿੱਤੀ ਹੈ ਅੱਗੇ ਤੇ ਪਿੱਛੋਂ ਧਾਗਾ ਮੈਂ ਖਿੱਚਾਂਗਾ ਤੇ ਉਹ ਚੱਲੇਗਾ, ਹੁਣ ਜਿਹੜਾ ਬਹਿ ਗਿਆ ਉਹ ਕਹਿੰਦਾ ਜੀ ਮੈਂ ਫੈਸਲੇ ਤਾਂ ਮੈਂ ਹੀ ਲੈਣੇ ਨੇ। ਔਰ ਨਵਜੋਤ ਸਿੱਧੂ ਨੇ ਸ਼ੂਟ ਕੀਤਾ ਰਿਜ਼ਾਈਨ ਟਵਿੱਟਰ ਦੇ ਉੱਤੇ ਹੀ, ਉਹਨੇ ਕਿਹਾ ਜੀ ਮੈਂ ਕਰ ਰਿਹਾ, DGP ਉਹ ਲਾਤਾ ਜਿਹੜਾ ਬਰਗਾੜੀ 'ਚ ਇਨਵੋਲਵ ਸੀ, ਜਿਹੜਾ ਗੁਰਮੀਤ ਰਾਣਾ ਮਾਫੀਆ ਔਰ ਫਾਈਨੈਂਸ਼ੀਅਲ ਮਿਸ ਐਪਰੋਪ੍ਰੀਏਸ਼ਨ ਕਰਕੇ ਕੈਬਨਿਟ 'ਚੋਂ ਅਮਰਿੰਦਰ ਨੂੰ ਉਹਨੂੰ ਕੱਢਣਾ ਪਿਆ ਸੀ, ਉਹ ਲਾਤਾ। ਐਡਵੋਕੇਟ ਜਨਰਲ ਉਹ ਦਿਓ ਲਾਤਾ, ਜਿਹੜਾ ਸੁਮੇਧ ਸੈਣੀ ਦਾ ਵਕੀਲ ਸੀ ਉਹ ਉਹਨੇ ਪਬਲਿਕ ਰੀਜ਼ਨ ਦਿੱਤੇ। ਹਾਲਾਂ ਰੀਜ਼ਨ ਤਾਂ ਇਹ ਜ਼ਰੂਰ ਇੱਕ ਬਹੁਤਿਆਂ ਨੂੰ ਚੰਗਾ ਵੀ ਲੱਗਾ, ਦੇਖੋ ਜੀ ਗੱਲਾਂ ਉਹਨੇ ਸਿਧਾਂਤਕ ਕੀਤੀਆਂ, ਦੇਖੋ ਜੀ ਉਹ ਗੱਲ ਇਹ ਨਹੀਂ ਹੈ, ਗੱਲ ਤਾਂ ਉਹਨੂੰ ਲੱਗਿਆ ਕਿ ਵੀ ਮੈਂ ਤਾਂ ਇਹ ਸੋਚਿਆ ਸੀ ਕਿ ਫੈਸਲੇ ਮੈਂ ਲਵਾਂਗਾ ਔਰ ਦਸਤਖਤ ਇਹਦੇ ਹੋਣਗੇ, ਉਹ ਤਾਂ ਗੱਲ ਬਣੀ ਨਹੀਂ। ਔਰ ਇਹ ਵੀ ਜਿਹੜੀ ਹਾਈ ਕਮਾਂਡ ਉਹ ਭਾਵੇਂ ਕਾਂਗਰਸ ਦੀ ਹੋਏ BJP ਦੀ, ਉਹਨਾਂ ਨੂੰ ਵੀ ਪਤਾ ਹੈ ਕਿ ਵੀ ਉਹਨਾਂ ਨੇ ਕਿਹਨੂੰ ਕਿੱਥੇ ਤੱਕ ਰੱਖਣਾ, ਕੌਣ ਚੀਫ ਮਿਨਿਸਟਰ ਬਣੇਗਾ। ਪੰਜਾਬ ਦੇ 80 ਇਹਨਾਂ ਦੇ MLA ਇਕੱਠੇ ਹੁੰਦੇ ਨੇ, ਨਾ 3-4 ਆਉਂਦੇ ਨੇ, ਦਿੱਲੀ ਜਾ ਕੇ ਡਿਸਾਈਡ ਉਹ ਕਰਦੇ ਨੇ ਜੀ ਚੰਨੀ ਨੂੰ ਬਣਾ ਦਿਓ ਮਿਨਿਸਟਰ, ਕੌਣ ਬਣੇਗਾ। ਚੰਨੀ ਪ੍ਰਾਈਵੇਟ ਜਹਾਜ਼ ਦੇ ਵਿੱਚ ਨਵਜੋਤ ਸਿੱਧੂ ਦੂਜੇ ਨੂੰ ਲੈ ਕੇ ਜਾਂਦਾ, ਉਹ ਤਾਂ ਅੱਧੇ ਉਹ ਬਣਾ ਦਿੰਦੇ ਨੇ ਜਿਹਨੂੰ ਉਹ ਚਾਹੁੰਦਾ, ਪਰ ਬਹੁਤੇ ਉਹ ਬਣਾ ਦਿੰਦੇ ਨੇ ਜਿਨ੍ਹਾਂ ਨੂੰ ਮਤਲਬ ਇਹ ਹੈ ਕਿ ਹੁਣ ਜਿਵੇਂ ਇਹ ਆਪਸ ਜਿਹੜਾ ਇਹਨਾਂ ਦਾ ਸਪੈਟ ਅਮਰਿੰਦਰ ਔਰ ਸਿੱਧੂ ਦਾ ਸੀ ਉਹੀ ਇਧਰ ਵੀ ਬਣਾਇਆ ਹੋਇਆ। ਪਰ ਇਹ ਕਹਾਣੀ ਜਿਹਦੇ 'ਚ ਮੈਂ ਵਕਤ ਨਹੀਂ ਜ਼ਾਇਆ ਕਰਨਾ ਚਾਹੁੰਦਾ, ਪਰ ਇਸ ਸਾਰੇ 'ਚੋਂ ਜਦੋਂ ਇੱਕ ਦੇ ਥੱਲੋਂ ਕੁਰਸੀ ਹਿੱਲੀ, ਅਮਰਿੰਦਰ ਕਹਿੰਦਾ ਜੀ ਦੇਖੋ ਮੈਂ ਤਾਂ ਸਾਰੀ ਉਮਰ ਸਰਵਿਸ ਕੀਤੀ ਇਹਨਾਂ ਦੇ ਟੱਬਰ ਦੀ, ਮੈਨੂੰ ਤਾਂ ਜਿਹੜਾ ਉਹ ਇਹਨਾਂ ਨੇ ਮੱਖਣ 'ਚੋਂ ਵਾਲ ਵਾਂਗੂ ਕੱਢਤਾ, ਬੇਇੱਜ਼ਤੀ ਕਰਤੀ, ਮੈਂ ਤਾਂ ਨਹੀਂ ਜਿਹੜਾ ਕਰਨਾ। ਉਹ ਭੱਜਿਆ ਦਿੱਲੀ ਗਿਆ, ਪਹਿਲਾਂ ਕਹਿੰਦਾ ਜੀ ਮੈਂ ਤਾਂ ਉੱਥੇ ਉਹ ਜਿਹੜਾ CM ਦਾ ਘਰ ਮਿਲਿਆ ਹੁੰਦਾ ਉਹ ਖਾਲੀ ਕਰਨਾ ਤਾਂ ਕਿ ਨਵੇਂ ਚੀਫ ਮਿਨਿਸਟਰ ਨੂੰ ਦਿਆਂ,
ਸਿੱਧਾ ਪਹੁੰਚ ਗਿਆ ਅਮਿਤ ਸ਼ਾਹ ਦੇ ਕੋਲ, 1 ਘੰਟਾ ਮੁਲਾਕਾਤ। ਹੁਣ ਕੀ ਗੱਲਬਾਤ ਹੋਈ ਉਹ ਤਾਂ ਉਹੀ ਜਾਣਦਾ। ਹਾਲਾਂਕਿ ਇੱਕ ਚਤੁਰਵੇਦੀ ਕਿ ਕਿਹੜੀ ਇੱਕ ਪੱਤਰਕਾਰ ਨੇ ਕਿਹਾ ਕਿ ਵੀ ਉਹਨੇ ਇਹ ਕਿਹਾ ਕਿ ਪੰਜਾਬ 'ਚ ਪ੍ਰੈਜ਼ੀਡੈਂਟ ਰੂਲ ਲਾ ਦਿਓ, ਮੈਂ ਹਮਾਇਤ ਕਰਾਂਗਾ। ਹੁਣ ਸੂਟ ਕੀ ਕਰਦਾ ਬੀਜੇਪੀ ਦਾ ਤੁਸੀਂ ਦੇਖ ਲਓ। ਉਹਨਾਂ ਨੇ 2022 'ਚ ਪੰਜਾਬ ਕੈਪਚਰ ਕਰਨ ਦਾ ਏਜੰਡਾ ਰੱਖਿਆ ਹੋਇਆ। ਜੇ ਕਿਸਾਨਾਂ ਦਾ ਅੰਦੋਲਨ ਵਿੱਚ ਨਾ ਫਸਿਆ ਹੁੰਦਾ ਤੇ ਬਾਦਲ, ਅਕਾਲੀ ਦਲ, ਕਾਂਗਰਸ, ਆਮ ਆਦਮੀ ਦੇ 50% ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਬੀਜੇਪੀ ਜੁਆਇਨ ਕਰ ਚੁੱਕੇ ਹੁੰਦੇ, ਪੈਸੇ ਦੇ ਥੱਲੇ ਔਰ ਡਰ ਉਹਨਾਂ ਦੇ, ਕਿਉਂਕਿ ਹਰ ਇੱਕ ਦਾ ਜਿਹੜਾ ਹੈ ਉਹ ਕੁਛ ਨਾ ਕੁਛ ਹੈ ਕੀਤਾ ਹੋਇਆ। ਔਰ ਇਹ ਸਾਰੇ ਦੇ ਉੱਤੇ ਹੁਣ ਜਦੋਂ ਅਮਿਤ ਸ਼ਾਹ ਨੂੰ ਅਮਰਿੰਦਰ ਮਿਲਦਾ, ਬਹੁਤਿਆਂ ਦੀ ਸੀ ਕਿ ਜੀ ਉਹਨੂੰ ਜੁਆਇਨ ਕਰੇਗਾ, ਦੂਜਾ ਹੋਏਗਾ। ਅਸੀਂ ਵੀ ਇਹ ਸਮਝਦੇ ਹਾਂ ਵੀ ਅਲਟੀਮੇਟਲੀ ਜੁਆਇਨ ਕਰੇ ਜਾਂ ਬਾਹਰ ਰਹਿ ਕੇ ਕਰੇ, ਉਹਨੇ ਪੰਜਾਬ ਦੇ ਵਿੱਚ ਬੀਜੇਪੀ ਦੇ ਰੱਥ ਨੂੰ ਤੋੜਨਾ। ਔਰ ਈਵਨ ਜਿਹੜਾ ਅਮਰਿੰਦਰ ਦਾ ਸਭ ਤੋਂ ਜ਼ਿਆਦਾ ਭਰੋਸੇਮੰਦ ਰਿਹਾ ਸੁਨੀਲ ਜਾਖੜ, ਉਹਨੇ ਵੀ ਅੱਜ ਆਪਣੇ ਟਵਿੱਟਰ ਦੇ ਉੱਤੇ ਜਦੋਂ ਉਹਨੂੰ ਪੁੱਛਿਆ ਗਿਆ ਕਿ ਵੀ ਅਮਿਤ ਸ਼ਾਹ ਨਾਲ ਮੀਟਿੰਗ, ਤੇ ਉਹਨੇ ਇੱਕ ਸ਼ੇਅਰ ਲਿਖਿਆ, ਕੁਛ ਤੋਂ ਮਜਬੂਰੀਆਂ ਰਹੀ ਹੋਂਗੀ, यूं तो कोई बेवफा नहीं होता। ਹੁਣ ਉਹ ਮਜਬੂਰੀਆਂ ਕੀ ਨੇ? ਉਹ ਪ੍ਰਨੀਤ ਕੌਰ ਦੀਆਂ ਨੇ, ਅਰੂਸਾ ਆਲਮ ਦੀਆਂ ਨੇ, ਆਪਣੀਆਂ ਕਰਤੂਤਾਂ ਨੇ। ਪੰਜਾਬ 'ਚ ਕੀਤਾ ਤਾਂ ਕੁਛ ਨਹੀਂ 4.5 ਸਾਲ ਸਵਾਏ ਲੁੱਟਣ ਤੋਂ। ਹੁਣ ਉਹ ਸਾਰਾ ਕੁਛ ਉਹ ਦਿਖਾ ਦਿੰਦੇ ਨੇ ਕਿ ਵੀ ਦੇਖੋ, ਉਹਨੂੰ ਵੀ ਲੱਗਦਾ ਵੀ ਮੈਂ ਹੁਣ ਇਸ ਬੁਢਾਪੇ ਦੇ ਵਿੱਚ ਜਿਹੜਾ ਹੈ ਮੈਂ ਉਹ ਸਾਹ ਚੜ ਜਾਂਦਾ, ਦਰਵਾਜ਼ਾ ਖੋਲ ਕੇ ਕੁਰਸੀ ਤੱਕ ਜਾਂਦੇ ਆ, ਕੁਰਸੀ ਤੇ ਬੈਠੇ ਰਹਿਣਾ ਤਾਂ ਠੀਕ ਸੀ, ਹੋਰ ਮੈਂ ਕੀ ਕਰਾਂਗਾ। ਪਰ ਉਸ ਦੀ ਇੰਨੀ ਕੁੱਤੇ ਖਾਣੀ ਅਦਰਵਾਈਜ਼ ਵੀ ਹੋਈ। ਹੁਣ ਅੱਜ ਉਹਦੀ ਸਟੇਟਮੈਂਟ ਸੀ ਜਿਹੜੀ ਕਿ ਜੀ ਨਾ ਮੈਂ ਬੀਜੇਪੀ 'ਚ ਜਾਵਾਂਗਾ ਤੇ ਨਾ ਮੈਂ ਕਾਂਗਰਸ 'ਚ ਰਵਾਂਗਾ। ਹੁਣ ਕਰੇਗਾ ਕੀ? ਮੈਨੂੰ ਲੱਗਦਾ ਵੀ ਪਹਿਲਾ ਪਾਰਟ ਜਿਹੜੀ ਪੱਤਰਕਾਰ ਨੇ ਇਨਕਸ਼ਾਫ ਕੀਤਾ ਕਿ ਵੀ ਇਹਨੇ ਪ੍ਰੈਜ਼ੀਡੈਂਟ ਰੂਲ ਮੰਗਿਆ। ਹੋ ਸਕਦਾ ਹੈ 10, 15, 20 ਜਿਨ੍ਹਾਂ ਨੂੰ ਕੈਬਨਿਟ 'ਚ ਥਾਂ ਨਹੀਂ ਮਿਲੀ ਜਾਂ 3-4 ਮਿਨਿਸਟਰ ਜਿਹੜੇ ਇਹਦੇ ਸੀ ਉਹਨੇ ਕੱਢੇ ਨੇ, ਉਹਨਾਂ ਨੂੰ ਲੈ ਕੇ ਇਹ ਸਪੋਰਟ ਵਿਦਡਰਾ ਕਰ ਲੇ ਔਰ ਫਲੋਰ ਦੇ ਉੱਤੇ ਮਾਈਨੋਰਿਟੀ ਚਲਾ ਜਾਏ। ਪ੍ਰੈਜ਼ੀਡੈਂਟ ਰੂਲ ਲਾ ਕੇ ਫਿਰ ਤਾਂ ਮਨਮਾਨੀ, ਫਿਰ ਤਾਂ ਦਿੱਲੀ ਦਾ ਗਵਰਨਰ ਚਲਾਏਗਾ, ਕਿਵੇਂ ਕਰਨਾ? ਉਹਦੇ 'ਚ ਫਿਰ ਇਹਨੂੰ ਕਿਹੜੇ ਚੋਰ ਦਰਵਾਜ਼ਿਓਂ ਲਿਆਉਣਗੇ, ਜਾਂ ਈਵਨ ਇੰਨਾ ਹੀ ਇਹਨੂੰ ਟਾਸਕ ਦਿੱਤੇ ਹੋਏ ਕਿ ਬਈ ਇਹ ਤੂੰ ਤੋੜ ਦੇ, ਤੈਨੂੰ ਕਿਤੇ ਗਵਰਨਰ ਬਣਾ ਦਿੰਨੇ ਆ, ਕਿਤੇ ਹੋਰ ਕਰ ਦਿੰਨੇ, ਇਸ ਕਿਸਮ ਦਾ। ਸੋ ਇਹ ਸਾਰੀ ਇਸ ਕਿਸਮ ਦੀ ਸੌਦੇਬਾਜ਼ੀ ਜਿਹੜੀ ਆ ਉਹ ਚੱਲ ਰਹੀ ਹੈ। ਔਰ ਸਿੱਧੂ ਦੇ ਰਿਜ਼ਾਈਨ ਤੋਂ ਬਾਅਦ ਹੋਇਆ ਜੀ, ਸੈਂਟਰ ਨੂੰ ਵੀ ਕਿਹਾ ਕਿ ਬਈ ਇਹ ਤਾਂ ਚੱਲਿਆ, ਅਮਰਿੰਦਰ ਉਧਰ ਚੱਲਿਆ। ਉਹਨਾਂ ਨੇ ਦਵਾ ਦਵ ਆਪਣਾ ਜਿਹੜਾ ਪੰਜਾਬ ਦਾ ਇੰਚਾਰਜ ਹੈ ਉਹਨੂੰ ਭੇਜ ਦਿੱਤਾ ਹਰੀਸ਼ ਨੂੰ। ਹਰੀਸ਼ ਰਾਵਤ ਨਹੀਂ ਹੈ, ਹਰੀਸ਼ ਉਹ ਰਾਜਸਥਾਨ ਦਾ ਵਜ਼ੀਰ ਹੈ। ਉਹ ਆ ਗਿਆ, ਉਹਨੇ ਕਿਹਾ ਜੀ ਮੀਟਿੰਗ ਨਵਜੋਤ ਸਿੱਧੂ ਅਮਰਿੰਦਰ ਦੀ 2 ਘੰਟੇ ਮੀਟਿੰਗ ਚੱਲੀ। ਹੁਣ ਮੈਂ ਲੇਟੈਸਟ ਖਬਰਾਂ ਦੇਖ ਰਿਹਾ ਸੀ ਜੀ, ਉਹਨਾਂ ਨੇ ਕਿਹਾ ਜੀ ਠੀਕ ਹੈ, ਅੱਗੋਂ ਲਈ ਇਹ ਜਿਹੜੇ ਨੇ ਐਡਵੋਕੇਟ ਜਨਰਲ ਔਰ ਜਿਹੜਾ ਡੀਜੀਪੀ ਬਣਾਇਆ ਸਹੋਤਾ ਹੈ, ਇਹ ਸ਼ਾਇਦ ਇਹਨਾਂ ਨੂੰ ਕੱਢਤਾ ਜਾਏ। ਪਰ ਇਹ ਹੋਇਆ ਜੀ ਅੱਗੋਂ ਤੋਂ ਜਿਹੜੇ ਫੈਸਲੇ ਲੈਣਗੇ 3 ਜਿਹੜੇ ਨੇ, ਤਿੰਨੋਂ ਹੀ ਨਵਜੋਤ ਸਿੱਧੂ, ਚਰਨਜੀਤ ਚੰਨੀ ਔਰ ਜਿਹੜਾ ਪੰਜਾਬ ਦਾ ਇੰਚਾਰਜ ਹੈ ਕਾਂਗਰਸ ਦਾ, ਕਿ ਜੋ ਵੀ ਨੋਮੀਨੇਸ਼ਨਸ ਹੋਣੀਆਂ ਜਾਂ ਕੋਈ ਫੈਸਲੇ ਲੈ ਜਾਣੇ ਨੇ। ਸੋ ਇਹ ਟੈਂਪਰੇਰੀ ਜਿਹੜਾ ਹੈ ਉਹਨਾਂ ਨੇ ਸੀਜ਼ ਫਾਇਰ ਕਰਵਾਇਆ। ਪਰ ਇਹ ਜਿਹੜੀ ਸੱਤਾ ਦੀ ਤਾਕਤ ਦੀ ਭੁੱਖ ਹੁੰਦੀ ਹੈ ਔਰ ਇਸ ਸਾਰੇ ਦੀ ਅਲਟੀਮੇਟ ਗੇਮ, ਕਿਉਂਕਿ ਅਸੀਂ ਇਸ ਗੱਲ ਨੂੰ ਬਿਲਕੁਲ ਸਪਸ਼ਟਤਾ ਦੇ ਨਾਲ ਕਹਿਣਾ ਚਾਹੁੰਦੇ ਹਾਂ ਕਿ ਵੀ ਇਹ ਤਾਂ ਅੱਗੇ ਪੁਤਲੀਆਂ ਦਾ ਨਾਚ ਹੈ। ਪਿੱਛੇ ਬੈਠੇ ਜਿਹੜੇ ਨੇ ਪੁਤਲੀਆਂ ਘੁਮਾ ਰਹੇ ਨੇ, ਮਾਹੌਲ ਵੀ ਉਸ ਕਿਸਮ ਦਾ ਸਿਰਜਣ ਦੀ ਕੋਸ਼ਿਸ਼ ਹੈ। ਪੰਜਾਬ ਡੀਜੀਪੀ ਡਾਇਰੈਕਟਸ ਐਸਐਸਪੀਜ਼ ਆਫ ਬਾਰਡਰ ਡਿਸਟ੍ਰਿਕਟਸ ਟੂ ਸਟਾਰਟ ਨਾਈਟ ਡੋਮੀਨੇਸ਼ਨ ਆਪਰੇਸ਼ਨਸ, ਕਿਉਂਕਿ ਮੋਦੀ ਨੇ ਕਿਹਾ ਜੀ ਮੈਂ ਤਾਂ ਅਮਿਤ ਸ਼ਾਹ ਨੂੰ ਕਿਹਾ ਕਿ ਪੰਜਾਬ ਬਾਰਡਰ ਸਟੇਟ ਹੈ ਔਰ ਬਹੁਤ ਖਤਰਾ ਹੈ, ਪਾਕਿਸਤਾਨ ਜਿਹੜਾ ਇਹ ਕਰ ਰਿਹਾ। ਹੁਣ ਉਸੇ ਲਾਈਨ ਦੇ ਉੱਤੇ ਬਣਾਇਆ ਚੰਨੀ ਦਾ ਹੋਇਆ ਇਹ ਡੀਜੀਪੀ, ਇਹ ਕਹਿ ਰਿਹਾ ਜੀ ਅਸੀਂ ਜਿਹੜਾ ਬਾਰਡਰ ਜ਼ਿਲ੍ਹਿਆਂ ਨੂੰ ਇਹ ਹਦਾਇਤ ਕਰ ਦਿੱਤੀ ਹੈ ਕਿ ਨਾਈਟ ਡੋਮੀਨੇਸ਼ਨ ਆਪਰੇਸ਼ਨ ਕਰੋ ਔਰ ਗਿਵ ਸਪੈਸ਼ਲ ਅਟੈਂਸ਼ਨ ਟੂ ਡਰੋਨ ਮੂਵਮੈਂਟ, ਸਸਪੀਸ਼ੀਅਸ ਪਰਸਨਸ ਮੂਵਿੰਗ ਇਨ ਵਲਨਰੇਬਲ ਏਰੀਆਜ਼। ਹੁਣ ਨਾਲ ਦੀ ਨਾਲ ਹੁਣ ਸਪੀਸ਼ੀਅਸ ਲੋਕ ਵੀ ਹੋ ਗਏ, ਇਹ ਵੀ ਹੋ ਗਿਆ। ਤੇ ਸਿੱਧੂ ਕਿਤੇ ਕਿਉਂਕਿ ਉਹਨੇ ਬਰਗਾੜੀ ਇਸ਼ੂ ਨੂੰ ਹੀ ਆਧਾਰ ਬਣਾ ਕੇ ਸਹੋਤੇ ਨੂੰ ਕਿਹਾ ਕਿ ਵੀ ਇਹ ਤਾਂ ਉਸ ਕਮੇਟੀ 'ਚ ਸੀ ਜਿਨ੍ਹਾਂ ਨੇ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ ਸੀ। ਨਾਲ ਦੀ ਨਾਲ ਹਿੰਦੂ ਜਰਨਲਿਸਟਾਂ ਨੇ ਸ਼ੁਰੂ ਕਰਤਾ ਸਿੱਧੂ ਫੋਕਸਡ ਔਨ ਸਿੱਖ ਮੈਟਰਸ keeping other issues at bay. He risks eroding big chunk of Hindu vote bank that has traditionally favored Congress. ਕਿ ਜੀ ਉਹ ਤਾਂ ਹੁਣ ਬਰਗਾੜੀ ਦੇ ਕਰਕੇ ਉਹ ਕਰ ਰਿਹਾ, ਇੱਕੋ ਇਸ਼ੂ ਬਣਾਇਆ ਕਿ ਜੀ ਇਹਨੂੰ ਕੱਢੋ। ਇਹਦਾ ਮਤਲਬ ਹੈ ਵੀ ਇਹਨੂੰ ਫਿਕਰ ਹੀ ਸਿੱਖਾਂ ਦਾ ਹੈਗਾ। ਹੁਣ ਉਹਨੂੰ ਪ੍ਰੈਜ਼ੈਂਟ ਇਵੇਂ ਕਰ ਰਹੇ ਨੇ ਜਿਵੇਂ ਬਹੁਤ ਵੱਡਾ ਸਿੱਖ ਹੋਏ। ਔਰ ਇਸ ਸਾਰੇ ਚੋਂ ਜੇ ਕੁੱਲ ਮਿਲਾ ਕੇ ਕਹਿਣਾ ਹੋਏ ਇੱਕ ਲਾਈਨ ਦੇ ਵਿੱਚ ਹੀ ਕਿ RSS ਫਾਈਨਲ ਉਹ ਦਾ ਪੇਚ ਸਾਰੇ ਉਹਨਾਂ ਨੇ ਸਾਮ ਦਾਮ ਦੰਡ ਭੇਦ ਦੇ ਚਾਰੋਂ ਹਥਿਆਰ ਤਾਂ ਉਹਨਾਂ ਨੇ ਝੋਕੇ ਹੀ ਹੋਏ ਨੇ।
ਪਰ ਉਹ ਕਿਸੇ ਹੱਦ ਤੱਕ ਜਾ ਕੇ ਵੀ ਪੰਜਾਬ ਦੇ ਸਿੱਖ ਕਰੈਕਟਰ ਨੂੰ ਖਤਮ ਕਰਨਾ ਚਾਹੁੰਦੇ ਨੇ। ਸਿਰਾਂ ਤੇ ਪੱਗਾਂ ਰਹਿਣ ਨਾ ਰਹਿਣੇ ਕੋਈ ਬਹੁਤਾ ਮੈਟਰ, ਗੱਲ ਤਾਂ ਆਈਡੀਓਲੋਜੀ ਦੀ ਹੈ। ਵੰਸ ਪੰਜਾਬ ਜਿਹੜਾ ਉਹ ਆਰਐਸਐਸ ਦੀ ਝੋਲੀ ਪੈ ਜਾਂਦਾ ਹੈ ਤੇ ਉਹਨਾਂ ਨੂੰ ਲੱਗੇਗਾ ਕਿ ਮਿਸ਼ਨ ਐਕੰਪਲਿਸ਼ਡ, ਹਿੰਦੁਸਤਾਨ ਦਾ ਉਹਨਾਂ ਦਾ ਜਿਹੜਾ ਸੰਕਲਪ ਪੂਰਾ ਹੋ ਗਿਆ। ਕਿਉਂਕਿ 200 ਮਿਲੀਅਨ ਮੁਸਲਮਾਨ ਤਾਂ ਵੈਸੇ ਹੀ ਡਰਾਏ ਹੋਏ ਨੇ ਭਾਰਤ ਚੋਂ, ਤਾਂ ਕੁਸਕਦਾ ਹੀ ਨਹੀਂ ਨਾ। ਕਸ਼ਮੀਰੀ ਨੇ ਉਹਨਾਂ ਨੇ ਸਟੇਟ ਦਾ ਜਿਹੜਾ ਉਹ ਰੁਤਬਾ ਹੀ ਖਤਮ ਕਰਤਾ। ਉਹ ਮਿਲੀਅਨ ਫੌਜ ਬਿਠਾ ਕੇ ਉੱਥੇ ਰੋਜ਼ਾਨਾ ਮਹਿਬੂਬਾ ਮੁਫਤੀ ਥੋੜੀਆਂ ਬਹੁਤ ਬਿਆਨ ਦਿੰਦੇ ਸੀ, ਅੱਜ ਉਹਨੇ ਕਿਹਾ ਵੀ ਮੈਨੂੰ ਅਗੇਨ ਹਾਊਸ ਅਰੈਸਟ ਰੱਖਿਆ, ਉਹ ਨਿਕਲ ਹੀ ਨਹੀਂ ਸਕਦੇ। ਕਰੋ ਸੋ ਇਹਨਾਂ ਸਾਰੇ ਦੇ ਚੱਲਦੇ ਆ ਅਸੀਂ ਸਮਝਦੇ ਹਾਂ ਵੀ ਡਾਇਸਪੋਰਾ ਸਿੱਖ ਇਸ ਗੱਲ ਨੂੰ ਸਮਝਦੇ ਨੇ, ਔਰ ਅਸੀਂ ਇਹੀ ਆਸ ਕਰਦੇ ਹਾਂ ਕਿ ਅਲਟੀਮੇਟਲੀ ਠੀਕ ਹੈ ਦੁਸ਼ਮਣ ਬਾਤ ਕਰੇ ਅਨਹੋਣੀ, ਪਰ ਆਰਐਸਐਸ ਨੂੰ ਇਸ ਗੱਲ ਦੇ ਉੱਤੇ ਉਹ ਲਿਖ ਕੇ ਰੱਖ ਲੈਣ ਕਿ ਉਹਨਾਂ ਦਾ ਇਹ ਜਿਹੜਾ ਝੂਠ ਦਾ ਏਜੰਡਾ 4000 ਸਾਲ ਤੋਂ ਹਿੰਦੂਤਵਾਦੀ ਜਿਹੜੀ ਬ੍ਰਾਹਮਣਵਾਦ ਦੀ ਆਈਡੀਓਲੋਜੀ ਵੇਚਦੇ ਰਹੇ ਨੇ, ਤੁਸੀਂ ਹੁਣ ਉਸ ਕੌਮ ਦੇ ਨਾਲ ਪੰਗਾ ਲਿਆ, ਉਸ ਕੌਮ ਨੂੰ ਹੱਥ ਪਾਇਆ ਜਿਨ੍ਹਾਂ ਨੂੰ ਪਤਾ ਹੈ ਕਿ ਤੁਹਾਡਾ ਜਿਹੜਾ ਧੁੰਨੀ ਆ ਉਹ ਕਿੱਥੇ ਹੈ, ਔਰ ਲੌਕ ਸਟਾਕ ਐਂਡ ਬੈਰਲ ਇਹ ਹਿੰਦੂਤਵਾਦੀ ਆਈਡੀਓਲੋਜੀ ਨੂੰ ਖਾਲਸਾ ਪੰਥ ਡਿਸਟਰੋਏ ਕਰੇਗਾ। ਔਰ ਇਹੀ ਨਹੀਂ ਕਿ ਅਸੀਂ ਖਾਲਿਸਤਾਨ ਲਿਬਰੇਟ ਕਰਵਾਵਾਂਗੇ, ਇਹ ਜਿਹੜੀ ਇਹਨਾਂ ਦੀ ਜਕੜ ਹੈ, ਹੈਜੇਮਨੀ ਹੈ, ਗਲਬਾ ਹੈ, ਇਹਨੂੰ ਡਿਸਟਰੋਏ ਕਰਕੇ ਭਾਰਤ ਦੇ ਵਿੱਚ ਜਿਹੜਾ ਇੱਕ ਮੁਲਕ ਕਦੇ ਨਹੀਂ ਰਿਹਾ ਹਿਸਟਰੀ 'ਚ, ਸਬ ਕੰਟੀਨੈਂਟ ਹੈ, 15 ਤੋਂ ਜ਼ਿਆਦਾ ਉੱਥੇ ਡਿਫਰੈਂਟ ਨੈਸ਼ਨੈਲਿਟੀਜ਼ ਨੇ, ਉਹਨਾਂ ਸਾਰਿਆਂ ਨੂੰ ਜਿਹੜਾ ਉਹ ਫਰੀडम ਦਾ ਸਵਾਦ ਖਾਲਸਾ ਪੰਥ ਜਿਹੜਾ ਉਹ ਚਖਾਏਗਾ। ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਸੋ ਅਸੀਂ ਚਾਹਾਂਗੇ ਕਿ TV 84 ਦੀ ਜਿਹੜੀ ਇਹ ਆਵਾਜ਼ ਹੈ ਇਹ ਇਸੇ ਤਰ੍ਹਾਂ ਹੀ ਬੁਲੰਦ ਰਹੇ। ਤੁਸੀਂ ਵੱਧ ਤੋਂ ਵੱਧ TV 84 ਦੀ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। ਯੂਕੇ 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ London #4 khalistan.uk london4khalistan.uk। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰ ਦੂਸਰੇ ਸੈਗਮੈਂਟ ਦੇ ਵਿੱਚ ਸਾਡੇ ਕੋਲੋਂ ਉਹਨਾਂ ਨੇ ਸਵਾਲ ਪੁੱਛਿਆ ਹੈ ਵੀ ਸਾਡੇ ਜਿਹੜੇ ਵਿਊਅਰ ਨੇ ਜਾਵੇਦ ਅਹਿਮਦ ਜੀ, ਸੋ ਉਹਨਾਂ ਨੇ ਪੁੱਛਿਆ ਹੈ ਕਿ ਕੀ ਸਿੱਖ ਧਰਮ ਦੇ ਵਿੱਚ ਕਾਸਟ ਸਿਸਟਮ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਹੈ ਇਸ ਸਵਾਲ ਦਾ ਜਵਾਬ? ਦੇਖੋ, ਅਸੀਂ ਆਪਣੇ ਵਿਊਅਰਸ ਨੂੰ ਇਹ ਰਿਕੁਐਸਟ ਵੀ ਕਰਾਂਗੇ, ਤੁਸੀਂ ਜਦੋਂ ਕਮੈਂਟਸ ਦੇ ਵਿੱਚ ਤਾਰੀਫ ਕਰਦੇ ਹੋ ਜੀ, ਤਾਰੀਫ ਚੰਗੀ ਲੱਗਦੀ ਹੈ ਬਿਲਕੁਲ, ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਜਿਹੜਾ ਕ੍ਰੀਏਟਿਵ ਡਾਇਲੌਗ ਹੈ ਜਿਸ ਦੇ ਵਿੱਚ ਤੁਹਾਡੇ ਸਵਾਲ, ਤੁਹਾਡੀਆਂ ਕੁਐਰੀਜ਼, ਤੁਹਾਡੇ ਡਾਊਟ ਹੋਣ ਤੇ ਸਾਨੂੰ ਵੀ ਮੌਕਾ ਮਿਲਦਾ ਹੈ ਜਿਹੜੀ ਗੱਲ ਕਹਿਣ ਦਾ ਵੀ, ਔਰ ਫਿਰ ਸਾਨੂੰ ਤੁਹਾਡੀ ਇਨਪੁਟ ਵੀ ਮਿਲਦੀ ਹੈ। ਸੋ ਅਸੀਂ ਇੱਕ ਸੈਗਮੈਂਟ ਜ਼ਰੂਰ ਇਸ ਕਿਸਮ ਦਾ ਰੱਖਣਾ ਚਾਹੁੰਦੇ ਹਾਂ ਜਿਹਦੇ 'ਚ ਕਿ ਅਸੀਂ ਬਿਸਾਈਡਸ ਜਿਹੜੀਆਂ ਡੇ ਟੂ ਡੇ ਘਟਨਾਵਾਂ ਨੇ, ਕਿਉਂਕਿ ਪ੍ਰੋਗਰਾਮ ਤਾਂ ਸਾਡਾ ਪੋਲੀਟੀਕਲ ਫੋਕਸ ਦੇ ਨਾਲ ਹੁੰਦਾ ਹੈ ਜੋ 24 ਘੰਟੇ 'ਚ ਹੁੰਦਾ ਹੈ, ਅਸੀਂ ਉਸ ਨੂੰ ਜਿਹੜਾ ਇੱਕ ਥਾਂ ਤੇ ਇਕੱਠਾ ਕਰਕੇ ਡਿਸਕਸ ਕਰ ਲੈਂਦੇ ਹਾਂ ਕਿ ਭਾਈ ਜਿਹੜਾ ਘਟਨਾਕ੍ਰਮ ਜੋ ਦੁਨੀਆ 'ਚ ਵਾਪਰ ਰਿਹਾ ਹੈ ਸਾਡੇ ਸਾਊਥ ਏਸ਼ੀਆ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ, ਖਾਲਿਸਤਾਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ, ਪਾਕਿਸਤਾਨ ਨੂੰ ਕਿਵੇਂ ਕਰਦਾ ਹੈ, ਔਰ ਜ਼ਾਹਿਰ ਹੈ ਕਿ ਦੋਹਾਂ ਕੌਮਾਂ ਦੀ ਸਾਂਝ ਮਜ਼ਬੂਤ ਕਰਨਾ ਇਹ ਸਾਡਾ ਜਿਹੜਾ ਮਿਸ਼ਨ ਸਟੇਟਮੈਂਟ ਦਾ ਹਿੱਸਾ ਹੈ, ਕਿਉਂਕਿ ਇਹ ਅਜ਼ਲਾਂ ਤੋਂ ਜਿਹੜੀ ਤੌਹੀਦ ਦੀ ਸਾਂਝ ਔਰ ਸਾਡਾ ਇੱਕ ਦੂਸਰੇ ਪ੍ਰਤੀ ਇੱਕ ਜਿੱਥੇ ਗਵਾਂਢ ਵਾਲਾ ਪਾਰਟ ਹੈ ਉੱਥੇ ਤਹਿਜ਼ੀਬ, ਬੋਲੀ, ਸੁਭਾਅ, ਹਰ ਚੀਜ਼ ਦੀ ਸਾਂਝ, ਔਰ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਸਾਡਾ ਫੋਕਸ ਇਸ ਗੱਲ ਦੇ ਉੱਤੇ ਜ਼ਰੂਰ ਹੁੰਦਾ ਹੈ ਕਿ ਅਸੀਂ ਹੁਣ ਉਨਾ ਕੁ ਸਫ਼ਰ ਤੈਅ ਕਰ ਲਿਆ 8-9 ਸਾਲ ਦੇ ਵਿੱਚ ਜਿੱਥੇ ਪਹਿਲੀ ਸਟੇਜ ਤਾਂ ਡਿਸਟਰਸਟ ਹੁੰਦੀ ਹੈ, ਕੌਣ ਕੀ ਕਹਿ ਰਿਹਾ ਕੀ ਨਹੀਂ ਹੈ। ਹੁਣ ਸਾਨੂੰ ਜਿਹੜੇ ਈਵਨ ਸਾਡੇ ਡਿਫਰੈਂਸਿਸ ਵੀ ਨੇ ਉਹਨਾਂ ਨੂੰ ਵੀ ਇਮਾਨਦਾਰੀ ਨਾਲ ਡਿਸਕਸ ਕਰਨਾ ਚਾਹੀਦਾ, ਕਿਉਂਕਿ ਸਭ ਅੱਛਾ ਕਰਨ ਦੇ ਨਾਲ ਵੀ ਇਹ ਨਹੀਂ ਹੁੰਦਾ ਕਿ ਜੇ ਫਿਰ ਵੀ ਕੁਝ ਚੱਲ ਰਿਹਾ ਹੈ ਜਿਹਦੀ ਸਾਨੂੰ ਜਿਸ ਦੇ ਉੱਤੇ ਸ਼ੱਕ ਸ਼ੁਬਾ ਹੈ ਤੇ ਇਹ ਉਹ ਭਰਾਵਾਂ 'ਚ ਹੋਏ, ਦੋਸਤਾਂ 'ਚ ਹੋਏ, ਕੌਮਾਂ 'ਚ ਹੋਏ, ਜੇ ਡਿਫਰੈਂਸਿਸ ਨਾ ਹੋਣ ਤਾਂ ਅੱਡ ਕਿਉਂ ਹੁੰਦੇ ਨੇ, ਕੋਈ ਵੀ ਕੁਛ ਤਾਂ ਹੁੰਦਾ ਹੈ। ਸੋ ਉਹਨੂੰ ਅਸੀਂ ਸ਼ਾਇਸਤਗੀ ਦੇ ਨਾਲ ਔਰ ਇਮਾਨਦਾਰੀ ਦੇ ਨਾਲ ਡਿਸਕਸ ਕਰਾਂਗੇ। ਹਾਲਾਂਕਿ ਬਹੁਤ ਸਾਰਾ ਜਿੱਥੇ ਫੇਥ ਦਾ ਮਾਮਲਾ ਹੈ ਉੱਥੇ ਕੋਈ ਸਵਾਲ ਨਹੀਂ ਹੁੰਦਾ, ਕਿਉਂਕਿ ਫੇਥ ਦਾ ਮਤਲਬ ਹੀ ਫੇਥ ਹੁੰਦਾ ਹੈ। ਉਹ ਇਸਲਾਮ ਹੋਏ, ਸਿੱਖੀ ਹੋਏ, ਉਹ ਫੇਥ ਦੇ ਉੱਤੇ ਖੜੀ ਹੈ ਔਰ ਫੇਥ ਦੇ ਕੁਝ ਆਪਣੇ ਡਿਸਪਲਿਨ ਨੇ ਜਿਹੜੇ ਫਾਲੋਅਰਸ ਦੇ ਲਈ ਨੇ, ਜਿਹੜੇ ਉਹਨਾਂ ਨੂੰ ਮੰਨਣ ਵਾਲੇ ਨੇ, ਔਰ ਕੁਝ ਜਿਹੜੇ ਨੇ ਉਹ ਜ਼ਾਹਰ ਹੈ ਕਿ ਵੀ ਉਸ ਤੋਂ ਬਾਹਰ ਨਿਕਲ ਕੇ ਜਿਹੜੇ ਇੱਕ ਪਰਸੈਪਸ਼ਨ ਬਣਾ ਦਿੱਤੀ ਗਈ ਉਹ ਸੋਸ਼ਲ ਜਾਂ ਪੋਲੀਟੀਕਲ ਜਾਂ ਅਦਰ ਵੇ ਅਰਾਊਂਡ, ਉਹਨੂੰ ਜ਼ਰੂਰ ਸਾਨੂੰ ਇਮਾਨਦਾਰੀ ਦੇ ਨਾਲ ਡਿਸਕਸ ਕਰਨਾ ਚਾਹੀਦਾ। ਔਰ ਸਾਡੇ ਵਿਊਅਰ ਜਾਵੇਦ ਅਹਿਮਦ ਜੀ ਨੇ WhatsApp ਰਾਹੀਂ ਇਹ ਪੁੱਛਿਆ ਸੀ ਕਿ ਪਲੀਜ਼ ਲੈਟ ਮੀ ਨੋ ਇਫ ਦੇयर ਇਜ਼ ਐਨੀ ਕਾਸਟ ਸਿਸਟਮ ਇਨ ਸਿੱਖਿਜ਼ਮ। ਐਜ਼ ਫਾਰ ਐਜ਼ ਆਈ ਨੋ, ਲਾਈਕ ਮੁਸਲਿਮਸ, ਦੇयर ਇਜ਼ ਨੋ ਕਾਸਟ ਸਿਸਟਮ ਇਨ ਸਿੱਖਿਜ਼ਮ। ਕਾਸਟ ਸਿਸਟਮ ਇਜ਼ ਓਨਲੀ ਇਨ ਹਿੰਦੂਇਜ਼ਮ। ਸੋ ਪਹਿਲਾਂ ਤਾਂ ਅਸੀਂ ਜਾਵੇਦ ਅਹਿਮਦ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਵਿਊ ਵੀ ਕਰਦੇ ਨੇ ਔਰ ਉਹਨਾਂ ਨੇ ਪੁੱਛਿਆ ਵੀ ਹੈ। ਔਰ ਜੇ ਇਸ ਸਵਾਲ ਦਾ ਠੀਕ ਤੁਸੀਂ ਜਵਾਬ ਸਮਝਣਾ ਹੈ ਤੇ ਫਿਰ ਅੱਜ ਦਾ ਜਿਹੜਾ ਸਾਡਾ ਪਹਿਲਾ ਸੈਗਮੈਂਟ ਹੈ, ਓਪਨਿੰਗ ਸੈਗਮੈਂਟ, ਜਿਹੜਾ ਜ਼ਾਹਰ ਹੈ ਲੰਬਾ ਤਾਂ ਹੁੰਦਾ ਹੈ ਕਿਉਂਕਿ ਉਹਦੇ 'ਚ ਅਸੀਂ ਘੜੀ ਦਾ ਮੂੰਹ ਦੂਜੇ ਪਾਸੇ ਰੱਖ ਦਿੰਦੇ ਹਾਂ, ਕਿਉਂਕਿ ਉਹ ਸਾਡਾ ਉਹਦੇ 'ਚ ਇਹ ਨਹੀਂ ਹੁੰਦਾ ਕਿ ਭਾਈ ਅਸੀਂ ਵੀਡੀਓ ਇੰਨੇ ਮਿੰਟ ਦੀ ਬਣਾਉਣੀ ਹੈ, ਉਹ ਹੁੰਦਾ ਵੀ ਨਹੀਂ ਮੇਰੇ ਤੋਂ ਔਰ ਮੈਨੂੰ ਉਹ ਪਸੰਦ ਵੀ ਨਹੀਂ ਹੈ। ਮੈਂ ਇਹ ਸਮਝਦਾ ਹਾਂ ਕਿ ਵੀ ਜਦੋਂ ਤੁਸੀਂ ਆਪਣੇ ਜਜ਼ਬਿਆਂ ਦਾ ਇਜ਼ਹਾਰ ਕਰਦੇ ਹੋ ਉਸ ਦਾ ਪਿਛੋਕੜ ਦਾ ਹਰ ਪੱਖ ਜਿਹਦੇ ਤੇ ਕੋਈ ਟਾਈਮ ਲਿਮਿਟੇਸ਼ਨ ਨਾ ਹੋਏ ਉਹ ਤੁਹਾਡੇ ਕੇਸ ਨੂੰ ਬਿਲਡ ਕਰਦਾ। ਸੋ ਇਹ ਸਮਝਣ ਦੇ ਲਈ ਕਿ ਹਿੰਦੂ ਧਰਮ ਜਿਹਨੂੰ ਅੱਜ ਕਿਹਾ ਜਾਂਦਾ ਹੈ ਲਫ਼ਜ਼, ਹਾਲਾਂਕਿ ਮੈਂ ਇਹ ਦੱਸਦੇ ਹਾਂ ਕਿ ਹਿੰਦੂ ਲਫ਼ਜ਼ ਨਾ ਵੇਦਾਂ ਦੇ ਵਿੱਚ ਹੈ, ਨਾ ਸ਼ਾਸਤਰਾਂ ਦੇ ਵਿੱਚ ਹੈ, ਨਾ ਸਿਮਰਤੀਆਂ ਦੇ ਵਿੱਚ ਹੈ। ਇਹ ਬਹੁਤ ਮੱਚ ਲੇਟਰ ਜਿਹੜਾ ਇਸ ਦੇ ਨਾਲ ਇਸ ਨੂੰ ਜਿਹੜਾ ਇਹਨਾਂ ਨੇ ਜੋੜਿਆ। ਹਾਲਾਂਕਿ ਇੱਕ ਸਟੇਜ ਤੇ ਉਹੀ ਹਿੰਦੂ ਧਰਮ ਦਾ ਜਿਹੜਾ ਵੱਡਾ ਸੁਧਾਰਕ ਆਰੀਆ ਸਮਾਜ ਦਾ ਪਿਓ ਜਿਹਨੇ ਉੱਥੇ ਸਭ ਤੋਂ ਜ਼ਿਆਦਾ ਨਫ਼ਰਤ ਫੈਲਾਈ, ਜਿਸ ਥਾਟ ਨੇ ਆਰੀਆ ਸਮਾਜ, ਕਿਉਂਕਿ ਇੱਕ ਪਾਸੇ ਬ੍ਰਾਹਮੋ ਸਮਾਜ ਜਾਂ ਥੀਓਸੋਫਿਕਲ ਸੁਸਾਇਟੀਜ਼ ਵਰਗੇ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ 19ਵੀਂ ਸਦੀ ਦੇ ਵਿੱਚ ਬੰਗਾਲ ਦੇ ਵਿੱਚ ਇਹ ਚੱਲ ਰਹੇ ਸੀ, ਜਿਹੜੇ ਥੋੜਾ ਬਹੁਤ ਐਮਲਗਮ ਕਰ ਰਹੇ ਸੀ ਕ੍ਰਿਸਚੀਅਨਿਟੀ ਦਾ ਵੀ ਕੁਝ ਹਿੱਸਾ, ਕੁਝ ਵੈਸਟਰਨ ਦਾ ਵੀ। ਲੇਕਿਨ ਆਰੀਆ ਸਮਾਜ ਦੇ ਥੱਲੇ ਦਿਆਨੰਦ ਨੇ ਕਿਹਾ ਕਿ ਵੀ ਇਹ ਤਾਂ ਜਿਹੜਾ ਹਿੰਦੂ ਲਫ਼ਜ਼ ਦਾ ਤਾਂ ਮਤਲਬ ਚੋਰ ਹੈ। ਉਹਨੇ ਕਿਹਾ ਵੀ ਮਤ ਇਹ ਵਰਤੋ, ਤੁਸੀਂ ਆਰੀਆ ਹੋ। ਔਰ ਉਹਨੇ ਜਿਹੜੀ ਆਰਗੇਨਾਈਜੇਸ਼ਨ ਬਣਾਈ ਆਰੀਆ ਸਮਾਜ, ਬਾਅਦ ਦੇ ਵਿੱਚ ਇੱਕ ਇਵਨ ਪੋਲੀਟੀਕਲ ਪਾਰਟੀ ਹਰਿਆਣੇ ਦੇ ਵਿੱਚ 2 MA ਪਾਸ ਜਿਹੜੇ ਗ੍ਰੈਜੂਏਟ ਸੀ ਜਿਨ੍ਹਾਂ ਨੇ ਆਪਣੇ ਨਾਂ ਬਦਲੇ।
स्वामी अग्निवेश, स्वामी इंद्रवेश, ये बन के उन्होंने आर्य सभा नाम की एक पोलीटिकल पार्टी भी बनाई सी। लेकिन आर्य समाज नूं तो सारे जानते हैं। फिर इस आर्य समाज ने किवें DAV स्कूलों कॉलेजों का जाल विछाया। DAV का मतलब ही है दयानंद एंगलो वैदिक स्कूल, कि भाई असी अंग्रेजी वालियां दा जिहड़ी एंगलो समाज है उसका भी कुछ लेना है, पर बेस साडा वेद है, चारों वेदां। हुण वेदां च बुत परस्ती भी नहीं है, लेकिन वेदां च कास्ट सिस्टम है। ऋग्वेद दे विच जिहड़े 4 वेद ने, ऋग्वेद, सामवेद, यजुर्वेद, अर्थवेद, उस अथर्व वेद। ऋग्वेद दे विच रिचुअल्स ब्राह्मण दे ने किवें करने ने, किहड़ा यज्ञ है, गऊ मेघ यज्ञ जिहदे च गां नूं मारिया जांदा सी, अश्वमेघ यज्ञ जिहदे च हाथी नूं मारिया जांदा सी, अश्वमेघ जिहदे च घोड़े नूं मारिया जांदा सी, गजमेघ, गज संस्कृत च हाथी नूं कहंदे ने, गजमेघ यज्ञ दे विच हाथी नूं मार के ਉਹ ਜਿਹੜਾ ਉਹ ਮਾਸ ਫਿਰ ਉਹਦੀ ਪੂਜਾ ਕਰਕੇ ਜਾਂ ਜਿਹੜਾ ਉਹਦਾ ਹਵਨ ਕਰਕੇ ਯੱਗ ਇਹ ਉਹਨਾਂ ਦਾ ਸੀ, ਯਜਨ ਜਾਂ ਯੱਗ ਕਹਿੰਦੇ ਨੇ। ਸੋ ਕਾਸਟ ਸਿਸਟਮ ਦਾ ਬੇਸ ਕਿਉਂਕਿ ਉਹਨਾਂ ਨੇ ਸਿੱਖ ਧਰਮ ਦੇ ਹਵਾਲੇ ਨਾਲ ਪੁੱਛਿਆ। ਸੋ ਪਹਿਲਾਂ ਤਾਂ ਮੈਂ ਮਜ਼ਹਬੀ ਤੌਰ ਦੇ ਉੱਤੇ ਇਹ ਦੱਸਾਂ ਕਿ ਜਿਹਨੂੰ ਅੱਜ ਹਿੰਦੂ ਤਵਾ ਦੇ ਨਾਲ ਜਿਹੜਾ ਹਿੰਦੂ ਧਰਮ ਦੇ ਨਾਲ ਹੀ ਜੋੜ ਦਿੱਤਾ ਗਿਆ ਹੈ, ਜਿਹਨੂੰ ਕਿਸੇ ਵੀ ਜ਼ਮਾਨੇ 'ਚ ਬ੍ਰਾਹਮਣਵਾਦ ਕਿਹਾ ਜਾਂਦਾ ਸੀ, ਜਿਸ ਬਾਰੇ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਕਿਵੇਂ ਬ੍ਰਾਹਮਣ ਦੇ ਥਾਟ ਨੇ ਬੁੱਧ ਦੇ ਥਾਟ ਨੂੰ ਖਾਧਾ। ਤਾਂ ਉਹਨਾਂ ਕਿਹਾ ਸੀ ਕਿ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ, ਮੈਂ ਪਿਦਾਰ में शमाए गौतम जल रही है महफिले अग्यार में। गैरां दी मुल्क च बाहर वियतनाम, थाईलैंड, चाइना, बर्मा ਇਹਦੇ 'ਚ। ਸੋ ਉਹਨਾਂ ਨੇ ਵੀ ਬ੍ਰਾਹਮਣਵਾਦ ਨੂੰ ਹੀ ਪਛਾਣਿਆ ਕਿ ਭਾਈ ਬ੍ਰਾਹਮਣ ਜਿਹੜਾ ਉਹਨਾਂ ਨੇ ਕਿਹਾ ਅੱਜ ਵੀ ਉਹ ਤਾਂ ਪੂਰੇ ਆਪਣੇ ਹੰਕਾਰ ਦੀ ਸ਼ਰਾਬ ਦੇ ਵਿੱਚ ਸਰਸ਼ਾਰ ਹੈ। ਉਹਨੇ ਬੁੱਧ ਧਰਮ ਦਾ ਖਾਤਮਾ ਕੀਤਾ ਕਿਉਂਕਿ ਉਹ ਬ੍ਰਾਹਮਣ ਨੂੰ ਲੱਗਦਾ, ਕਿਉਂਕਿ ਬੁੱਧ ਨੇ ਕਾਸਟ ਸਿਸਟਮ ਨੂੰ ਚੈਲੰਜ ਕੀਤਾ ਸੀ। ਬੁੱਧ ਨੇ ਅੱਜ ਤੋਂ 2500 ਸਾਲ ਪਹਿਲਾਂ ਜਦੋਂ ਉਹ ਐਨਲਾਈਟਨਡ ਹੁੰਦਾ ਹੈ, ਬਨਾਰਸ ਤੋਂ ਕੁਛ ਮੀਲ ਦੂਰ ਸਾਰਨਾਥ ਦੀ ਥਾਂ ਹੈ, ਅੱਜ ਵੀ ਹੈ, ਉੱਥੇ ਖਲੋ ਕੇ ਉਹਨੇ ਕਿਹਾ ਸੀ ਮੈਂ ਬ੍ਰਾਹਮਣ ਕੋ ਨਹੀਂ ਮਾਨਤਾ। ਕਾਸਟ ਸਿਸਟਮ ਬ੍ਰਾਹਮਣ ਨੂੰ ਸਭ ਤੋਂ ਉੱਪਰਲੇ ਡੰਡੇ ਤੇ ਉੱਤੇ ਬਿਠਾਉਂਦਾ ਹੈ, ਔਰਤ ਨੂੰ ਵੀ ਸ਼ੂਦਰ ਬਣਾਉਂਦਾ ਹੈ, ਔਰਤ ਨੂੰ ਜਨੇਊ ਪਾਉਣ ਦਾ ਹੱਕ ਨਹੀਂ ਹੈ। ਸ਼ੂਦਰ ਦਾ ਤਾਂ ਕੀ ਆ, ਉਹਨੂੰ ਫਿਰ ਜਿਹੜੀ ਜੋ ਰਿਗਵੇਦ ਚੋਂ ਜਿਹਦੀ ਸ਼ੁਰੂਆਤ ਹੁੰਦੀ ਹੈ ਉਸ ਨੂੰ ਮਨੂ ਸਿਮਰਤੀ ਦੇ ਥੱਲੇ, ਹਾਲਾਂਕਿ ਸਿਮਰਤੀਆਂ ਬਾਰੇ ਕਿਹਾ ਜਾਂਦਾ ਹੈ ਕਿ ਇੰਟਰਪ੍ਰੀਟੇਸ਼ਨ ਉਹਨਾਂ ਦੀ ਵੇਦਾਂ ਦੀ ਅੱਗੋਂ ਜਿਹੜੀ ਹੈ ਇੰਟਰਪ੍ਰੀਟੇਸ਼ਨ, ਪਰ ਮਨੂ ਜਿਹਨੇ ਹਿੰਦੂ ਕੋਡ ਦਿੱਤਾ, ਲਾਅ ਦਿੱਤਾ, ਉਹ ਉਹਨੂੰ ਫੋਰਟੀਫਾਈ ਕਰ ਦਿੰਦਾ ਹੈ, ਕੋਡੀਫਾਈ ਕਰ ਦਿੰਦਾ ਹੈ ਲਾਅ ਨੂੰ। ਔਰ ਜਦੋਂ ਗੁਰੂ ਨਾਨਕ ਸਾਹਿਬ 550 ਸਾਲ ਪਹਿਲਾਂ ਇਸ ਧਰਤੀ ਦੇ ਉੱਤੇ ਆਉਂਦੇ ਨੇ, ਨਨਕਾਣਾ ਸਾਹਿਬ ਦੀ ਮੁਬਾਰਕ ਧਰਤੀ ਤੇ ਉਹ ਉਸ ਡਿਵੀਜ਼ਨ ਨੂੰ ਵੀ ਦੇਖ ਰਹੇ ਨੇ। ਉਹਨਾਂ ਦੇ ਸਾਹਮਣੇ ਚੈਲੰਜਸ ਨੇ। ਉਸ ਵੇਲੇ ਲੋਧੀ ਖਾਨਦਾਨ ਦਾ ਰਾਜ ਹੈ ਦਿੱਲੀ ਤਖਤ ਦੇ ਉੱਤੇ। ਉਸ ਵੇਲੇ ਔਰ ਇਸ ਗੱਲ ਦਾ ਧਿਆਨ ਰਹੇ ਕਿ ਬੇਸ਼ੱਕ ਮੁਹੰਮਦ ਬਿਨ ਕਾਸਿਮ ਦੇ ਨਾਲ ਇਸਲਾਮ ਦੀ ਸ਼ੁਰੂਆਤ ਮੁਲਤਾਨ ਔਰ ਸਿੰਧ ਦੇ ਵਿੱਚ ਹੁੰਦੀ ਹੈ ਔਰ ਸੂਫੀ ਫਕੀਰਾਂ ਰਾਹੀਂ ਔਰ ਦੂਸਰੇ ਫੈਲ ਜਾਂਦਾ ਹੈ। ਕੇਰਲਾ ਦੇ ਵਿੱਚ ਜਿਹੜਾ ਉਹ ਵਪਾਰੀ ਲੈ ਕੇ ਆਉਂਦੇ ਨੇ ਅਰਬ ਦੇ, ਜਿਹੜੇ ਅੱਜ ਵੀ ਜਿਹੜਾ ਉੱਥੇ ਦਾ ਇਸਲਾਮ ਉਹਨਾਂ ਰਾਹੀਂ ਆਇਆ। ਲੇਕਿਨ ਉਸ ਸਾਰੇ ਮੁਸਲਮਾਨਾਂ ਦੇ ਦੌਰ 'ਚ ਵੀ ਮਹਿਮੂਦ ਗਜ਼ਨਵੀ ਤੋਂ ਲੈ ਕੇ ਵਾਇਆ ਮੁਹੰਮਦ ਗੌਰੀ ਲੋਧੀਆਂ ਤੱਕ, ਜਾਂ ਜਦੋਂ ਲੋਧੀ ਤੋਂ ਬਾਅਦ ਮੁਗਲ ਬਾਬਰ ਆਉਂਦਾ ਹੈ, ਬ੍ਰਾਹਮਣ ਦੀ ਡੋਮੀਨੈਂਸ ਵਿਦਿਨ ਸੁਸਾਇਟੀ ਉਹਨਾਂ ਨੇ ਵੀ ਚੈਲੰਜ ਨਹੀਂ ਕੀਤੀ। ਉਹਨਾਂ ਨੂੰ ਵੀ ਸੂਟ ਕਰਦਾ ਸੀ ਕਿ ਭਾਈ ਉਹਨਾਂ ਨੇ ਠੀਕ ਹੈ ਟੈਕਸ ਲਾਤਾ ਵੀ ਜਜ਼ੀਆ ਦਿਓ, ਤੁਸੀਂ ਲੁੱਟਦੇ ਹੋ ਲੋਕਾਂ ਨੂੰ ਗੰਗਾ ਬਨਾਰਸ ਦੂਜੇ ਤੀਜੇ ਦੇ ਵਿੱਚ, ਉਹਦੇ ਚੋਂ ਸਾਨੂੰ ਵੀ ਦੇ ਦਿਓ। ਪਰ ਬ੍ਰਾਹਮਣ ਦੀ ਡੋਮੀਨੈਂਸ ਉੱਥੇ ਹੀ ਕਾਇਮ ਰਹੀ। ਹੁਣ ਸਿੱਖ ਮਜ਼ਹਬ ਦਾ ਕਿਉਂ ਬ੍ਰਾਹਮਣ ਨੂੰ ਇਹ ਅੱਖਰ ਦਾ ਅੱਜ ਵੀ, ਇਹਦੇ ਬਾਵਜੂਦ ਕਿ ਉਹਨਾਂ ਨੇ ਡੈਥ ਕਿਸ ਦੇ ਨਾਲ 47 'ਚ ਸਾਡੀ ਲੀਡਰਸ਼ਿਪ ਨੂੰ ਆਪਣੇ ਖਾਤੇ 'ਚ ਭੁਗਤਾਇਆ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹ ਇੱਕ ਬੜਾ ਵੱਡਾ ਆਰੀਆ ਸਮਾਜੀ ਜਿਹਨੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਕਿਤਾਬ 1899 ਦੇ ਵਿੱਚ ਲਿਖੀ, 1901 ਤੱਕ ਉਰਦੂ 'ਚ ਲਿਖੀ ਉਹਨੇ, ਔਰ ਲਾਲਾ ਦੌਲਤ ਰਾਏ ਉਹਦਾ ਨਾਂ ਸੀ। ਔਰ ਉਹਨੇ ਉਹਦੇ 'ਚ ਆਰਗੂ ਕੀਤਾ ਕਿ ਵੀ ਬ੍ਰਾਹਮਣ ਨੇ ਸਿੱਖ ਮਜ਼ਹਬ ਨੂੰ ਇਸਲਾਮ ਤੋਂ ਵੀ ਜ਼ਿਆਦਾ ਖਤਰਨਾਕ ਕਿਉਂ ਸਮਝਿਆ। ਉਹਨਾਂ ਨੇ ਕਿਹਾ ਵੀ ਇਸਲਾਮ ਤਾਂ ਬਾਹਰੋਂ ਆਇਆ, ਉਹਨਾਂ ਨੇ ਪੋਲੀਟੀਕਲ ਕੰਟਰੋਲ ਕੀਤਾ, ਬਟ ਵਿਦਿਨ ਦਾ ਸੁਸਾਇਟੀ ਬ੍ਰਾਹਮਣ ਦੀ ਡੋਮੀਨੈਂਸ ਜਿਹੜੀ ਹੈ ਉਹ ਕਾਇਮ ਰਹੀ। ਪਰ ਸਿੱਖੀ ਨੇ ਜਦੋਂ ਸੰਗਤ ਔਰ ਪੰਗਤ ਦਿੱਤੀ ਕਿ ਇੱਕ ਥਾਂ ਤੇ ਬੈਠ ਕੇ ਤੁਸੀਂ ਖਾਓਗੇ,
ਇੱਕ ਥਾਂ ਤੇ ਬੈਠ ਕੇ ਰੱਬ ਦੀ ਇਬਾਦਤ ਕਰੋਗੇ, ਇੱਕ ਥਾਂ ਦੇ ਵਿੱਚ ਸਰੋਵਰ ਦੇ ਵਿੱਚ ਤੁਸੀਂ ਇਸ਼ਨਾਨ ਕਰੋਗੇ, ਮੀਰੀ ਔਰ ਪੀਰੀ ਤਲਵਾਰ ਵੀ ਦਿੱਤੀ, ਇੱਕ ਬਾਟੇ ਦੇ ਵਿੱਚ ਅੰਮ੍ਰਿਤ ਛਕੋਗੇ ਔਰ ਕਾਸਟ ਸਿਸਟਮ ਜਿਹੜਾ ਉਹਦਾ ਐਂਡ ਕੀਤਾ। ਔਰ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਬੁਲੰਦ ਆਵਾਜ਼ ਦੇ ਵਿੱਚ ਉਸ ਧਰਤੀ ਦੇ ਉੱਤੇ ਕਿਹਾ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸਮਾਲੀਅਨ ਤਿੱਥੈ ਨਦਰ ਤੇਰੀ ਬਖਸ਼ਿਸ਼। ਕਿ ਜਿਨ੍ਹਾਂ ਨੂੰ ਤੁਸੀਂ ਨੀਵੇਂ ਨਿਮਾਣੇ ਸ਼ੂਦਰ ਬਣਾਇਆ ਹੋਇਆ, ਛੂਤ ਬਣਾਇਆ ਹੋਇਆ, ਮੈਂ ਉਹਨਾਂ ਦੇ ਨਾਲ ਖੜਾ। ਹੁਣ ਇਹ ਸਟੇਟਮੈਂਟ ਜਿਹੜੀ ਰੂਹਾਨੀ ਦੁਨੀਆ ਦੇ ਵਿੱਚ ਇਹ ਬ੍ਰਾਹਮਣ ਨੂੰ ਖੁੱਲ੍ਹਾ ਚੈਲੰਜ ਸੀ। ਔਰ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ 230 ਸਾਲ ਦਾ ਵਕਤ, ਜਦੋਂ ਕਿ 1699 ਚ ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਸਾਜਦੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ, 80,000 ਦੇ ਇਕੱਠ ਚੋਂ ਜਿਹੜੇ 5 ਪਿਆਰੇ ਜਿਨ੍ਹਾਂ ਲਈ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਹੈ, ਹਾਲਾਂਕਿ ਇਹ ਮੈਨੂੰ ਸ਼ੋਭਾ ਨਹੀਂ ਦਿੰਦਾ ਕਿ ਮੈਂ ਉਹਨਾਂ ਦੀ ਜ਼ਾਤ ਪਿਛੋਕੜ ਦੀ ਗੱਲ ਕਰਾਂ, ਪਰ ਇਹ ਦੱਸਣ ਦੇ ਲਈ ਕਿ ਕਿਵੇਂ ਸਿੱਖ ਮਜ਼ਹਬ ਤਾਂ ਐਮਪਾਵਰਮੈਂਟ ਆਫ ਦਾ ਡਾਊਨ ਟ੍ਰੋਡਨ ਸੀ, ਐਮਪਾਵਰਮੈਂਟ ਆਫ ਦਾ ਹੈਵਲੈਸ ਸੀ, ਕਿ ਉਹਨਾਂ 5 ਪਿਆਰਿਆਂ ਚੋਂ ਜਿਹੜੇ 5 ਅੱਡ-ਅੱਡ ਥਾਵਾਂ ਤੋਂ ਆਏ, ਜਿਹੜੇ ਨੇ ਇੱਕ ਖੱਤਰੀ ਹੈ, ਇੱਕ ਜੱਟ ਹੈ, ਇੱਕ ਨਾਈ ਹੈ, ਇੱਕ ਛਿੰਬਾ ਹੈ, ਇੱਕ ਝਿਓਰ ਹੈ, ਉਸ ਬੈਕਗਰਾਉਂਡ ਚੋਂ ਆਏ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ। ਔਰ ਜਿਹੜੀ ਬੈਪਟਾਈਜੇਸ਼ਨ ਹੈ, ਜਿਹਨੂੰ ਅਸੀਂ ਅੰਮ੍ਰਿਤ ਛਕਾਣਾ ਕਹਿੰਦੇ ਹਾਂ, ਉਹਦੀ ਪਹਿਲੀ ਪ੍ਰੋਸੈਸ ਹੀ ਇਹ ਹੈ ਕਿ ਇੱਕ ਬਾਟੇ ਦੇ ਵਿੱਚ, ਇੱਕ ਔਰ ਲੋਹੇ ਦੇ ਬਾਟੇ 'ਚ ਅੰਮ੍ਰਿਤ ਛਕਾਣਾ, ਹਰ ਇੱਕ ਨੂੰ ਬਰਾਬਰੀ। ਔਰ ਉਹਨਾਂ ਸਾਰਿਆਂ ਨੂੰ ਇਹ ਗੁਰੂ ਸਾਹਿਬ ਦਾ ਫਿਰ ਫਰਮਾਨ ਕਿ ਅੱਜ ਤੋਂ ਤੁਹਾਡੀ ਕੁੱਲ ਨਾਸ, ਕਿਰਤ ਨਾਸ, ਕਰਮ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਔਰ ਉਸ ਦੇ ਨਾਲ ਜੇ ਗੁਰੂ ਨਾਨਕ ਸਾਹਿਬ ਨੇ ਨਾਨਕ ਤਿਨ ਕੈ ਸੰਗ ਸਾਥ ਕਿਹਾ ਸੀ, ਤੇ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਜਿਨ ਕੀ ਜ਼ਾਤ ਵਰਣ ਕੁਲ ਮਾਹੇ, ਸਰਦਾਰੀ ਨਾ ਭਈ ਕਦਾਹੇ, ਤਿਨ ਹੀ ਕੋ ਸਰਦਾਰ ਬਣਾਓ ਤਬੈ ਗੋਬਿੰਦ ਸਿੰਘ ਨਾਮ ਖਾਓ। ਕਿ ਜਿਨ੍ਹਾਂ ਨੂੰ ਤੁਸੀਂ ਨੀਵੇਂ ਬਣਾਇਆ, ਜਿਨ੍ਹਾਂ ਦੀ ਜ਼ਾਤ ਕੁਲ ਗੋਦ ਦੇ ਵਿੱਚ ਸਰਦਾਰੀ ਨਹੀਂ ਹੈ। ਔਰ ਮੈਂ ਦੱਸਦੇ ਹਾਂ ਕਿ ਪੰਜਾਬ ਦਾ ਇੱਕ ਵੱਡਾ ਭਾਈਚਾਰਾ ਹੈ, ਜੱਟ ਭਾਈਚਾਰਾ ਹੈ ਦੋਵੇਂ ਪੰਜਾਬਾਂ ਦੇ ਵਿੱਚ, ਲੇਕਿਨ ਬ੍ਰਾਹਮਣ ਦੇ ਮੰਨੂ ਦੇ ਸ਼ੂਦਰ ਵਿਵਸਥਾ ਦੇ ਵਿੱਚ ਜੱਟ ਸ਼ੂਦਰ ਨੇ। ਅੱਜ ਇਹ ਵੱਖਰੀ ਗੱਲ ਹੈ ਕਿ ਸੋਸ਼ਲੀ ਜਿਹੜੀ ਐਮਪਾਵਰਮੈਂਟ ਦੇ ਥੱਲੇ ਕੌਣ ਕੀ ਹੈ, ਮੈਂ ਇਸ ਲਈ ਕਹਿ ਰਿਹਾ ਕਿਉਂਕਿ ਇਹ ਮੈਂ ਜਵਾਬ ਦੇਣਾ ਚਾਹੁੰਦਾ ਕਿ ਮਜ਼ਹਬੀ ਤੌਰ ਦੇ ਉੱਤੇ ਜ਼ਾਤ ਪਾਤ ਦੀ ਕੋਈ ਥਾਂ ਨਹੀਂ ਹੈ ਸਿੱਖੀ 'ਚ। ਪਰ ਅਨਫੋਰਚੂਨੇਟਲੀ ਮੰਦੇ ਭਾਗਾਂ ਨੂੰ ਇੱਕ ਪਾਸੇ 4000 ਸਾਲ ਦਾ ਬ੍ਰਾਹਮਣਵਾਦ ਦਾ ਇਫੈਕਟ ਹੈ। ਔਰ ਇਹ ਗੱਲ ਇਕੱਲੇ ਸਿੱਖਾਂ ਤੇ ਲਾਗੂ ਨਹੀਂ ਹੁੰਦੀ। ਬੇਸ਼ੱਕ ਇਸਲਾਮ ਨੂੰ ਮੰਨਣ ਵਾਲਿਆਂ 'ਚ ਜ਼ਾਤ ਪਾਤ ਨਹੀਂ ਹੈ, ਪਰ ਬਰਾਦਰੀ ਲਫ਼ਜ਼ ਤੁਸੀਂ ਵੀ ਇਸਤੇਮਾਲ ਕਰਦੇ ਹੋ। ਬਰਾਦਰੀਆਂ ਦੇ ਵਿੱਚ ਫਿਰ ਇੱਕ ਬਰਾਦਰੀ ਦਾ ਆਪਣਾ ਪ੍ਰਾਈਡ ਹੁੰਦਾ ਹੈ। ਬਹੁਤ ਵਾਰ ਉਹ ਪ੍ਰਾਈਡ ਜ਼ਾਤ ਜਿਹੜਾ ਹੈ ਉਹ ਵਿਆਹ ਸ਼ਾਦੀਆਂ ਦੇ ਵੇਲੇ ਨਜ਼ਰ ਆ ਜਾਂਦਾ ਹੈ ਵੀ ਕੌਣ ਕਿੱਧਰ ਕਿਸ ਨੇ ਸਾਕ ਕਰਨਾ। ਹਾਲਾਂਕਿ ਇਹਨੂੰ ਮੈਂ ਕੋਈ ਜਸਟੀਫਾਈ ਨਹੀਂ ਕਰ ਰਿਹਾ, ਪਰ ਮੈਂ ਇਹ ਕਹਿ ਰਿਹਾ ਕਿ ਜਿਹੜੇ ਪੁਰਾਣੇ ਕੁਝ ਚੱਲ ਰਹੇ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਇੱਕ ਰਵਾਇਤ, ਟ੍ਰੈਡੀਸ਼ਨ, ਕਈ ਵਾਰ ਟ੍ਰੈਡੀਸ਼ਨ ਜਿਹੜੇ ਕਬੀਲਿਆਂ ਦੀ ਵੀ ਹੁੰਦੀ ਹੈ, ਉਹ ਮਜ਼ਹਬ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਬਣ ਜਾਂਦੀ ਹੈ। ਉਹਦੇ ਨਤੀਜੇ ਵਜੋਂ ਇਹ ਜੇ ਮੈਂ ਕਹਾਂ ਕਿ ਜੀ ਡਿਸਕ੍ਰਿਮੀਨੇਸ਼ਨ ਨਹੀਂ ਹੈ ਸੋਸ਼ਲੀ, ਉਹ ਸੀ ਹੈ ਕਿਉਂਕਿ ਉਹ ਦਿਮਾਗਾਂ ਦੇ ਵਿੱਚ ਹੁੰਦੀ ਹੈ। ਲੇਕਿਨ ਜਦੋਂ ਮਜ਼ਹਬ ਇਸ ਦੇ ਅਗੇਂਸਟ ਖਲੋਤਾ ਹੈ, ਕੋਈ ਕਿਸੇ ਵੀ ਜਿਹਨੂੰ ਨੀਵੀਂ ਜਾਤ ਦਾ ਜਾਂ ਸ਼ੂਦਰ ਬਣਾਇਆ ਹੋਇਆ ਹੈ ਜਾਂ ਦੂਸਰਾ, ਉਹਨੂੰ ਕੋਈ ਗੁਰਦੁਆਰੇ 'ਚ ਜਾ ਕੇ ਉਹਦੇ ਨਾਲ ਡਿਸਕ੍ਰਿਮੀਨੇਟ ਦੂਸਰੇ ਖਲੋ ਜਾਣਗੇ। ਉਹੀ ਕਾਨਸੈਪਟ ਨੇ ਅੱਜ ਵੀ। ਔਰ ਮੈਂ ਕਿਸੇ ਦਿਨ ਫਿਰ ਵੀ ਇਸ ਤੇ ਗੱਲ ਕਰਾਂਗਾ, ਮੈਂ ਘੜੀ ਵੱਲ ਵੀ ਦੇਖ ਰਿਹਾ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਮਜ਼ਹਬੀ ਤੌਰ ਦੇ ਉੱਤੇ ਸਿੱਖੀ ਤਾਂ ਖੜੀ ਉਸ ਪਲੈਂਕ ਦੇ ਉੱਤੇ ਹੈ ਜਿੱਥੇ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰਾ ਹੀ ਨਹੀਂ ਕਿ ਬ੍ਰਾਹਮਣ ਦੇ ਕਾਸਟ ਸਿਸਟਮ ਨੂੰ ਗੁਰੂ ਨੇ ਜਿਹੜਾ ਉਹ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨ ਦੀ ਗੱਲ ਕੀਤੀ। ਸ਼ੂਦਰਾਂ ਦੀ ਐਮਪਾਵਰਮੈਂਟ ਦੀ ਗੱਲ ਹੁੰਦੀ ਹੈ। ਔਰਤਾਂ, ਜਿਹੜੀ ਔਰਤ ਨੂੰ ਸ਼ੂਦਰ ਬਣਾਇਆ ਹੋਇਆ ਬ੍ਰਾਹਮਣ ਨੇ, ਨਰਕ ਦੁਆਰੀ ਕਿਹਾ ਹੋਇਆ, ਜਿਹਨੂੰ ਜਨੇਊ ਪਾਉਣ ਦਾ ਹੱਕ ਨਹੀਂ ਸੀ, ਗੁਰੂ ਨੇ ਤਾਂ ਇਹ ਕਿਹਾ ਭਾਈ ਜੇ ਅੱਜ ਇੱਕ ਸਿੰਘ ਹੈ, ਸਿੰਘ ਫੀਅਰਲੈਸ ਲਾਈਕ ਏ ਲਾਇਨ ਹੈ, ਹਰ ਸਿੱਖ ਬੱਚੀ ਬੀਬੀ ਕੌਰ ਹੈ, ਪ੍ਰਿੰਸ, ਔਰ ਉਹਨੂੰ ਜਿੱਥੇ ਅੰਮ੍ਰਿਤ ਸਿੰਘ ਛਕਦਾ ਹੈ, ਸਿੰਘਣੀ ਵੀ ਛਕਦੀ ਹੈ। ਜੇ ਸਿੰਘ ਕੋਲ ਸੌਰਡ ਹੈ ਤੇ ਸਿੰਘਣੀ ਕੋਲ ਵੀ ਸੌਰਡ ਹੈ। ਮਤਲਬ ਉਹ ਅਬਲਾ ਤਾਂ ਨਾ ਹੋਈ ਜਿਹਦੇ ਕੋਲ ਹਥਿਆਰ ਹੈ,
ਉਹ ਕਿਸੇ ਅਬਲਾ, ਇਹਨਾਂ ਨੇ ਤਾਂ ਲਫ਼ਜ਼ ਹੀ ਔਰਤ ਲਈ ਘੜਿਆ ਹੋਇਆ ਸੀ, ਅਬਲਾ ਵਿਦਆਊਟ ਪਾਵਰ। ਗੁਰੂ ਸਾਹਿਬ ਨੇ ਕਿਹਾ ਨਹੀਂ, ਇਹ ਸ਼ਹਿਜ਼ਾਦੀਆਂ ਨੇ ਮੇਰੀਆਂ, ਇਹ ਕੌਰ ਨੇ, ਇਹ ਘੋੜਸਵਾਰੀ ਵੀ ਕਰਨਗੀਆਂ, ਇਹ ਹਥਿਆਰ ਵੀ ਚਲਾਉਣਗੀਆਂ, ਇਹ ਲੀਡ ਵੀ ਕਰਨਗੀਆਂ। ਔਰ ਜੇ ਤੁਸੀਂ ਫਿਰ ਫੋਲੋਇੰਗ ਹਿਸਟਰੀ 'ਚ ਮਾਈ ਭਾਗੋ ਤੋਂ ਲੈ ਕੇ ਰਾਣੀ ਸਦਾ ਕੌਰ ਤੱਕ, ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਜਿਹੜੀ ਮਿਸਲ ਦੀ ਸਰਦਾਰਨੀ ਸੀ, ਉਹਦਾ ਨਾਂ ਸਰਦਾਰਨੀ ਸਦਾ ਕੌਰ, ਲਾਹੌਰ 'ਚ ਰਣਜੀਤ ਸਿੰਘ ਤਾਂ 18-19 ਸਾਲ ਦਾ ਜਿਹੜੀ ਸਾਰਾ ਸਟ੍ਰੈਟੇਜਾਈਜ਼ ਕੀਤਾ ਜਾਂ ਜਿਹੜਾ ਰਾਈਡ ਕੀਤਾ ਇਨ ਦਾ ਫਰੰਟ, ਉਹਦੀ ਮਦਰ ਇਨ ਲਾਅ ਜਿਹੜੀ ਕਿ ਮਿਸਲ ਦੀ ਸਰਦਾਰ ਸੀ। ਸੋ ਇਹ ਮੈਂ ਬੈਕਗਰਾਉਂਡ ਇਸ ਲਈ ਦੇ ਰਿਹਾ। ਇਹ ਵੱਖਰੀ ਗੱਲ ਹੈ ਕਿ ਵੀ ਜਿਹੜੇ ਇੰਪੈਕਟ ਹੁੰਦੇ ਨੇ ਜਦੋਂ ਤੁਸੀਂ ਮੈਜੋਰੀਟੇਰੀਅਨ ਸੁਸਾਇਟੀ 'ਚ ਰਹਿ ਰਹੇ ਹੁੰਦੇ ਹੋ, ਬਹੁਤ ਸਾਰੇ ਰਿਚੁਅਲ ਦੂਸਰੀਆਂ ਚੀਜ਼ਾਂ ਕੰਟੀਨਿਊ ਹੁੰਦੀਆਂ, ਪਰ ਸਿੱਖ ਮਜ਼ਹਬ ਦੇ ਵਿੱਚ ਜ਼ਾਤ ਦੀ ਕੋਈ ਥਾਂ ਨਹੀਂ ਹੈ। ਇੱਕ ਰਹਿਤਨਾਮਾ ਭਾਈ ਦਇਆ ਸਿੰਘ 'ਚ ਹੈ ਕਿ ਅੰਮ੍ਰਿਤ ਕੋ ਪਾਣੀ ਕਹੇ ਸਿੱਖ ਕੀ ਪੁੱਛੇ ਜ਼ਾਤ, ਦਇਆ ਸਿੰਘ ਮਮ ਸਿੱਖ ਨਹੀਂ ਜਨਮ ਗਵਾਵੇ ਬਾਦ। ਇਹ ਨਹੀਂ ਕਿਸੇ ਜ਼ਾਤ 'ਚ ਕਿਸੇ ਨੂੰ ਪੁੱਛਣਾ ਵੀ ਤੇਰੀ ਜ਼ਾਤ ਕੀ ਹੈ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਕਿ ਉਹ ਮੇਰਾ ਸਿੱਖ ਨਹੀਂ ਹੈ। ਔਰ ਇਹੀ ਸਿੰਘ ਦੇ ਉੱਤੇ ਨਾਮ ਮੁੱਕ ਜਾਣ ਦਾ ਮਤਲਬ ਹੀ ਹੈ ਇਸ ਕਿ ਸਭ ਬਰਾਬਰ, ਇਗਾਲੀਟੇਰੀਅਨ, ਇਕੁਆਲੀਟੇਰੀਅਨ ਨੇ। ਬਾਕੀ ਅਸੀਂ ਇਸ ਦੇ ਉੱਤੇ ਫਿਰ ਵੀ ਕਿਸੇ ਦਿਨ ਹੋਰ ਵੀ ਗੱਲ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410-204-2084 ਅਗੇਨ 410-204-2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਅਤੇ ਚੀਨ ਵਿਚਾਲੇ ਲੱਦਾਖ ਸਰਹੱਦ ਨੂੰ ਲੈ ਕੇ ਲਫ਼ਜ਼ੀ ਜੰਗ ਜਿਹੜੀ ਹੈ ਉਹ ਛਿੜ ਗਈ ਹੈ। ਔਰ ਚੀਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਹੱਦ ਦੇ ਉੱਤੇ ਤਣਾਅ ਦਾ ਕਾਰਨ ਭਾਰਤ ਦੀ ਫਾਰਵਰਡ ਪਾਲਿਸੀ ਹੈ। ਸੋ ਇਸ ਦੇ ਜਵਾਬ ਵਿੱਚ ਭਾਰਤ ਦਾ ਕਹਿਣਾ ਹੈ ਕਿ ਸਰਹੱਦ ਤੇ ਤਣਾਅ ਲਈ ਚੀਨ ਜ਼ਿੰਮੇਵਾਰ ਹੈ ਕਿਉਂਕਿ ਉਸਨੇ ਬਾਰਡਰ ਉੱਪਰ ਪਿਛਲੇ 1 ਸਾਲ ਤੋਂ ਭਾਰੀ ਫੌਜ ਤਾਇਨਾਤ ਕੀਤੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਪੰਜਾਬੀ ਦੇ ਵਿੱਚ ਇੱਕ ਇਹ ਅਖਾਣ ਦਿੱਤਾ ਜਾਂਦਾ ਹੈ ਕਿ ਫੋੜਾ ਕਿਤੇ ਤੇ ਚੀਰਾ ਕਿਤੇ। ਹੁਣ ਇਹ ਨਜ਼ਰ ਆ ਰਿਹਾ ਹੈ ਕਿ ਵੀ ਅਮਰੀਕਾ, ਚਾਈਨਾ, ਉਹਨਾਂ ਦੇ ਤਾਂ ਆਪਣੇ ਇੰਟਰਸਟ ਟਕਰਾ ਰਹੇ ਨੇ, ਬਿਜ਼ਨਸ ਇੰਟਰਸਟ ਵੀ ਨੇ। ਔਰ ਨੋਮ ਚੋਮਸਕੀ ਦਾ ਅੱਜ ਇੱਕ ਰਾਈਟਅਪ ਸੀ ਇਕਨੋਮਿਕ ਟਾਈਮਸ ਦੇ ਵਿੱਚ, ਬੜਾ ਅੱਛਾ। ਮੈਂ ਕਿਸੇ ਦਿਨ ਸ਼ਾਇਦ ਉਹਨੂੰ ਡਿਸਕਸ ਕਰਾਂ ਡੀਟੇਲ 'ਚ। ਉਹਨੇ ਅਮਰੀਕਾ ਦੀ ਸਿੰਸ ਰੈਵੋਲੂਸ਼ਨਰੀ ਵਾਰ ਤੋਂ ਲੈ ਕੇ ਹਿਸਟਰੀ ਦਿੱਤੀ ਹੈ। ਔਰ ਉਹਨਾਂ ਨੇ ਕਿਹਾ ਵੀ ਜਿੱਥੋਂ ਤੱਕ ਤਾਲੁਕ ਹੈ ਕਿ ਵੀ ਇਹਨਾਂ ਦਾ ਚਾਈਨਾ ਕੋਈ ਮਿਲਟਰੀ ਚੈਲੰਜ ਬਣ ਗਿਆ ਜਾਂ ਦੂਸਰਾ, ਇਹ ਗੱਲ ਨਹੀਂ ਹੈ। ਉਹਨਾਂ ਦਾ ਤਾਂ ਆਪਣੀ ਹੱਦ ਤੋਂ ਬਾਹਰ ਇੱਕ ਉਹਦੇ ਬੁਰਜੀ 'ਚ ਹੀ ਮਿਲਟਰੀ ਬੇਸ ਹੈ। ਅਮਰੀਕਾ ਦੇ 8000 ਮਿਲਟਰੀ ਬੇਸ ਜਿਹੜੇ ਨੇ ਅਰਾਊਂਡ ਦਾ ਗਲੋਬ ਨੇ। ਔਰ ਉਹਨਾਂ ਨੇ ਬਜਟ ਦੇ ਲਿਹਾਜ਼ ਨਾਲ ਤਾਂ ਦੂਜਾ
कि भी पिछले 2020 च $800 बिलियन मिलिटरी इक्विपमेंट जिहड़ा डिफेंस बजट ਲਈ ਰੱਖਿਆ ਹੈ। ਚਾਈਨਾ ਦਾ ਜਦੋਂ ਕਿ $200 ਬਿਲੀਅਨ ਉਹਨਾਂ ਨੇ ਵਧਾਇਆ ਔਰ ਭਾਰਤ ਜਿਹੜਾ ਉਹ ਰੂਸ ਤੋਂ ਉੱਪਰ ਹੈ। ਸੋ ਮਤਲਬ ਇਹ ਹੈ ਕਿ ਵੀ ਇਹ ਸਾਰੇ ਦੇ ਚੱਲਦੇ ਆ ਕਿਉਂਕਿ ਕੁਆਡ ਦੇ ਥੱਲੇ ਜਦੋਂ ਗੱਲਬਾਤ ਹੋਈ ਔਰ ਜ਼ਾਹਰ ਹੈ ਰਸ਼ੀਆ ਨੇ ਵੀ ਕਿਹਾ ਸੀ ਇਹਨੂੰ ਕਿ ਵੀ ਇਹ ਤਾਂ ਏਸ਼ੀਅਨ ਨੈਟੋ ਹੈ ਔਰ ਅਮਰੀਕਾ ਨੇ ਭਾਰਤ ਨੂੰ ਦੇਖ ਲਿਆ ਗਲਵਾਨ ਦੇ ਵਿੱਚ ਜੋ ਜੂਨ ਦੇ 2020 ਚ ਹੋਇਆ ਉਸ ਤੋਂ ਪਹਿਲਾਂ ਉਹਨਾਂ ਕਿਹਾ ਵੀ ਇਹ ਸਾਡੇ ਕੰਮ ਦੇ ਨਹੀਂ ਨੇ। ਉਹਨਾਂ ਨੇ ਜਾਪਾਨ 'ਚ ਤਾਂ ਪਹਿਲਾਂ ਹੀ ਉਹਨਾਂ ਦੇ ਜਿਹੜਾ 50,000 ਪਲੱਸ ਅਮਰੀਕਨ ਫੌਜ ਬੈਠੀ ਹੋਈ ਹੈ ਉਹਨਾਂ ਦੇ ਉਸ ਆਈਲੈਂਡ ਤੇ। ਸੋ ਤਾਂ ਆਲਰੇਡੀ ਉਹਨਾਂ ਦੇ ਮਿਲਟਰੀ ਪ੍ਰੋਟੈਕਟਿਵ ਛਤਰੀ ਥੱਲੇ ਹੈ। ਸੋ ਭਾਰਤ ਉਹ ਉਹਨਾਂ ਨੇ ਬਾਹਰ ਕੱਢਤਾ ਔਰ ਜਿਵੇਂ ਇੱਥੇ ਜਿਹੜੀ 24 ਤਰੀਕ ਨੂੰ ਮੀਟਿੰਗ ਹੁੰਦੀ ਹੈ ਜਿਹਦੇ 'ਚ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਜਿਹੜਾ ਸਕਾਟ ਮੋਰਿਸਨ ਉਹ ਵੀ ਆਉਂਦਾ ਹੈ। ਆਸਟ੍ਰੇਲੀਅਨ ਆਊਟਗੋਇੰਗ ਜਿਹੜਾ ਜਪਨੀਜ਼ ਆਊਟਗੋਇੰਗ ਵੀ ਔਰ ਮੋਦੀ ਵੀ ਉਹਦੇ 'ਚ ਅਸੀਂ ਦੇਖਦੇ ਹਾਂ ਵੀ ਨਿਕਲਣਾ ਦਾ ਕੀ ਸੀ। ਇਹੀ ਭਾਰਤ ਨੂੰ ਕਿਹਾ ਵੀ ਬਣਾਓ ਹੋਰ ਕੋਵਿਡ-19 ਵੈਕਸੀਨ, ਬਾਕੀ ਗੱਲ ਮੁੱਕ ਗਈ ਕਿਉਂਕਿ ਉਸ ਤੋਂ ਪਹਿਲਾਂ ਆਕਸ ਨੇ ਇਹਦੀ ਫੂਕ ਕੱਢ ਦਿੱਤੀ ਸੀ ਜਿੱਤੇ ਅਸੀਂ ਗੱਲ ਕੀਤੀ ਡਿਟੇਲ 'ਚ। ਹੁਣ ਫੂਕ ਕਿਸ ਹੱਦ ਤੱਕ ਨਿਕਲ ਚੁੱਕੀ ਹੈ ਜਾਂ ਕੁਆਡ ਬਿਲਕੁਲ ਜਿਹੜੀ ਹੈ ਔਰ ਇਹ ਦੱਸ ਰਿਹਾ ਵੀ ਜੇ ਇਹਨਾਂ ਨੇ ਅਮਰੀਕਨ ਲਾਈਨ ਉੱਥੋਂ ਹੀ ਉਹਦੇ ਗੁਆਂਢ 'ਚ ਹੀ ਗਵਾਂਢੀ ਵਿਰੋਧ 'ਚ ਖੜੇ ਕਰਕੇ ਉਹਨੂੰ ਜੇ ਚੈਲੰਜ ਕਰਨ ਜਾਂ ਕਮਜ਼ੋਰ ਕਰਨ ਦੀ ਲਾਈਨ ਸੀ ਤਾਂ ਉਹ ਗੱਲ ਚੱਲੀ ਨਹੀਂ ਹੈ। ਕਿਉਂਕਿ ਪਹਿਲਾਂ ਮੈਂ ਇਹ ਦੱਸਣਾ ਤੋਂ ਪਹਿਲਾਂ ਕਿ ਭਾਈ ਭਾਰਤ ਔਰ ਚੀਨ ਦੇ ਵਿੱਚ ਕੀ ਨੋਕ ਝੋਕ ਹੋਈ। ਅੱਜ ਆਸਟ੍ਰੇਲੀਆ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਮਿਸਟਰ ਸਕਾਟ ਮੋਰਿਸਨ ਉਹਨਾਂ ਨੇ ਕਿਹਾ ਚਾਈਨਾ ਕੈਨ ਜੁਆਇਨ ਕੁਆਡ ਇਨੀਸ਼ੀਏਟਿਵਸ। ਹੁਣ ਕਿਉਂਕਿ ਆਸਟ੍ਰੇਲੀਆ ਦੀ ਇਕਨੋਮੀ ਦਾ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਤਾਂ ਜੁੜਿਆ ਹੋਇਆ ਹੈ ਐਕਸਪੋਰਟ ਟੂ ਚਾਈਨਾ ਔਰ ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਆਲਰੇਡੀ ਆਕਸ ਦੇ ਥੱਲੇ ਜਿਹੜੀ ਲਾਈਨ ਹੈ ਉਹ ਤਾਂ ਜੋ ਹੋਈ ਹੈ ਲੇਕਿਨ ਹੁਣ ਇਹ ਦੋਨੋਂ ਦੁਸ਼ਮਣ ਇੱਕੋ ਵੇਲੇ ਘੋੜੇ ਕਿਉਂ ਦੌੜਾਣੇ ਨੇ ਕਿ ਵੀ ਉਹ ਕੁਆਡ ਦੇ ਵਿੱਚ ਵੀ ਅਸੀਂ ਹੈ ਆਕਸ ਦੇ ਵਿੱਚ ਵੀ ਅਸੀਂ ਹੈ ਔਰ ਚੀਨ ਨੇ ਆਪਣਾ ਦਮਖਮ ਜਿਹੜਾ ਉਹ ਦਿਖਾਇਆ ਹੋਇਆ ਕਿ ਵੀ ਉਹ ਕੀ ਨੇ। ਇਹ ਅੱਜ ਉਹਨਾਂ ਨੇ ਕਿਹਾ ਦਾ ਕੁਆਡ ਇਜ਼ ਅ ਪਾਰਟਨਰਸ਼ਿਪ ਅਮੰਗ ਲਾਈਕ ਮਾਈਂਡਡ ਕੰਟਰੀਜ਼ and is not designed to be a security alliance, said Australian Prime Minister Scott Morrison, who argued that even China is welcome to contribute objective of ensuring free and open। उन्होंने कहा जी ਅਸੀਂ ਵੈਲਕਮ ਕਰਦੇ ਹਾਂ ਕਿ ਜੇ ਚਾਈਨਾ ਵੀ ਕੁਆਡ ਨੂੰ ਜੁਆਇਨ ਕਰੇ। ਸੋ ਮਤਲਬ ਇਸ ਤੋਂ ਇਹ ਹੈ ਵੀ ਕੱਲਾ ਕੁਆਡ ਦੀ ਡੈਥ ਹੀ ਨਹੀਂ ਹੋਈ, ਉਹ ਤਾਂ ਆਕਸ ਦੇ ਵੇੜੇ ਹੀ ਹੋ ਗਈ ਸੀ, ਉਹਨੂੰ ਹੁਣ ਦਫਨਾ ਵੀ ਦਿੱਤਾ। ਜੇ ਹੁਣ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਇਹ ਕਹਿ ਰਿਹਾ ਹੈ ਚੀਨ ਨੂੰ ਕਿ ਆ ਜਾਓ ਜੀ ਤੁਸੀਂ ਵੀ ਕੁਆਡ ਜੁਆਇਨ ਕਰ ਲਓ, ਇਹਦਾ ਮਤਲਬ ਹੈ ਕਿ ਵੀ ਇਹ ਹੁਣ ਡੂੰਘਾ ਦਫਨਾਇਆ ਗਿਆ ਹੈ, ਇਸ ਦਾ ਕੰਮ ਹੋ ਗਿਆ। ਹੁਣ ਚੀਨ ਉਹਨਾਂ ਦਾ ਇੱਕ ਤਰੀਕਾ ਹੈ ਜਿਵੇਂ ਅਸੀਂ ਹਮੇਸ਼ਾ ਕਿਹਾ ਕਿ ਵੀ ਉਹ ਅੰਡਰਸਟੇਟਮੈਂਟ ਦਿੰਦੇ ਨੇ। ਬਹੁਤ ਵਾਰ ਅੰਡਰਸਟੇਟਮੈਂਟ ਵੀ ਦੇਣ ਤੋਂ ਪਹਿਲਾਂ ਉਹ ਕੁਛ ਨਾ ਕੁਛ ਆਪਣਾ ਜਲਵਾ ਦਿਖਾ ਦਿੰਦੇ ਨੇ। ਉਹ ਉਹਨਾਂ ਨੇ ਭਾਰਤ ਨੂੰ ਪਹਿਲਾਂ ਡੋਕਲਾਮ ਦੇ ਵਿੱਚ ਦਿਖਾਇਆ ਭੂਟਾਨ 'ਚ 3 ਸਾਲ ਪਹਿਲੇ ਔਰ ਉੱਥੇ ਉਹਨਾਂ ਨੇ ਆਪਣੀਆਂ ਪਰਮਾਨੈਂਟ ਛਾਉਣੀਆਂ ਬਣਾ ਲਈਆਂ। ਉਹ ਹੁਣ ਮੁੜ ਕੇ ਭੂਟਾਨ ਦਾ ਨਾਂ ਹੀ ਨਹੀਂ ਲੈਂਦੇ। ਫਿਰ ਗਲਵਾਨ ਵੈਲੀ, ਪੈਂਗੋਂਗ ਸੋ ਲੇਕ, ਦੂਸਰੇ ਅਸੀਂ ਸਾਰੇ ਨੂੰ ਦੇਖਿਆ। ਹੁਣ 70-80 ਹਜ਼ਾਰ ਚਾਈਨੀਜ਼ ਫੌਜ ਜਿਹੜੀ ਹੈ ਉਹ ਵੈਲ ਐਂਟਰੈਂਚਡ ਪੱਕੀਆਂ ਸੈਟਲਮੈਂਟ ਜਿਵੇਂ ਅਸੀਂ ਕੱਲ ਗੱਲ ਕੀਤੀ ਸੀ। ਔਰ ਅਗਸਤ 30 ਨੂੰ ਜਦੋਂ ਕਿ ਅਜੇ ਸਤੰਬਰ ਲਈ ਇੱਥੇ ਆਉਣਾ ਸੀ, ਉਹਨਾਂ ਦੀ ਜਿਹੜੇ 100 ਤੋਂ ਜ਼ਿਆਦਾ ਉਹਨਾਂ ਦੀ ਲਿਬਰੇਸ਼ਨ ਆਰਮੀ ਦੇ ਜਿਹੜੇ ਨੇ ਉੱਤਰਾਖੰਡ ਦੇ ਵਿੱਚ ਆ ਕੇ ਉਹਨਾਂ ਨੇ 3 ਘੰਟੇ ਬੈਠੇ ਵੀ ਰਹੇ, ਜਾਣ ਲੱਗੇ ਪੁਲ ਵੀ ਢਾਹ ਗਏ, ਫਿਰ ਘੋੜਿਆਂ ਤੇ ਚੜ੍ਹ ਕੇ ਵਾਪਸ ਚਲੇ ਗਏ। ਉਹਨੂੰ ਦੱਸ ਦਿੱਤਾ ਕਿ ਵੀ ਇਹ ਗੱਲ ਇਵੇਂ ਨਹੀਂ ਹੈ, ਹੁਣ ਤੁਸੀਂ ਚੱਲੇ ਹੋ ਨਾ ਯਾਰਾਂ ਤੋਂ, ਇੱਥੇ ਨਹੀਂ ਆਉਣਾ ਕਿਸੇ ਨੇ ਤੁਹਾਡੇ ਡਿਫੈਂਸ ਦੇ ਲਈ। ਹੁਣ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਜਿਸ ਦੇ ਵਿੱਚ ਜਿਹੜਾ ਹੈ ਇੱਕ ਸਵਾਲ ਉਹਨਾਂ ਦਾ ਹੀ ਕੋਰਸਪੋਂਡੈਂਟ ਪੁੱਛਦਾ ਉਹਨਾਂ ਦੇ ਫੋਰਨ ਮਿਨਿਸਟਰੀ ਵਾਲਿਆਂ ਨੂੰ, ਔਰ ਅੱਜ ਇਹਨਾਂ ਨੇ ਹੈਡਲਾਈਨ ਲਾਈ ਹੋਈ ਹੈ ਇੰਡੀਅਨ ਮੀਡੀਆ ਨੇ ਵੀ, ਇੰਡੀਆ ਯੂਜ਼ਿੰਗ ਫਾਰਵਰਡ ਪਾਲਿਸੀ ਐਟ ਲਾਈਨ ਆਫ ਐਕਚੁਅਲ ਕੰਟਰੋਲ LAC ਬੀਜਿੰਗ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇੰਡੀਆਜ਼ ਫਾਰਵਰਡ ਪਾਲਿਸੀ ਕਿ ਵੀ ਜੋ ਇਹ ਲੁੱਕ ਈਸਟ ਨਹਿਰੂ ਨੇ ਕਿਹਾ ਸੀ ਉੱਥੋਂ ਹੀ 62 ਦੀ ਗੱਲ ਸ਼ੁਰੂ ਹੋਈ। ਸੋ ਚੀਨ ਗੱਲ ਹੀ ਉੱਥੋਂ ਸ਼ੁਰੂ ਕਰਦਾ ਵੀ 62 ਵੀ ਤੁਹਾਡੀ ਮੂਰਖਤਾ ਔਰ ਤੁਹਾਡੇ ਵਧੇ ਹੋਏ ਐਂਬੀਸ਼ਨ ਕਰਕੇ ਹੋਈ। ਜੋ ਗਲਵਾਨ 'ਚ ਹੋਇਆ ਵੀ ਤੁਹਾਡੇ ਕਰਕੇ ਹੋਇਆ, ਤੇ ਕੱਲ ਨੂੰ ਜਦੋਂ ਤੁਹਾਨੂੰ ਜੁੱਤੀਆਂ ਪਈਆਂ ਤੁਹਾਡੇ ਹੀ ਇਸ ਐਂਬੀਸ਼ਨ ਕਰਕੇ ਹੋਏਗੀ। ਹੁਣ ਇਹ ਕਹਿ ਰਹੇ ਨੇ ਆਫਟਰ ਡੈਕੇਡਸ ਚਾਈਨਾ ਹੈਜ਼ ਵਾਂਸ ਅਗੇਨ ਅਕਿਊਜ਼ਡ ਇੰਡੀਆ
of pursuing the forward policy in its border dispute with India। और ਉਹਦੇ 'ਚ ਉਹਨਾਂ ਨੇ ਕਿਹਾ ਕਿ ਜਿਹੜੇ ਉਹਨਾਂ ਦੇ ਫੋਰਨ ਮਿਨਿਸਟਰੀ ਨੇ, ਚਾਈਨੀਜ਼ ਫੋਰਨ ਮਿਨਿਸਟਰੀ ਸਪੋਕਸਪਰਸਨ ਹੁਆ ਚਿਓਂਗ ਸੈਡ forward policy is the root cause of tension in the China India border situation। ਉਹਨਾਂ ਨੇ ਕਿਹਾ ਜਿਹੜਾ ਰੂਟ ਕਾਜ਼ ਹੈ ਇਹ ਤਾਂ ਹੈ ਹੀ ਇਹ ਹੈ ਕਿ ਵੀ ਤੁਹਾਡਾ ਦਿਮਾਗ ਖਰਾਬ ਹੈ, ਤੁਸੀਂ ਲੁੱਕ ਫਾਰਵਰਡ ਦੇ ਥੱਲੇ ਜਿਹੜਾ ਲੁੱਕ ਈਸਟ ਦੇ ਥੱਲੇ ਕੁਝ ਕਰ ਰਹੇ ਹੋ। ਔਰ ਇਹ ਉਹਨਾਂ ਨੇ ਕਿਹਾ ਵੀ ਇਸੇ ਚੋਂ ਹੀ ਤੁਹਾਡਾ 62 ਦੀ ਜੰਗ ਵੀ ਨਿਕਲੀ ਸੀ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਅਸੀਂ ਕੋਈ ਆਰਮਸ ਰੇਸ ਨਹੀਂ ਚਾਹੁੰਦੇ ਬਾਰਡਰ ਏਰੀਆ 'ਚ। We have always been firm in safeguarding national territorial sovereignty and security and committed to peace and stability in the China-India border area। उन्होंने कहा भी ਅਸੀਂ ਬਿਲਕੁਲ ਟਕਰਾਅ ਨਹੀਂ ਚਾਹੁੰਦੇ, ਪਰ ਅਸੀਂ ਆਪਣੀ ਸੋਵਰਨਿਟੀ, ਆਪਣੀ ਟੈਰੀਟਰੀ, ਉਸ ਸਾਰੇ ਦੇ ਡਿਫੈਂਸ ਦੇ ਲਈ ਕੁਝ ਵੀ ਕਰਨਾ ਪਿਆ ਤੇ ਕਰਾਂਗੇ। ਹੁਣ ਇਹ ਸਟੇਟਮੈਂਟ ਨੇ ਇਹਨਾਂ ਨੂੰ ਮਿਰਚਾਂ ਲਾਈਆਂ ਕਿਉਂਕਿ ਅਮਰੀਕਾ ਨੂੰ ਵੀ ਹੁਣ ਇਹ ਕਰ ਆਪਣੇ ਲਈ ਨਹੀਂ ਰਹੇ, ਇਹਨਾਂ ਨੂੰ ਤਾਂ ਕੋਈ ਟਕਰਾਅ ਦੀ ਲੋੜ ਹੀ ਨਹੀਂ ਹੈ, ਨਾ ਹੀ ਚਾਈਨਾ ਨੂੰ ਇਹ ਸੂਟ ਕਰਦਾ ਸੀ। ਬਿਲਕੁਲ ਜੇ ਇੰਡੀਆ ਦੇ ਨਾਲ ਉਹਨਾਂ ਦੀ $100 ਬਿਲੀਅਨ ਪਲੱਸ ਦੀ ਜਿਹੜੀ ਸਰਪਲਸ ਟ੍ਰੇਡ ਹੋ ਰਹੀ ਸੀ, ਸਟਫ ਉਹਨਾਂ ਦਾ ਵਿਕ ਰਿਹਾ ਸੀ, ਉਹ ਕਿਉਂ ਲੈਂਦੇ? ਪਰ ਇਹਨਾਂ ਨੇ ਹੀ ਅਮਰੀਕਾ ਦੀ ਕੱਛ 'ਚ ਵੜ ਕੇ ਜੋ ਹਾਲਾਤ ਬਣਾਏ। ਹੁਣ ਚਾਈਨਾ ਨੇ ਅਗੇਨ ਜਿੱਥੇ ਉਹਨਾਂ ਨੇ ਐਂਟਰੈਂਚ ਕੀਤਾ ਹੈ ਆਪਣੇ ਸਾਰੀ ਫੌਜ ਨੂੰ, ਕਿਉਂਕਿ ਵਿੰਟਰ ਆ ਰਹੀ ਹੈ ਉਹਦੇ ਲਈ, ਹੁਣ ਇੰਡੀਆ ਹਿਟਸ ਆਊਟ ਐਟ ਚਾਈਨਾ, ਰਿਜੈਕਟਸ ਫਰੈਸ਼ ਐਲੀਗੇਸ਼ਨ ਓਵਰ ਈਸਟਰਨ ਲਦਾਖ ਸਟੈਂਡ ਆਫ। ਹੁਣ ਇੰਡੀਆ ਦਾ ਜਿਹੜਾ ਐਕਸਟਰਨਲ ਅਫੇਅਰ ਮਿਨਿਸਟਰੀ ਦਾ ਸਪੋਕਸਪਰਸਨ ਹੈ ਅਰਿੰਦਾਮ ਬਾਗਚੀ, ਉਹਨੇ ਕਿਹਾ China continues to deploy a large number of troops and armaments in the border area, and it was in response to Chinese actions that Indian armed forces had to make appropriate counter deployments। ये ਅਸੀਂ ਤਾਂ ਜੀ ਉਹਦੇ ਜਵਾਬ 'ਚ ਬਣਾਈਆਂ ਨੇ ਔਰ ਅਦਰਵਾਈਜ਼ ਨਹੀਂ ਹੈ। ਸੋ ਚਾਈਨਾ ਨੇ ਜਿੰਨਾ ਕੁ ਕਹਿਣਾ ਸੀ ਇਹਨਾਂ ਨੂੰ ਮੈਸੇਜ ਉਹਨਾਂ ਨੇ ਦੇ ਦਿੱਤਾ। ਹੁਣ ਆਰਮੀ ਚੀਫ, ਹੁਣ ਜਦੋਂ ਖਬਰ ਇਕਨੋਮਿਕ ਟਾਈਮਸ ਲੱਗ ਗਈ ਕਿ ਉੱਤਰਾਖੰਡ ਦੇ ਵਿੱਚ ਉਹਨਾਂ ਦੀ 100 ਜਵਾਨ ਆਏ ਔਰ ਉਹਨਾਂ ਨੇ 3 ਘੰਟੇ ਰਹੇ ਔਰ ਪੁਲ ਵੀ ਢਾਹ ਕੇ ਜਾਣ ਲੱਗੇ, ਤੇ ਇੰਡੀਅਨ ਆਰਮੀ ਚੀਫ ਹੁਣ ਉਹਨਾਂ ਨੂੰ ਪੁੱਛ ਰਿਹਾ ਭਾਰਤ ਮਾਤਾ ਦੇ ਸਪੁੱਤਰ ਕਿੱਥੇ ਗਏ? ਬਾਰਡਰ ਇਨਸੀਡੈਂਟਸ ਵਿਦ ਚਾਈਨਾ ਵਿਲ ਕੰਟੀਨਿਊ ਟਿਲ ਬਾਉਂਡਰੀ ਐਗਰੀਮੈਂਟ ਇਜ਼ ਰੀਚਡ, ਆਰਮੀ ਚੀਫ। ਉਹਨੇ ਕਿਹਾ ਜੀ ਇਹ ਜਦੋਂ ਤੱਕ ਬਾਉਂਡਰੀ ਹੁਣ ਇਹ ਹੈ ਆਪਣੀ ਬੇਬਸੀ ਦਿਖਾ ਰਿਹਾ ਕਿ ਜੀ ਅਸੀਂ ਕੀ ਕਰ ਸਕਦੇ ਹਾਂ ਜੇ ਆ ਗਏ, ਜਾਂ ਦੂਜਾ ਹੁਣ ਕਿੱਥੇ ਕਿੱਥੇ ਅਸੀਂ ਹੋਈ ਹੈ ਵੀ ਇਹ ਜਦੋਂ ਤੱਕ ਕੋਈ ਲਾਈਨ ਡਰਾ ਨਹੀਂ ਹੁੰਦੀ, ਇਹ ਬਾਰਡਰ ਦਾ ਬਾਉਂਡਰੀ ਐਗਰੀਮੈਂਟ ਨਹੀਂ ਹੁੰਦਾ, ਇਸ ਕਿਸਮ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਨਹੀਂ ਰੁਕ ਸਕਦੀਆਂ। ਨਾਲ ਦੀ ਨਾਲ ਉਹਨੇ ਇਹ ਨਿਰਵਾਣੇ ਕਹਿ ਰਿਹਾ। ਔਰ ਅਫਗਾਨਿਸਤਾਨ ਬਾਰੇ ਉਹਨੇ ਕਿਹਾ ਕਿ ਵੀ ਇਹ ਭਾਵੇਂ ਸਾਡਾ ਫੋਕਸ ਹੈ, ਅਸੀਂ ਥ੍ਰੈਟ ਨੂੰ, ਪਰਸੈਪਸ਼ਨ ਨੂੰ ਐਵੈਲੂਏਟ ਕਰ ਰਹੇ ਹਾਂ, ਫਾਰਮੂਲੇਟਿਵ ਸਟ੍ਰੈਟਜੀ, ਉਹ ਜਿਹੜੇ ਆ ਕੇ ਤੁਹਾਡੇ ਚਪੇੜ ਮਾਰ ਕੇ ਤੁਹਾਡਾ ਪੁਲ ਢਾਹ ਕੇ ਚਲੇ ਗਏ, ਉੱਥੇ ਤਾਂ ਤੁਸੀਂ ਕੁਝ ਕਰ ਨਹੀਂ ਸਕੇ, ਤੇ ਅਫਗਾਨਿਸਤਾਨ 'ਚ ਤਾਂ ਜਿਹੜਾ ਉਹ ਤੁਸੀਂ ਕੀ ਕਰਨਾ। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਕਿ ਵੀ ਚਾਈਨਾ ਨੇ, ਜਿੱਥੇ ਆਸਟ੍ਰੇਲੀਆ ਵਾਲੇ ਨੇ ਤਾਂ ਉਹਨਾਂ ਨੂੰ ਕਹਿ ਦਿੱਤਾ, ਮੌਰਿਸਨ ਨੇ, ਸਕਾਟ ਨੇ, ਕਿ ਜੀ ਕੁਆਡ ਤੁਹਾਡਾ ਹੀ ਹੈ, ਤੁਸੀਂ ਲੈ ਲਓ। ਮਤਲਬ ਇਹ ਹੈ ਕਿ ਵੀ ਓਵਰ। ਤੇ ਇੰਡੀਆ ਨੂੰ ਉਹਨਾਂ ਨੇ ਥੋੜਾ ਜਿਹਾ ਦੱਸਤਾ ਕਿ ਅਜੇ ਅਸੀਂ ਇੱਥੇ ਹੀ ਬੈਠੇ ਹਾਂ, ਧਿਆਨ ਰੱਖਿਓ ਜੀ। ਚੀਰਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ
701 नॉर्थ पोस्ट ओक रोड स्वीट नंबर 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿयलिटी ਸਰਵਿਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਚੀਨ ਤੇ ਪਾਕਿਸਤਾਨ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਦੇ ਸਿੰਗਕਿਆਂਗ ਸੂਬੇ ਨੂੰ ਪਾਕਿਸਤਾਨੀ ਪੋਰਟ ਗਵਾਦਰ ਨਾਲ ਜੋੜਨ ਵਾਲੀ ਸੀਪੈਕ ਪ੍ਰੋਜੈਕਟ ਤੇ ਕੰਮ ਜਿਹੜਾ ਤੇਜ਼ੀ ਨਾਲ ਹੋ ਰਿਹਾ ਹੈ। ਸੋ ਪਿਛਲੇ ਦਿਨੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਜਨਾਬ ਇਮਰਾਨ ਖਾਨ ਅਤੇ ਪਾਕਿਸਤਾਨ ਵਿੱਚ ਚੀਨ ਦੇ ਐਂਬੈਸਡਰ ਨੇ ਸੀਪੈਕ ਨਾਲ ਜੁੜਨ ਵਾਲੀ ਜਿਹੜੀ 886 ਕਿਲੋਮੀਟਰ ਜਿਹੜੀ ਲੰਬੀ ਬਤਿਆਰੀ ਲਾਹੌਰ ਰੋਡ ਦਾ ਉਦਘਾਟਨ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਸੋ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਸ ਵੇਲੇ ਕਿਉਂਕਿ ਐਨਮੀ ਲਾਈਨਸ ਡਿਫਾਈਨ ਹੋ ਚੁੱਕੀਆਂ ਨੇ ਜੀ। ਅਮਰੀਕਾ ਚਾਈਨਾ ਬਲੌਕ ਵੀ ਬਣ ਰਹੇ ਨੇ, ਸਾਊਥ ਏਸ਼ੀਆ, ਸੈਂਟਰਲ ਏਸ਼ੀਆ, ਯੂਰਪ, ਅਫਰੀਕਾ ਤੱਕ, ਕਿਉਂਕਿ ਵਨ ਬੈਲਟ ਵਨ ਰੋਡ ਆਲਮੋਸਟ $400 ਬਿਲੀਅਨ ਉਸ ਦੀ ਜਿਹੜੀ ਹੈ ਇਨਵੈਸਟਮੈਂਟ ਵਾਲਾ, ਔਰ ਉਹ ਸਾਰਿਆਂ ਨੂੰ ਹੁਣ ਤਿੰਨੋਂ ਤਰ੍ਹਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਨੇ, ਵਾਰ ਆਫ ਨਰਵਸ ਵੀ ਚੱਲ ਰਹੀ ਹੈ ਕਿਤੇ ਤੇ ਕਿਨੇ ਦਬਾਅ ਬਣਾਉਣਾ ਹੈ। ਜਿਵੇਂ ਆਸਟ੍ਰੇਲੀਆ ਨੂੰ ਦੜਾ ਭਜਾ ਲਿਆ ਉਹਨੇ ਚੀਨ ਨੇ, ਕਿਹਨੂੰ ਜਾਂ ਭਾਰਤ ਦੇ ਉੱਤੇ ਦਬਾਅ ਚੀਨ ਨੇ ਰੱਖਿਆ ਕਿ ਭਾਈ ਸੰਭਲ ਕੇ ਗੱਲ ਕਰੋ। ਇਹ ਵਾਰ ਆਫ ਨਰਵਸ ਹੈ। ਫਿਰ ਪ੍ਰੋਪੇਗੈਂਡਾ ਵਾਰਫੇਅਰ ਆਮ ਲੋਕਾਂ ਦੇ ਵਿੱਚ ਇਹ ਹੋਏ ਵੀ ਕੀ ਜਿਹੜਾ ਉਹਦੇ ਚੋਂ ਕੀ ਹੋਏਗਾ ਕੀ ਨਹੀਂ ਹੈ। ਹੁਣ ਕਿਉਂਕਿ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ, ਰੋਡ ਵੀ, ਸੀ ਵੀ, ਵਪਾਰਕ, ਔਰ ਚਾਈਨਾ ਨੇ ਜਿੱਥੋਂ ਵੀ ਇਹ ਸੜਕ ਨੇ ਬਣਨਾ, ਉਹਨਾਂ ਮੁਲਕਾਂ ਨੂੰ ਜਿਹੜੇ ਨੇ ਉਹ ਵੱਡੇ ਜਿਹੜੇ ਨੇ ਕਰਜ਼ ਦਿੱਤੇ ਨੇ ਔਰ ਇਨਫਰਾਸਟ੍ਰਕਚਰ ਡਿਵੈਲਪ ਕੀਤਾ ਹੈ ਜਾਂ ਕਰ ਰਹੇ ਨੇ ਔਰ ਅੱਗੋਂ ਕਰਨਗੇ। ਹੁਣ ਇਹਨੂੰ ਤੁਸੀਂ ਪ੍ਰੋਪੇਗੈਂਡਾ ਵਾਰ ਦਾ ਵੀ ਹਿੱਸਾ ਕਹਿ ਸਕਦੇ ਹੋ ਔਰ ਮਿਸ ਇਨਫੋਰਮੇਸ਼ਨ ਵੀ ਹੋ ਸਕਦਾ ਹੈ, ਕੁਛ ਉਹਦੇ 'ਚ ਠੀਕ ਵੀ ਹੋਏਗਾ। ਲੇਕਿਨ ਇਸ ਸਾਰਿਆਂ ਨੂੰ ਹੁਣ ਜਦੋਂ ਤੁਸੀਂ ਟਾਈਮਿੰਗ ਦੇਖਦੇ ਹੋ ਫਿਰ ਤੁਹਾਨੂੰ ਲੱਗਦਾ ਵੀ ਇਹ ਸਾਈਮਲਟੇਨੀਅਸਲੀ ਜਿਹੜੀਆਂ ਨੇ, ਬਾਕੀ ਤਾਂ ਹਾਈਬ੍ਰਿਡ ਵਾਰ ਜਾਂ ਨਿਊਕਲੀਅਰ ਤੱਕ, ਹਾਈਬ੍ਰਿਡ ਵਾਰ ਹੈ, ਨਿਊਕਲੀਅਰ ਤੱਕ ਤਾਂ ਜਦੋਂ ਪਹੁੰਚਿਆ ਉਦੋਂ ਤਾਂ ਫਿਰ ਕਿਸੇ ਨੇ ਵੀ ਨਹੀਂ ਰਹਿਣਾ ਹੈ। ਇਸ ਲਈ ਉਹ ਤਾਂ ਉਹ ਵੀ ਇੱਕ ਦਬਾਅ ਦੇ ਥੱਲੇ ਇਸਤੇਮਾਲ ਹੋ ਰਿਹਾ ਹੈ। ਲੇਕਿਨ ਹੁਣ ਇੱਕ ਰਿਪੋਰਟ ਇਹ ਚਾਈਨਾ ਦੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਨੂੰ ਇਸ ਦੇ ਲਈ ਘਬਰਾਹਟ ਪੈਦਾ ਕਰਨ ਲਈ ਕਿ ਭਾਈ ਜਿਹੜੇ ਦੇਸ਼ ਨੇ ਉਹਨਾਂ ਨੂੰ ਲੱਗਿਆ ਵੀ ਇਹ ਤਾਂ ਦੇ ਕੇ ਕਰਜ਼ਾ ਉੱਤੇ ਇੰਟਰਸਟ ਇੰਨਾ ਕੁ ਬਣ ਜਾਣਾ ਕਿ ਸਾਡੇ ਮੁਲਕ ਹੀ ਖਰੀਦ ਲੈਣੇ ਨੇ। ਔਰ ਇਹ ਇੱਕ ਕਾਲਜ ਆਫ ਵਿਲੀਅਮ ਐਂਡ ਮੈਰੀ ਹੈ ਅਮਰੀਕਾ 'ਚ ਹੈ, ਉਹਨਾਂ ਨੇ ਜਿਹੜਾ ਇੱਕ ਏਡ ਡਾਟਾ ਦੇ ਥੱਲੇ ਡਿਵੈਲਪਮੈਂਟ ਰਿਸਰਚ ਲੈਬ ਹੈ, ਉਹਨਾਂ ਨੇ ਆਪਣੀ ਰਿਪੋਰਟ ਕੱਢੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਚਾਈਨੀਜ਼ ਡੈਟ ਬਰਡਨਸ ਆਰ ਸਬਸਟੈਂਸ਼ੀਅਲੀ ਲਾਰਜਰ ਦੈਨ ਰਿਸਰਚ ਇੰਸਟੀਟਿਊਸ਼ਨਸ, credit rating agencies or intergovernmental organizations with surveillance responsibilities previously understood, and 42 countries now have levels of public debt exposure to China in excess of 10% of GDP। ਕਿ 42 ਐਸੇ ਮੁਲਕ ਨੇ ਜਿਹੜੇ ਹੁਣ ਚਾਈਨਾ ਦੇ ਕਰਜ਼ਾਈ ਨੇ ਔਰ ਇੰਨਾ ਕਰਜ਼ਾ ਉਹਨਾਂ ਦਾ ਕਿ ਉਹਨਾਂ ਮੁਲਕਾਂ ਦੀ ਜਿਹੜੀ GDP ਆ ਉਹਦਾ ਉਹ 10% ਬਣਦੇ ਨੇ। ਸੋ ਕਹਿਣਾ ਉਹ ਇਹ ਚਾਹੁੰਦੇ ਨੇ ਕਿ ਵੀ ਅੱਗੇ ਲੰਬਾ ਚੌੜਾ ਉਹਦੇ 'ਚ ਸਾਰੇ ਮੁਲਕਾਂ ਦੇ ਨਾਂ ਦੇ ਕੇ ਕਿ ਕੀ ਹੈਗਾ ਕਿ ਇਹ ਦੌੜ ਜਾਣ, ਲੋਕ ਹੀ ਵਿਰੋਧ ਕਰਨ ਕਿ ਨਾ ਇਹ ਤਾਂ ਜਿਹੜਾ ਉਹ ਜਿਵੇਂ ਬਾਣੀਏ ਬਾਰੇ ਕਿਹਾ ਜਾਂਦਾ ਸੀ ਕਿ ਵੀ ਉਹ ਤੁਹਾਨੂੰ ਦੇ ਦਿੰਦਾ ਫਿਰ ਅੰਗੂਠਾ ਲਵਾਈ ਜਾਂਦਾ ਤੇ ਅਲਟੀਮੇਟਲੀ ਤੁਹਾਡੀ ਜ਼ਮੀਨ ਜਿਹੜੀ ਆ ਉਹ ਗਹਿਣੇ ਪੈ ਜਾਂਦੀ ਹੈ। ਸੋ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਪਾਕਿਸਤਾਨ ਦੇ ਉੱਤੇ ਜਿਹੜਾ ਸਾਰਾ ਦਬਾਅ ਹੈ, ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ 22 ਸੈਨੇਟਰ ਜਿਹੜੇ ਬਹੁਤ ਸਾਰੇ ਪ੍ਰੋ ਇੰਡੀਆ ਨੇ, ਉਹਨਾਂ ਰਾਹੀਂ ਉਹ ਲਿਆਂਦਾ ਕਿ ਜੀ ਪੜਤਾਲ ਕਰਾਓ ਕਿ 20 ਸਾਲ 'ਚ ਅਸੀਂ ਕਿਉਂ ਫੇਲ ਹੋਏ। ਇਹੀ ਨਹੀਂ, ਤਾਲਿਬਾਨ ਦਾ ਕਿਹੜੇ ਮੁਲਕਾਂ ਨੇ ਉਹਨਾਂ ਦੀ ਮਦਦ ਕੀਤੀ ਔਰ ਪਾਕਿਸਤਾਨ ਦਾ ਨਾਮ ਵੀ ਮੈਂਸ਼ਨ ਹੈ ਉਹਨਾਂ ਦੇ ਡਰਾਫਟ ਬਿੱਲ ਦੇ ਵਿੱਚ। ਸੋ ਇਹ ਵੀ ਇੱਕ ਦਬਾਅ ਟੈਕਟਿਕ ਹੈ। ਬਾਈਡਨ ਦਾ ਅੱਜ ਤੱਕ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੂੰ ਕਾਲ ਨਾ ਕਰਨਾ, ਇਹ ਵੀ ਦਬਾਅ ਟੈਕਟਿਕ ਹੈ। ਇੱਕ ਪਾਸੇ ਉਹ ਚਾਹੁੰਦੇ ਨੇ ਕਿ ਵੀ ਪਾਕਿਸਤਾਨ ਪੂਰਾ ਚਾਈਨਾ ਦੇ ਖੈਮੇ 'ਚ ਨਾ ਜਾਏ, ਪਰ ਜੇ ਤੁਸੀਂ ਇਸ ਕਿਸਮ ਦੇ ਜਿਹੜੇ ਨੇ ਉਹ ਹਥਕੰਡੇ ਰੱਖੋਗੇ ਤਾਂ ਫਿਰ ਤੁਸੀਂ ਕੀ ਐਕਸਪੈਕਟ ਕਰਦੇ ਹੋ। ਸੋ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਮਰਾਨ ਖਾਨ ਉਹਨਾਂ ਦੀ ਜਿਹੜੀ ਹੈ ਪਹੁੰਚ ਉਹ ਕਲੀਅਰ ਹੈ ਇਸ਼ੂਜ਼ ਦੇ ਉੱਤੇ। ਕਈ ਵਾਰ ਕੁਝ ਮਾਮਲਿਆਂ ਜਿੱਥੇ ਡਿਪਲੋਮੇਸੀ ਵੀ ਹੋ ਸਕਦੀ ਹੈ, ਕਿਉਂਕਿ ਇਹ ਇੱਕ ਕਰੈਕਟਰ ਹੁੰਦਾ ਜਿਸ ਪਰਸਨੈਲਿਟੀ ਜੋ ਹੈ ਕਿਸੇ ਦਾ ਇਮਾਨਦਾਰ ਹੋਣਾ
ਜੇ ਉਹਨੂੰ ਸੱਚ ਬੋਲਣ ਲਈ ਕਹਿੰਦਾ ਹੈ ਤੇ ਸੱਚ ਨੂੰ ਉਹ ਫਿਰ ਕਰਬ ਨਹੀਂ ਕਰਦਾ ਹੈ ਕਿ ਵੀ ਕਿਤੇ ਉਹ ਚੁੱਪ ਕਰ ਜਾਏ। ਸੱਚ ਤਾਂ ਫਿਰ ਸੱਚ ਹੀ ਹੁੰਦਾ। ਹੁਣ ਇੱਕ ਪਾਸੇ ਭਾਰਤੀ ਏਜੰਸੀਆਂ ਜਾਂ ਹੋਰ ਜਿਹੜੇ ਕੰਸਰਨਡ ਨੇ ਉਹਨਾਂ ਦੀ ਕੋਸ਼ਿਸ਼ ਸੀ, ਕਿਉਂਕਿ CPEC ਜਿਹੜਾ ਹੈ ਉਹ ਉਸ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਪਹਿਲਾ ਪੜਾਅ ਹੈ, ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ, ਜਿਹੜਾ ਚੀਨ ਦੇ ਸਿੰਗਕਿਆਂਗ ਸੂਬੇ ਨੂੰ ਗਵਾਦਰ ਬੰਦਰਗਾਹ ਪੋਰਟ ਜਿਹੜੀ ਬਲੋਚਿਸਤਾਨ ਬਾਜ਼ਾਰ ਹੈ ਪਾਕਿਸਤਾਨ ਦੇ ਵਿੱਚ ਆ ਉਹਦੇ ਨਾਲ ਜੋੜਦਾ। ਉੱਥੋਂ ਉਹਨੇ ਅੱਗੇ ਫਿਰ ਅਫਗਾਨਿਸਤਾਨ ਤੇ ਸੈਂਟਰਲ ਏਸ਼ੀਆ ਔਰ ਯੂਰਪ ਔਰ ਅਫਰੀਕਾ ਉਸ ਸਾਰੇ ਤੱਕ ਇਹ ਲੈਂਡ ਰਾਊਟ ਵੀ ਔਰ ਸੀ ਰਾਊਟ ਵੀ ਉਹਦੇ ਤੱਕ ਜਾਣਾ। ਸੋ ਉਹਨੂੰ ਰੋਕਣ ਦੇ ਲਈ ਅਟੈਕ ਚਾਈਨੀਜ਼ ਇੰਜੀਨੀਅਰਸ ਤੇ ਲੋਕਲ ਚਾਈਨੀਜ਼ ਕੌਂਸੂਲੇਟ ਦੂਜਿਆਂ ਤੇ ਔਰ ਜਿਹੜਾ ਇਹ ਜਿਹੜੀ ਸਾਰੀ ਬਲੋਚ ਲਿਬਰੇਸ਼ਨ ਆਰਮੀ ਦੇ ਨਾਂ ਥੱਲੇ ਜੋ ਇਹਨਾਂ ਨੇ ਖੜਾ ਕੀਤਾ ਇੰਡੀਅਨ ਆਊਟਫਿਟ ਹੈ। ਜਿਵੇਂ ਉਹਨਾਂ ਨੇ ਅਫਗਾਨਿਸਤਾਨ ਦੇ ਵਿੱਚ ਕੌਂਸੂਲੇਟ ਖੋਲ੍ਹੇ ਹੋਏ ਸੀ ਸਾਰੇ ਅੰਦਰ ਗੜਬੜ ਕਰਾਉਣ ਦੇ ਲਈ। ਹੁਣ ਇਸ ਸਾਰੇ ਦੇ ਚਲਦਿਆਂ ਕੋਵਿਡ ਆ ਗਈ ਵਿੱਚ 2-2.5 ਸਾਲ ਔਰ ਕੰਮ ਕਿਤੇ ਨਾ ਕਿਤੇ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ ਜਿਹੜਾ $60 ਬਿਲੀਅਨ ਦਾ ਪ੍ਰੋਜੈਕਟ ਹੈ ਉਸ ਦਾ ਕੰਮ ਵੀ ਰੁਕਿਆ ਹੋਇਆ ਸੀ। ਹੁਣ ਇਹ ਦਬਾਅ ਵੀ ਬਣਾਇਆ ਜਾ ਰਿਹਾ। ਸੋ ਪਾਕਿਸਤਾਨ ਨੇ ਇਹਦਾ ਠੀਕ ਜਵਾਬ ਦਿੱਤਾ ਹੈ ਔਰ ਚਾਈਨਾ ਦੇ ਨਾਲ ਹੀ ਮਿਲ ਕੇ ਦਿੱਤਾ ਹੈ। ਹੁਣ ਅੱਜ ਜਦੋਂ ਅਸੀਂ ਖਬਰ ਡਿਸਕਸ ਕਰ ਰਹੇ ਹਾਂ ਉਹਨਾਂ ਨੇ ਪਾਕਿਸਤਾਨ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਐਸ਼ੋਰਸ ਆਫ ਐਕਸਪੀਡੀਸ਼ੀਅਸ ਪ੍ਰੋਗਰੈਸ ਔਨ CPEC ਪ੍ਰੋਜੈਕਟਸ ਔਰ ਉਹਦਾ ਪਹਿਲਾ ਪੜਾਅ ਸੀ ਕਿ ਅੱਜ ਉਹਨਾਂ ਨੇ ਇੱਕ ਸੜਕ ਦਾ ਉਦਘਾਟਨ ਕੀਤਾ ਜਿਹੜੀ ਲਗਭਗ ਜਿਹੜੀ ਹੈ 886 ਕਿਲੋਮੀਟਰ ਮਤਿਆਰੀ ਲਾਹੌਰ ਜਿਹੜੀ ਹੈ ਉਹਦਾ ਹਿੱਸਾ ਹੈ CPEC ਦਾ। ਔਰ ਇਸ ਫੰਕਸ਼ਨ ਦੇ ਵਿੱਚ ਜਿੱਥੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਜ਼ਾਰ ਇਮਰਾਨ ਖਾਨ ਸਾਹਿਬ ਸੀ ਉੱਥੇ ਜਿਹੜੇ ਚਾਈਨਾ ਦੇ ਐਂਬੈਸਡਰ ਨੇ ਪਾਕਿਸਤਾਨ 'ਚ ਨੌਂਗ ਰੌਂਗ ਉਹ ਵੀ ਮੌਜੂਦ ਸੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ CPEC ਨੇ $25 ਬਿਲੀਅਨ ਦੀ ਇਨਵੈਸਟਮੈਂਟ ਪਾਕਿਸਤਾਨ 'ਚ ਲਿਆਂਦੀ ਹੈ ਔਰ ਜਿਹਨੇ 75,000 ਜੌਬ ਕ੍ਰੀਏਟ ਕੀਤੇ ਨੇ ਔਰ ਇਹ ਸਾਰੇ ਦੇ ਉੱਤੇ ਇਹ ਕਿਉਂਕਿ 600 ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਇਸ ਤੋਂ ਪਹਿਲਾਂ 600 ਕਿਲੋਵਾਟ ਦਾ ਟਰਾਂਸਮਿਸ਼ਨ ਲਾਈਨ CPEC ਦੇ ਵਿੱਚ ਜਿਹੜੀ ਕਿ ਮਰੀਤਾਰੀ ਜਾਂ ਮੈਤੀਆਰੀ ਔਰ ਲਾਹੌਰ ਦੇ ਵਿੱਚ ਰਨ ਕਰੇਗੀ ਆਲਰੇਡੀ ਜਿਹੜੀ ਹੈ ਉਹਦੀ ਇਨੋਗ੍ਰੇਸ਼ਨ ਹੋਈ ਹੈ। ਉਹਨਾਂ ਨੇ ਕਿਹਾ ਬੇਸ਼ੱਕ ਪੈਂਡੇਮਿਕ ਦੇ ਚਲਦਿਆਂ ਅਸੀਂ ਸਲੋ ਸੀ ਲੇਕਿਨ ਹੁਣ ਅਸੀਂ ਤੇਜ਼ੀ ਦੇ ਨਾਲ ਇਸ ਨੂੰ ਅੱਗੇ ਤੋਰਾਂਗੇ ਔਰ ਇਹੀ ਜਿਹੜਾ ਇਹਦੇ ਤੇ ਚਾਈਨੀਜ਼ ਐਂਬੈਸਡਰ ਨੇ ਕਿਹਾ China had already invested around $25 billion under the umbrella of China-Pakistan Economical Corridor and projects worth $20 billion were under implementation, he said. Projects worth $25 million are in the pipeline. So, ਇਹਦਾ ਸਾਰੇ ਦਾ ਮਕਸਦ ਤਾਂ ਇਹੀ ਹੈ ਮੈਸੇਜ ਦੇਣਾ ਹੈ ਕਿ we mean business ਔਰ ਜੇ ਇੱਥੋਂ ਦਾ ਪ੍ਰੈਸ਼ਰ ਇੰਡੀਅਨ ਏਜੰਸੀਆਂ ਉੱਥੇ ਦਹਿਸ਼ਤਗਰਦੀ ਕਰਕੇ ਬਲੋਚਿਸਤਾਨ ਦੇ ਵਿੱਚ ਗਵਾਦਰ ਦੇ ਵਿੱਚ ਇਹ ਇਸ ਕਿਸਮ ਦਾ ਮਾਹੌਲ ਕ੍ਰੀਏਟ ਕਰਨਾ ਚਾਹੁੰਦੀਆਂ ਨੇ ਤੇ ਇਧਰੋਂ ਇਹ ਜਵਾਬ ਗਿਆ ਕਿ ਭਾਈ ਇਹ ਤੁਹਾਡੀਆਂ ਜਿਹੜੀਆਂ ਇਸ ਕਿਸਮ ਦੀਆਂ ਨਾ ਪੱਖੀ ਗੱਲਾਂ ਨੇ ਇਹ ਸਾਡੇ ਰਸਤੇ ਨੂੰ ਰੋਕ ਨਹੀਂ ਸਕਦੀਆਂ ਔਰ ਅਸੀਂ ਇਹ ਰਸਤਾ ਜਿਹੜਾ ਸੱਚਮੁੱਚ ਹੀ ਰਸਤਾ ਹੈ ਵਨ ਬੈਲਟ ਵਨ ਰੋਡ ਇਸ ਨੂੰ ਅਸੀਂ ਕਾਮਯਾਬੀ ਦੇ ਨਾਲ ਜਿਹੜਾ ਹੈ ਉਹ ਮੁਕੰਮਲ ਕਰਾਂਗੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084।
ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਵਿਊਅਰਸ ਇਉਂ ਜਾਪਦਾ ਹੈ ਕਿ ਜੋ ਮੋਦੀ ਦੀ ਪੂਰੀ ਤਰ੍ਹਾਂ ਫੇਲ ਹੋਈ ਅਮਰੀਕਨ ਫੇਰੀ ਤੋਂ ਬਾਅਦ ਭਾਰਤੀ ਖੁਫੀਆ ਏਜੰਸੀਆਂ ਰਾਹ ਪਾਕਿਸਤਾਨ ਤੇ ਅਫਗਾਨਿਸਤਾਨ ਵਿੱਚ ਦਹਿਸ਼ਤਗਰਦੀ ਦੀਆਂ ਜਿਹੜੀਆਂ ਕਾਰਵਾਈਆਂ ਤੇਜ਼ ਕਰ ਰਹੀ ਹੈ। ਸੋ ਪਹਿਲਾਂ ਇੱਕ ਖਬਰ ਗਵਾਦਰ ਵਿੱਚ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਬੁੱਤ ਨੂੰ ਬੰਬ ਨਾਲ ਉਡਾਉਣਾ ਅਤੇ ਅੱਜ ਦੀਆਂ ਖਬਰਾਂ ਵਿੱਚ ਪਸ਼ਾਵਰ ਵਿੱਚ ਇੱਕ ਸਿੱਖ ਹਕੀਮ ਨੂੰ ਕੁਝ ਅਣਪਛਾਤੇ ਕਾਤਲਾਂ ਵੱਲੋਂ ਕਤਲ ਕਰ ਦਿੱਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਸਟੂਡੀਓ ਵੱਲ ਆਉਣ ਲੱਗਿਆ ਸਾਡੇ ਹਿਊਸਟਨ ਤੋਂ ਬੜੇ ਸੂਝਵਾਨ ਵੀਰ ਨੇ, ਉਹਨਾਂ ਦੀ ਕਾਲ ਆਈ ਜੀ ਔਰ ਉਹਨਾਂ ਨੇ ਕਿਹਾ ਜੀ ਤੁਸੀਂ ਇਹ ਖਬਰ ਦੇਖੀ ਹੈ ਕਿ ਪਸ਼ਾਵਰ ਦੇ ਵਿੱਚ ਸਰਦਾਰ ਸਤਨਾਮ ਸਿੰਘ ਜਿਹੜੇ ਹਕਮਤ ਕਰਦੇ ਸੀ, ਬੜੇ ਕਾਮਯਾਬ ਹਕੀਮ ਸਨ ਔਰ ਈਵਨ ਪਸ਼ਾਵਰ, ਰਾਵਲਪਿੰਡੀ, ਪਸ਼ਾਵਰ ਤੋਂ ਇਲਾਵਾ ਰਾਵਲਪਿੰਡੀ ਔਰ ਦੂਸਰੇ ਥਾਵਾਂ ਤੇ ਵੀ ਉਹਨਾਂ ਦੀ ਮਸ਼ਹੂਰੀ ਸੀ, ਉਹਨਾਂ ਨੂੰ ਉਹਨਾਂ ਦੇ ਕਲੀਨਿਕ ਦੇ ਵਿੱਚ ਜਾ ਕੇ ਕਤਲ ਕੀਤਾ ਗਿਆ। ਮੈਂ ਕਿਹਾ ਜੀ ਮੈਂ ਹਾਂ ਦੇਖੀ ਹੈ। ਕਹਿਣ ਲੱਗਿਆ ਕਿ ਵੀ ਇਹ ਇੰਡੀਅਨ ਏਜੰਸੀ ਰਾਹ ਜਿਹੜੀ ਹੈ ਹੁਣ ਇਸ ਔਰ ਉਹਨੂੰ ਸਾਰੇ ਭਾਰਤੀ ਮੀਡੀਆ ਨੇ ਫਲੈਸ਼ ਕੀਤਾ ਔਰ ਹਾਲਾਂ ਉਸ ਤੋਂ ਜਦੋਂ 25 ਤਰੀਕ ਨੂੰ ਅਸੀਂ ਇੱਥੇ ਚੈਲੰਜ ਕੀਤਾ ਮੋਦੀ ਨੂੰ UN ਦੇ ਵਿੱਚ ਔਰ ਉਹਦਾ 2 ਦਿਨ ਦਾ ਸਾਰਾ 3 ਰੋਜ਼ਾ ਉਹਦਾ ਸਾਰਾ ਦੌਰਾ ਜਿਹੜਾ ਉਹ ਫਲॉप ਹੋਇਆ ਤੇ ਇੱਕਦਮ ਅਗਲੇ ਦਿਨ ਖਬਰ ਸੀ। ਹਾਲਾਂ ਮੈਂ ਡਿਸਕਸ ਨਹੀਂ ਕੀਤੀ ਕਿਉਂਕਿ ਮੈਨੂੰ ਸੀ ਕਿ ਮੈਂ ਕਿਹਾ ਵੀ ਸ਼ਾਇਦ ਇਹ ਕੋਈ ਕੱਲੀਕਾਰੀ ਘਟਨਾ ਵੀ ਹੋ ਸਕਦੀ ਹੈ ਔਰ ਉਹ ਖਬਰ ਜਿਹੜੀ ਹੈ ਉਹ ਗਵਾਦਰ ਦੇ ਹਵਾਲੇ ਨਾਲ ਹੀ ਸੀ। ਜਿਵੇਂ ਅਸੀਂ CPAC ਦੀ ਗੱਲ ਕਰਕੇ ਹਟੇ ਹਾਂ ਕਿ ਗਵਾਦਰ 'ਚ ਮੈਰਿਨ ਡਰਾਈਵ ਦੇ ਉੱਤੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦਾ ਇੱਕ ਸਟੈਚੂ ਜਿਹੜਾ ਕਿ ਜੂਨ ਦੇ ਮਹੀਨੇ 'ਚ ਅਜੇ ਲਾਇਆ ਗਿਆ ਸੀ ਔਰ ਉਹ ਏਰੀਆ ਜਿਹੜਾ ਬੇਸ਼ੱਕ ਸੇਫ ਜ਼ੋਨ ਹੈ ਪਰ ਉਹ ਟੂਰਿਸਟ ਦੇ ਲਈ ਹੈ ਔਰ ਉਸ ਨੂੰ ਜਿਹੜਾ ਬੰਬਾਂ ਦੇ ਨਾਲ ਉਡਾ ਦਿੱਤਾ ਗਿਆ ਔਰ ਉਸ ਦੀ ਜ਼ਿੰਮੇਵਾਰੀ ਜਿਹੜੀ ਹੈ ਉਹੀ ਜਿੱਦਾਂ ਦੀਆਂ ਗੁਮਨਾਮ ਆਰਗੇਨਾਈਜੇਸ਼ਨਾਂ ਇੰਡੀਅਨ ਏਜੰਸੀਆਂ ਨੇ ਖੜੀਆਂ ਕੀਤੀਆਂ ਨੇ ਬਲੋਚ ਰਿਪਬਲਿਕਨ ਆਰਮੀ ਨੇ ਲਈ। ਹਾਲਾਂ ਇਸ ਦੀ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਜਦੋਂ ਸਰਦਾਰ ਸਾਹਿਬ ਨੇ ਕਿਹਾ ਹਿਊਸਟਨ ਤੋਂ ਵੀ, ਹਾਲਾਂ ਮੈਨੂੰ ਤਾਂ ਪਹਿਲਾਂ ਹੀ ਨਜ਼ਰ ਆ ਰਿਹਾ ਸੀ ਕਿ ਵੀ ਜਦੋਂ ਕੁਛ ਇਹਨਾਂ ਦੀ ਜਿਹੜੀ ਹੈ ਉਹ ਪੋਲ ਕਿਤੇ ਖੁੱਲ ਰਹੀ ਹੋਏ, ਇਹਨਾਂ ਦਾ ਜਲੂਸ ਨਿਕਲ ਰਿਹਾ ਹੋਏ, ਉਦੋਂ ਮੈਨੂੰ ਹੁੰਦਾ ਕਿ ਵੀ ਇਹਨਾਂ ਨੇ ਕੁਛ ਨਾ ਕੁਛ ਐਸਾ ਕਰਨਾ ਹੈ ਤਾਂ ਕਿ ਸਾਰਾ ਧਿਆਨ ਦੂਸਰੇ ਪਾਸੇ ਡਾਈਵਰਟ, ਕਿਉਂਕਿ ਭਾਰਤ 'ਚ ਵੀ ਜਲੂਸ ਨਿਕਲ ਰਿਹਾ। ਨਿਊਯਾਰਕ ਟਾਈਮਜ਼ ਦੀ ਫੇਕ ਸਟੋਰੀ ਕ੍ਰੀਏਟ ਕਰਕੇ ਕਿ ਜੀ ਮੋਦੀ ਨੂੰ ਜਿਹੜਾ ਓਨਲੀ ਹੋਪ ਆਨ ਦਾ ਅਰਥ, ਉਹ ਨਿਊਯਾਰਕ ਟਾਈਮ ਨੇ ਕਿਹਾ ਵੀ ਉਹ ਬੰਦ ਕਰੋ ਇਹ ਫਰਾਡ ਜਿਹੜਾ ਸਾਰਾ। ਔਰ ਉਹਨਾਂ ਦੀਆਂ ਜਿਹੜੇ ਇੱਥੇ ਉਹ 3-3 ਫੁੱਟੀਆਂ ਐਂਕਰਾਂ ਸੀ, ਕੋਈ ਅੰਜਨਾ ਤੇ ਕੋਈ ਕਸ਼ਪ ਤੇ ਕੋਈ ਫਲਾਣਾ, ਉਹ ਉਹਨਾਂ ਦੀ ਆਪਣੀ ਉਹਦੇ 'ਚੋਂ ਫੋਰਨ ਆਫਿਸ UN ਪਰਮਾਨੈਂਟ ਮਿਸ਼ਨ 'ਚ ਵੜ ਗਈ। ਉਹਦੀ स्नेह दुबे दे अपना कर रही है कि जी आपने जो कहा वो दुनिया में आप बहुत मशहूर हो गई हैं, आप फलाना। उन्हें फड़ के कन्नों बाहर चलिया कि बाहर जो मैंने कहना था वहाँ कह दिया, क्योंकि UN मिशन है भी तो ये कोई प्रोपेगेंडा प्लेस थोड़ी है। सो मतलब ये है भी इन्हां दी भी जिहड़ी जो जलूस निकलिया इत्थे मोदी दा, ये दोवें ही घटनावां मैनूं कोई डाउट नहीं है। देखो पेशावर दे विच, पेशावर खैबर पख्तूनख्वा दा प्रोमिनेंट शहर है और उन्हां दी हुकूमत ने और पूरी ਇਨਵੈਸਟੀਗੇਸ਼ਨ ਔਰ ਦੂਸਰਾ ਕਿਉਂਕਿ ਇਹਨਾਂ ਨੂੰ ਜਦੋਂ ਸਿੱਖ ਮੁਸਲਮਾਨ ਇੱਕ ਥਾਂ ਇਕੱਠੇ ਹੁੰਦੇ ਨੇ ਜਿਹੜੀ ਗੁੱਡਵਿਲ ਬਣਦੀ ਹੈ, ਇਹਨਾਂ ਨੂੰ ਲੱਗਦਾ ਕਿ ਭਾਈ ਇਹਨੂੰ ਅਸੀਂ ਆਂਡੂ। ਔਰ ਮੈਨੂੰ ਇਹਦੇ 'ਚ ਵੀ ਕਦੇ ਕੋਈ ਸ਼ੱਕ ਨਹੀਂ ਹੋਇਆ ਕਿ ਈਵਨ ਕਾਬਲ ਦੇ ਕਰਤਾ ਪ੍ਰਵਾਨ ਗੁਰਦੁਆਰੇ 'ਚ ਵੀ ਜਦੋਂ ਅਟੈਕ ਹੋਇਆ ਉਹਦੇ 'ਚ ਵੀ ਉਹੀ ਬੰਦਾ ਸ਼ਾਮਲ ਸੀ ਜਿਹੜਾ ਕਿਹਾ ਗਿਆ ਜੀ ਕੇਰਲਾ ਦਾ ਇੱਕ ਮੁਸਲਮਾਨ ਸੀ ਔਰ ਉਹੀ ਇਸਲਾਮਿਕ ਸਟੇਟ ਖੁਰਾਸਾਨੀ ਨੇ ਉਹਦੀ ਜ਼ਿੰਮੇਵਾਰੀ ਲਈ ਸੀ, ਜਿਨ੍ਹਾਂ ਨੇ ਜਲਾਲਾਬਾਦ ਵਾਲੇ ਦੀ ਵੀ ਜ਼ਿੰਮੇਵਾਰੀ ਲਈ ਸੀ। ਤਾਲਿਬਾਨ ਦਾ ਉਹਦੇ 'ਚ ਕੋਈ ਰੋਲ ਨਹੀਂ ਹੈ। ਹੁਣ ਕਿਉਂਕਿ ਇਸ ਵੇਲੇ ਇਹ ਇੰਡੀਅਨ ਏਜੰਸੀਆਂ ਜਾਂ ਦੂਜੀਆਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿ ਜੀ ਦੇਖੋ ਤਾਲਿਬਾਨ ਤੋਂ ਵੀ ਕੋਈ ਕੰਟਰੋਲ ਨਹੀਂ ਹੋਇਆ। ਮੈਨੂੰ ਲੱਗਦਾ ਹੈ ਅਫਗਾਨਿਸਤਾਨ 'ਚ ਵੀ ਆਉਣ ਵਾਲੇ ਦਿਨਾਂ 'ਚ ਇਸ ਕਿਸਮ ਦਾ ਕੋਈ ਵਾਕਿਆ ਜਿਹੜਾ ਇਹ ਕਰਵਾ ਸਕਦੇ ਨੇ। ਸੋ ਅਸੀਂ ਤਾਂ ਖਬਰਦਾਰੀ ਦੀ ਗੱਲ ਹੀ ਕਹਿ ਸਕਦੇ ਹਾਂ। ਔਰ ਕਲੋਜ਼ਿੰਗ ਤੋਂ ਪਹਿਲਾਂ ਅਸੀਂ ਜਿਵੇਂ ਰੋਜ਼ਾਨਾ ਗੁਰਬਾਣੀ ਵਿਚਾਰ ਕਰਦੇ ਹਾਂ, 2 ਸ਼ਲੋਕ 9 ਤੇ 10 ਨੰਬਰ ਅੱਜ ਦੀ ਵਿਚਾਰ ਲਈ ਅਸੀਂ ਚੁਣੇ ਨੇ। ਕਬੀਰ ਸਾਹਿਬ ਦੀ ਬਾਣੀ ਗੌੜੀ 33 ਹੈ ਔਰ ਕਿਉਂਕਿ ਮੂਨ ਚੰਦਰਮਾ ਦੀਆਂ ਕਲਾਵਾਂ 15 ਦਿਨ ਘਟਣਾ 15 ਦਿਨ ਵਧਣਾ ਮੱਸਿਆ ਔਰ ਪੂਰਨਮਾਸ਼ੀ ਉਹਦਾ ਅਸੀਂ ਜ਼ਿਕਰ ਕਰਦੇ ਹਾਂ। ਸੋ ਅੱਜ ਉਹਨਾਂ ਨੇ ਅਸ਼ਟਮੀ ਜਿਹੜਾ 8ਵਾਂ ਦਿਨ ਹੁੰਦਾ ਹੈ ਲਿਊਨਰ ਕੈਲੰਡਰ ਦਾ ਉਸ ਦਾ ਔਰ 9ਵੀਂ ਜਿਹੜੇ ਨੇ ਕਈ ਥਾਂ ਅਸ਼ਟਮੀ ਦੇ ਮੇਲੇ ਵੀ ਲੱਗਦੇ ਨੇ, ਪੰਚਮੀ ਦਾ ਲੱਗਦਾ ਹੈ, ਅਸ਼ਟਮੀ ਦਾ ਲੱਗਦਾ ਹੈ, ਮੱਸਿਆ ਦਾ ਤਾਂ ਲੱਗਦਾ ਹੀ ਹੈ। ਅਸ਼ਟਮੀ ਅਸ਼ਟ ਧਾਤ ਕੀ ਕਾਇਆ ਤਾਂ ਮੈਂ ਅਕੁਲ ਮਹਾਨਿਧ ਰਾਇਆ, ਗੁਰ ਗਮ ਗਿਆਨ ਬਤਾਵੇ ਭੇਦ, ਉਲਟਾ ਰਹਿ ਅਪੰਗ ਅਛੇਦ।
ਹਿਊਮਨ ਬਾਡੀ ਦੇ ਜਿਹਦੇ 'ਚ 5 ਐਲੀਮੈਂਟ, ਔਰ ਇਹ ਐਜ਼ ਪਰ ਇੰਡੀਅਨ ਫਿਲਾਸਫੀ ਜਾਂ ਇੰਡੀਅਨ ਆਯੁਰਵੇਦ ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ, ਇਹ 5 ਤੱਤ ਜਿਹੜੇ ਨੇ ਬਾਡੀ ਬਣਾਉਂਦੇ ਨੇ। ਲੇਕਿਨ ਜਿਹੜਾ ਅੰਦਰ ਸਿਸਟਮ ਹੈ, ਇਹਨਾਂ ਐਲੀਮੈਂਟਸ ਨੇ ਤਾਂ ਬਾਡੀ ਬਣਾਈ, ਜਿਹੜੇ ਅੰਦਰ ਐਲੀਮੈਂਟ ਹੈ ਉਸ ਦੇ ਵਿੱਚ ਉਹਨੂੰ ਸਪਤ ਧਾਤੂ ਕਹਿੰਦੇ ਨੇ ਕਿ 7 ਧਾਤੂਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਰਸ ਜਿਹੜਾ ਹੈ, ਰਸ, ਰਕਤ, ਮਾਸ, ਮੇਦ, ਅਸਥੀ, ਮੱਜਾ, ਸ਼ੁਕਰ, ਇਹ ਉਹਨਾਂ ਦੇ 7 ਨੇ ਕਿ ਇਹ ਚੀਜ਼ਾਂ ਨੇ। ਔਰ 8ਵਾਂ ਕਬੀਰ ਸਾਹਿਬ ਨੇ ਜਦੋਂ ਅਸ਼ਟ ਧਾਤ ਕੀ ਕਾਇਆ ਕਿਹਾ, 7 ਤੇ ਇਹਨਾਂ ਦੇ ਨਾਲ ਨਾੜੀਆਂ ਜੋੜ ਕੇ ਕਿ ਇਹ ਸਰੀਰ ਜਿਹੜਾ ਹੈ 5 ਤੱਤਾਂ ਦਾ ਤੇ ਇਹਨਾਂ ਅਸ਼ਟ ਧਾਤੂਆਂ ਦਾ ਬਣਿਆ ਹੋਇਆ। ਔਰ ਇਸ ਸਾਰੇ ਦੇ ਅੰਦਰ ਕੌਣ ਬੈਠਾ ਹੈ? ਰੱਬ। ਤਾਂ ਮੈਂ ਅਕੁਲ ਮਹਾਨਿਧ ਰਾਇਆ, ਜਿਹੜਾ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਉਹ ਰੱਬ, ਜਿਹਦੀ ਕੋਈ ਕੁਲ ਨਹੀਂ ਹੈ, ਜਿਹਦੀ ਕੋਈ ਜ਼ਾਤ ਨਹੀਂ ਹੈ। ਇਹ 5 ਤੱਤਾਂ ਦੀ ਬਾਡੀ ਅਸ਼ਟ ਧਾਤੂਆਂ ਦੀ ਬਣੀ ਹੋਈ, ਇਹਨਾਂ ਦੇ ਵਿੱਚ ਰੱਬ ਆਪ ਬੈਠਾ ਹੈ। ਗੁਰ ਗਮ ਗਿਆਨ ਬਤਾਵੇ ਭੇਦ, ਉਹ ਗੁਰੂ, ਉਹ ਮੁਰਸ਼ਦ ਜਿਹੜਾ ਗਮ ਹੈ, ਜਦੋਂ ਅਸੀਂ ਅਗਮ ਕਹਿੰਦੇ ਹਾਂ, ਜਿਹੜਾ ਇਨਫਿਨਿਟ ਦੇ ਵਿੱਚ ਰਹਿੰਦਾ ਹੈ ਰੱਬ ਦਾ, ਕਿਉਂਕਿ ਉਹਦੀ ਕੋਈ ਹੱਦ ਨਹੀਂ ਹੈ, ਉਹ ਇਨਫਿਨਿਟ ਹੈ। ਤੇ ਜਿਹਨੇ ਇਸ ਭੇਤ ਨੂੰ ਪਾਇਆ ਹੋਇਆ ਹੈ, ਗੁਰਗਮ ਗਿਆਨ ਬਤਾਵੇ, ਉਹੀ ਜ਼ਿੰਦਗੀ ਦੀ ਅਸਲੀਅਤ ਦੀ ਸੀਕ੍ਰੇਟ ਸਾਨੂੰ ਸਮਝਾ ਸਕਦਾ ਹੈ। ਉਲਟਾ ਰਹਿ ਅਪੰਗ ਅਛੇਦ, ਕਿ ਉਹ ਰੱਬ ਜਿਹੜਾ ਹੈ ਉਹ ਨਾ ਤਾਂ ਟੁੱਟਦਾ ਹੈ, ਅਪੰਗ ਹੈ, ਅਨਬ੍ਰੇਕੇਬਲ ਹੈ, ਔਰ ਇੰਪੈਨੀਟਰੇਬਲ ਹੈ। ਉਹ ਉਸ ਦੇ ਵਿੱਚ ਜਿਹੜਾ ਰਹਿੰਦਾ ਹੈ। ਔਰ ਜਿਹਨੇ ਇਹ ਅਸ਼ਟ ਧਾਤੂਆਂ ਦੇ ਸਰੀਰ 'ਚ ਰਹਿੰਦੇ ਆ ਰੱਬ ਨੂੰ ਪਾ ਲਿਆ, ਉਹ ਅਲਟੀਮੇਟਲੀ ਉਸ ਰੱਬ ਦੀ ਸੰਗਤ ਦੇ ਵਿੱਚ ਹੀ ਇਸ ਬਾਡੀ 'ਚ ਰਹਿੰਦਿਆਂ ਵੀ ਉਹ ਆਪਣਾ ਜੀਵਨ ਜਿਉਂਦਾ। ਤੇ 9ਵਾਂ ਸ਼ਲੋਕ ਹੈ, ਨੌਵੀਂ ਨਵੇਂ ਦੁਆਰ ਕੋ ਸਾਧ, ਬੈਤੀ ਮਨਸਾ ਰਾਖੋ ਬਾਂਧ, ਲੋਭ ਮੋਹ ਸਭ ਬੀਸਰ ਜਾਹੋ, ਜੁਗ ਜੁਗ ਜੀਵੋ ਅਮਰ ਫਲ ਖਾਓ। ਹੁਣ 5 ਤੱਤ, ਅਸ਼ਟ ਧਾਤੂਆਂ ਤੇ 9 ਦਰਵਾਜ਼ੇ ਨੇ ਬਾਡੀ ਦੇ, ਜਿਹੜੇ ਬਾਹਰਲੀ ਦੁਨੀਆ ਦੇ ਨਾਲ ਅੱਖਾਂ, ਕੰਨ, ਨੱਕ, ਜਿਹੜਾ ਲਿੰਗ, ਗੁਦਾ, ਜਿਹੜੀ ਬਾਹਰਲੀ ਦੁਨੀਆ ਦੇ ਨਾਲ ਕਮਿਊਨੀਕੇਟ ਕਰਦੇ ਨੇ। ਔਰ ਇਸੇ ਲਈ ਗੁਰਬਾਣੀ 'ਚ ਅਸੀਂ ਤੋਂ ਕਹਿੰਦੇ ਹਾਂ ਕਿ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਹੁਣ ਜਿਹੜਾ ਵਿਜ਼ਡਮ ਹੈ, ਜਿਹੜੀ ਸਪਿਰਿਚੁਅਲ ਐਨਲਾਈਟਨਮੈਂਟ ਹੈ, ਜਿਹੜਾ ਅੰਦਰ ਰੱਬ ਦੀ ਰਿਅਲਾਈਜੇਸ਼ਨ ਹੈ, ਉਹ 10ਵਾਂ ਦਰਬਾਰ ਹੈ, 10ਵਾਂ ਦਰਵਾਜ਼ਾ ਹੈ। ਸੋ ਕਬੀਰ ਸਾਹਿਬ ਕਹਿੰਦੇ ਨੇ ਕਿ ਵੀ ਇਹ ਜਿਹੜੀ ਚੰਦਰਮਾ ਦੀ 9ਵੀਂ ਹੈ, 9ਵੀਂ ਥਿਤ ਤੈਨੂੰ ਇਹ ਯਾਦ ਦਹਾਨੀ ਕਰਵਾਉਂਦੀ ਹੈ, 9ਵੀਂ ਨਵੇਂ ਦੁਆਰ ਕੋ ਸਾਧ, ਕਿ ਇਹ ਜਿਹੜੇ 9 ਦਰਵਾਜ਼ੇ ਨੇ ਬਾਡੀ ਦੇ, ਜਿਹੜੇ ਡਿਜ਼ਾਇਰਸ ਪੈਦਾ ਕਰਦੇ ਨੇ, ਇੱਛਾਵਾਂ ਪੈਦਾ ਕਰਦੇ ਨੇ, ਖੁਆਇਸ਼ਾਤ ਪੈਦਾ ਕਰਦੇ ਨੇ, ਜਿਨ੍ਹਾਂ ਪਿੱਛੇ ਤੂੰ ਦੌੜਦਾ ਹੈ, ਪਹਿਲਾਂ ਇਹਨਾਂ ਨੂੰ ਸਾਧ, ਆਪਣੀਆਂ ਖੁਆਇਸ਼ਾਂ ਦੇ ਉੱਤੇ, ਇਹਨਾਂ 9 ਦਰਵਾਜ਼ਿਆਂ ਦੇ ਉੱਤੇ ਕੰਟਰੋਲ ਕਰ। ਬਹੁਤੀ ਮਨਸਾ ਰਾਖੋ ਬੰਦ, ਮਨਸਾ ਹੁੰਦੀ ਹੈ ਡਿਜ਼ਾਇਰ, ਕਿ ਤੇਰੀਆਂ ਜਿਹੜੀਆਂ ਡਿਜ਼ਾਇਰਸ ਨੇ ਉਹਨਾਂ ਨੂੰ ਬੰਨ੍ਹ ਕੇ ਰੱਖ, ਉਹਨਾਂ ਤੇ ਕਾਬੂ ਕਰ। ਲੋਭ ਮੋਹ ਸਭ ਬੀਸਰ ਜਾਓ, ਕਿ ਗਰੀਡ ਔਰ ਅਟੈਚਮੈਂਟ, ਦੁਨੀਆ ਦੇ ਵਿੱਚ ਫਸਿਆ ਹੋਣਾ, ਕੁੱਲ, ਟੱਬਰ, ਪੁੱਤਰ, ਧੀਆਂ, ਉਹਨਾਂ ਦੇ ਲਈ ਝੂਠ ਬੋਲਣਾ, ਸਾਰਾ ਠੱਗੀਆਂ ਠੌਰੀਆਂ, ਇਸ ਕੰਮ ਦੇ ਲਈ। ਜੇ ਉਸ ਰੱਬ ਦੇ ਨਾਲ ਜੁੜ ਜਾਓ, ਜੁਗ ਜੁਗ ਜੀਵੋ ਅਮਰ ਫਲ ਖਾਹੋ, ਕਿ ਜੇ ਉਸ ਰੱਬ ਦੇ ਨਾਲ ਮੁਹੱਬਤ ਹੋਏ, ਰੱਬ ਦਾ ਰਸਤਾ ਤੁਸੀਂ ਚੁਣ ਲਓ, ਤੇ ਫਿਰ ਲੋਭ ਮੋਹ ਸਭ ਬੀਸਰ ਜਾਓ। ਫਿਰ ਇਹ ਗਰੀਡ, ਅਟੈਚਮੈਂਟ, ਲਸਟ, ਈਗੋ, ਅਨਾ, ਸਾੜਾ, ਇਹ ਸਭ ਕੁਝ ਜਿਹੜਾ ਹੈ ਇਹ ਵਿਸਰ ਜਾਏਗਾ, ਮੁੱਕ ਜਾਏਗਾ। ਜੁਗ ਜੁਗ ਜੀਵੋ ਅਮਰ ਫਲ ਖਾਓ। ਹੁਣ ਜੁਗ ਜੁਗ ਜੀਵੇ ਦਾ ਮਤਲਬ ਇਹ ਨਹੀਂ ਹੈ ਕਿ ਉਹ ਬੰਦਾ ਮਰੇਗਾ ਹੀ ਨਹੀਂ ਕਦੇ। ਮਤਲਬ ਇਹ ਹੈ ਵੀ ਤੁਹਾਡੇ ਅੰਦਰ ਤੁਹਾਡੀ ਜਿਹੜੀ ਮਰੀ ਹੋਈ ਜ਼ਮੀਰ ਹੈ, ਜਿਹੜੀ ਤੁਹਾਨੂੰ ਝੂਠ, ਕੂੜ, ਲਸਟ ਦੇ ਪਿੱਛੇ ਦੌੜਾਉਂਦੀ ਹੈ, ਉਹਦਾ ਖਾਤਮਾ ਹੋ ਜਾਏਗਾ। ਔਰ ਤੁਸੀਂ ਉਸ ਜਾਗਦੀ ਜ਼ਮੀਰ ਦੇ ਨਾਲ ਇੱਕ ਆਨੰਦ ਦੀ ਜ਼ਿੰਦਗੀ ਜਿਹੜੀ ਰੱਬ ਨੂੰ ਸਮਰਪਿਤ ਹੋਏਗੀ, ਜੀਓਗੇ। ਇਹ ਹੀ ਹੈ ਜੁਗ ਜੁਗ ਜੀਵੋ। ਜਦੋਂ ਅਸੀਸ ਵੀ ਹੁੰਦੀ ਹੈ ਕਿ ਭਾਈ ਉਹਦੇ 'ਚ ਹੈਲਥ ਵੀ ਹੁੰਦੀ ਹੈ, ਪ੍ਰੋਸਪੈਰਿਟੀ ਵੀ ਹੁੰਦੀ ਹੈ, ਪਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਅਮਰ ਫਲ ਖਾਓ, ਕਿ ਇਹ ਜਿਹੜੀ ਜ਼ਮੀਰ ਹੈ, ਰੂਹ ਹੈ, ਇਹ ਕਦੇ ਨਾ ਮਰਨ ਵਾਲੀ ਹੈ। ਇਸ ਆਨੰਦ ਨੂੰ ਤੁਸੀਂ ਮਾਣੋਗੇ।
ਇਹ ਅੱਜ ਦਾ ਜੀ ਵਿਚਾਰ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਰੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।